ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ, ਦਿਨ ਸ਼ਨੀਚਰਵਾਰ ਆ। ਤੁਹਾਡੇ ਲਈ ਸਵੇਰ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਇਹ ਅੱਜ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ, ਉਹ ਲੈ ਕੇ ਹਾਜ਼ਰ ਹੋਏ ਆ। ਤੇ ਅੱਜ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸੋ ਸਰੋਤਿਓ, ਅੱਜ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਗੱਲਾਂ ਬਾਤਾਂ ਕਰਾਂਗੇ ਅਟਾਰਨੀ ਸਾਹਿਬ ਨਾਲ। ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਲਵਾਂਗੇ। ਕੁਛ 1-2 ਵੀਕ ਹੋ ਗਿਆ ਕਾਲ ਨਹੀਂ ਲੈ ਸਕੇ ਕਿਉਂਕਿ ਸਾਰੇ ਬਿਜੀ ਵੀ ਹੁੰਦੇ ਆ। ਸੋ ਆਪਾਂ ਜਲਦੀ ਆਪਾਂ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਦੇ ਚੱਲੀਏ। ਤੇ ਕਹਿੰਦੇ ਵੀ ਜੋ ਕੁਛ ਇੰਡੀਵਿਜੂਅਲਸ ਜੀ ਕਹਿੰਦੇ ਵੀ ਜੋ ਰਿਕੁਐਸਟ ਕਰ ਸਕਦੇ ਆ ਪੈਰੋਲ ਦਾ ਨਵਾਂ ਫਾਰਮ I-130 ਫਾਈਲ ਕਰਕੇ। ਜੀ ਬਿਲਕੁਲ। ਸੋ USCIS ਨੇ ਅਨਾਉਂਸਮੈਂਟ ਕੀਤੀ ਹੈ ਕਿ 131 ਜਿਹੜਾ ਟਰੈਵਲ ਡਾਕੂਮੈਂਟ ਦਾ ਫਾਰਮ ਹੁੰਦਾ, ਕਈ ਜਣੇ ਇਹਨੂੰ ਆਨਲਾਈਨ ਫਾਈਲ ਕਰ ਸਕਦੇ ਆ। ਤੇ ਉਹਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ, ਜਿਹਨੂੰ ਕੋਈ ਅਰਜੈਂਟ ਹਿਊਮੈਨਿਟੇਰੀਅਨ ਰੀਜ਼ਨ, ਮਤਲਬ ਜਿੱਦਾਂ ਕੋਈ ਇੱਥੇ ਅਮਰੀਕਾ ਦੇ ਵਿੱਚ ਹੈਗਾ, ਕਿਸੇ ਦਾ ਅਸਾਈਲਮ ਦਾ ਕੇਸ ਚੱਲਦਾ ਜਾਂ ਕੁਛ ਵੀ ਆ, ਉਹਨੂੰ ਜੇ ਬਾਹਰ ਜਾਣਾ ਪੈਂਦਾ, ਆਪਣੀ ਫੈਮਿਲੀ ਮੈਂਬਰ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਹੈਲਥ ਖਰਾਬ ਆ, ਸਪੈਸ਼ਲੀ ਉਹ ਵਾਲੇ ਜਿਹੜੇ ਹਿਊਮੈਨਿਟੇਰੀਅਨ ਰੀਜ਼ਨ ਦੀ ਐਗਜ਼ਾਮਪਲ ਦੇ ਰਹੇ ਆ ਕਿ ਜਿਹਨੂੰ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਜੇ ਜਾਣਾ ਪੈਂਦਾ, ਉਹ ਆਪਣਾ 131 ਆਨਲਾਈਨ ਅਪਲਾਈ ਕਰ ਸਕਦਾ। ਤੇ ਉਹ ਲੋਕੀ ਜਿਹੜੇ ਬਾਹਰ ਫਸੇ ਹੋਏ ਆ, ਜਿਨ੍ਹਾਂ ਨੇ ਬਾਹਰੋਂ ਦੀ ਜਿਹੜਾ ਨੇ ਅੰਦਰ ਅਮਰੀਕਾ 'ਚ ਐਂਟਰੀ ਲੈਣੀ ਹੈ, ਉਹ ਵਾਲੇ ਲੋਕੀ ਜਿਹੜੇ ਹੈਗੇ ਆ, ਉਹ ਵੀ ਆਨਲਾਈਨ ਅਪਲਾਈ ਕਰ ਸਕਦੇ ਆ। ਤੇ ਜਿਹੜੇ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ, ਪੈਰੋਲ ਹੋਏ ਆ, ਤੇ ਉਹਨਾਂ ਨੂੰ ਦੁਬਾਰਾ ਆਪਣੀ ਐਕਸਟੈਂਸ਼ਨ ਮੰਗਣੀ ਆ ਤੇ ਉਹ ਕਰ ਸਕਦੇ ਆ। ਤੇ ਇਹਦੇ ਲਈ ਜਿਹੜੇ ਆਨਲਾਈਨ ਜਿੰਨੀਆਂ ਵੀ ਐਪਲੀਕੇਸ਼ਨਸ ਹੈਗੀਆਂ, ਜਿਹੜੇ ਕਈ ਕੇਸਾਂ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਤੁਸੀਂ ਕਰ ਸਕਦੇ ਆ। ਤੇ ਇਹ uscis.gov ਤੇ ਜਾ ਕੇ ਤੁਹਾਡਾ ਅਕਾਊਂਟ ਬਣਦਾ। ਇਹਦੀ ਕੋਈ ਕਾਸਟ ਨਹੀਂ ਹੁੰਦੀ। ਤੇ ਜਦੋਂ ਤੁਸੀਂ ਆਨਲਾਈਨ ਅਕਾਊਂਟ ਰਾਹੀਂ ਕਰਦੇ ਆ ਤਾਂ ਤੁਹਾਨੂੰ ਜਿਹੜੇ ਕੇਸ ਦੇ ਸਟੇਟਸ ਅਪਡੇਟ ਵਗੈਰਾ, ਜਿਹੜੇ ਵੀ ਰਿਸੀਟ ਨੋਟਿਸ ਵਗੈਰਾ ਆਉਂਦੇ ਆ, ਕਾਫੀ ਉਹ ਐਪ ਦੇ ਥਰੂ ਤੁਹਾਨੂੰ ਜਿਹੜੇ ਅਵੇਲੇਬਲ ਹੁੰਦੇ ਆ। ਤੇ ਇਹਦੇ ਨਾਲ ਇਹ ਦੱਸਦੇ ਜਾਈਏ ਕਿ ਜਿਹੜੇ ਆਨਲਾਈਨ ਫਾਈਲਿੰਗ ਹੈਗੀ ਆ, ਇਹ ਜਿਹੜੇ ਲੋਕੀ ਰੀਐਂਟਰੀ ਪਰਮਿਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜੇ ਮੰਗਦੇ ਆ, ਉਹਨਾਂ ਦੇ ਲਈ ਇਹ ਅਵੇਲੇਬਲ ਨਹੀਂ ਹੈਗੀ ਇਸ ਵੇਲੇ। ਜੀ ਬਿਲਕੁਲ, ਇਹ ਇੱਕ ਕਾਫੀ ਵੱਡਾ ਮੁੱਦਾ। ਕਈ ਵਾਰੀ ਲੋਕ ਪੁੱਛਦੇ ਆ ਜੀ ਕਿ ਆਪਾਂ ਨੂੰ ਐਮਰਜੈਂਸੀ ਜਾਣਾ ਪੈਣਾ, ਜਾ ਸਕਦੇ ਜਾਂ ਨਹੀਂ। ਜੀ ਤੇ ਅਗਲਾ ਚੱਲੀਏ, ਟੈਕਸਸ ਵਾਲੇ ਕਹਿੰਦੇ ਆ ਵੀ ਉਹ ਇੱਕ ਫਲੋਟਿੰਗ ਬੈਰੀਅਰ ਪੁੱਟ ਕਰਨ ਜਾ ਰਹੇ ਆ ਯੂਐਸ ਤੇ ਮੈਕਸੀਕੋ ਦੇ ਵਿੱਚ, ਰੀਓ ਗ੍ਰਾਂਡਾ ਦੇ ਲਾਗੇ। ਜੀ ਬਿਲਕੁਲ। ਸੋ ਆਪਾਂ ਦੇਖ ਰਹੇ ਹਾਂ ਆਪਣੇ 2-3 ਸ਼ੋਅ ਵੀ ਜਿਹੜੇ ਲਗਾਤਾਰ ਬੈਕ ਟੂ ਬੈਕ ਗਏ ਸੀ। ਹੁਣ ਪੋਲਿਟਿਕਸ ਦੇ ਬਾਰੇ ਕਾਫੀ ਜਿਹੜੀ ਚਰਚਾ ਉਹ ਛਿੜਨੀ ਹੈ, ਕਿਉਂਕਿ ਇਹ ਹੌਟ ਟੌਪਿਕ ਰਿਹਾ ਹਮੇਸ਼ਾ ਤੇ ਰਹਿਣਾ। ਤੇ ਜਿਹੜੇ ਟੈਕਸਸ ਦਾ ਗਵਰਨਰ ਆ ਗ੍ਰੈਗ ਅਬਾਟ, ਉਹਨੇ ਕਿਹਾ ਕਿ 1000 ਫੁੱਟ ਦੀ ਜਿਹੜੀ ਬॉयਜ਼ ਹੁੰਦੇ, ਜਿਹੜੇ ਫਲੋਟਿੰਗ ਡਿਵਾਈਸ ਕਹਿ ਲਓ, ਪਲਾਸਟਿਕ ਦੇ ਵੱਡੇ ਹੁੰਦੇ ਆ, ਜਿਹੜੇ ਸਮੁੰਦਰਾਂ 'ਚ ਵੀ ਸਾਨੂੰ ਆਮ ਕਈ ਵਾਰੀ ਵੇਖਣ ਨੂੰ ਮਿਲ ਜਾਂਦੇ ਆ, ਉਹਦੀ ਕਹਿੰਦਾ ਹੁਣ ਜਿਹੜੀ ਕੰਧ ਉਹ ਬਣਾ ਦੇਣੀ ਆ। ਤੇ ਰੀਓ ਗ੍ਰਾਂਡੇ ਰਿਵਰ ਜਿਹੜਾ ਹੈਗਾ, ਉਹਦੇ ਗੱਬੇ ਕਹਿੰਦਾ ਆਪਾਂ ਇਹ ਕੰਧ ਜਿਹੜੀ ਖੜੀ ਕਰਨੀ ਹੈ। ਟੈਕਸਸ ਹੁਣ ਤੁਹਾਨੂੰ ਪਤਾ ਉਹ ਰਿਪਬਲਿਕਨ ਸਟੇਟ ਆ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜੇ ਕੋਈ ਆਵਾਜ਼ ਚੱਕਦਾ ਤੇ ਉਹ ਸਭ ਤੋਂ ਜ਼ਿਆਦਾ ਸੁਣੀ ਜਾਂਦੀ ਆ। ਤੇ ਇਹਨਾਂ ਨੇ ਕਹਿੰਦੇ ਕਿ 1000 ਫੁੱਟ ਦੀ ਜਿਹੜੀ ਫਲੋਟਿੰਗ ਕੰਧ ਬਣਾ ਦੇਣੀ ਆ, ਜਿੰਨਾ ਕਿ ਇਮੀਗ੍ਰੈਂਟ ਨੂੰ ਇਹਨਾਂ ਨੂੰ ਲੱਗਦਾ ਕਿ ਰੋਕਣਾ। ਤੇ ਇਹ ਇਹਨਾਂ ਨੇ ਹੋਰ ਵੀ ਜਿਹੜੇ ਕਦਮ ਚੱਕੇ ਆ ਇਲੀਗਲ ਇਮੀਗ੍ਰੈਂਟਸ ਨੂੰ ਰੋਕਣ ਵਾਸਤੇ, ਉਹਨਾਂ ਦੇ ਨਾਲ ਦੇ ਹੀ ਕਦਮ ਆ। ਇਹ ਕਹਿੰਦੇ ਕਿ ਜਿਹੜੀ ਕੰਧ ਆ 4 ਫੁੱਟ ਚੌੜੀ ਹੋਣੀ ਆ। ਤੇ ਪਹਿਲਾਂ ਜਿਹੜੀ ਈਗਲ ਪਾਸ ਕਰਕੇ ਇੱਕ ਸ਼ਹਿਰ ਆ, ਉਹਦੇ ਵਿੱਚ ਇਹ ਕੰਧ ਜਿਹੜੀ ਪਹਿਲਾਂ ਉਹਲੇ ਦੇ ਲਾਗੇ ਜਿਹੜੀ ਬੰਨੀ ਹੈ, ਪਹਿਲਾਂ ਹੀ ਇਹ ਜਿਹੜੀ ਈਗਲ ਪਾਸ ਆ, ਪਹਿਲਾਂ ਹੀ ਕਾਫੀ ਜਿਹੜਾ ਇਹ ਫੋਰਟੀਫਾਈਡ ਆ, ਪਹਿਲਾਂ ਹੀ ਇੱਥੇ ਕਾਫੀ ਜ਼ਿਆਦਾ ਪੁਲਿਸ ਵਗੈਰਾ ਤੈਨਾਤ ਆ। ਤੇ ਹੁਣ ਓਬਵੀਅਸਲੀ ਜਿਹੜੀ ਦੂਜੀ ਕੰਧ ਆ, ਐਕਚੁਅਲ ਬਾਰਡਰ ਵਾਲੀ ਕੰਧ ਆ, ਉਹ ਤਾਂ ਫੈਡਰਲ ਮਸਲਾ ਆ ਗਿਆ। ਉਹਨੂੰ ਤਾਂ ਬਣਾਉਣ ਲਈ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਪੈਸੇ ਤੇ ਫੰਡਿੰਗ ਚਾਹੀਦੀ ਹੈ। ਤੇ ਉਹ ਵਾਲੀ ਕੰਧ ਜਿਹੜੀ ਇਹਨਾਂ ਨੇ ਬਣਾਈ ਸੀ, ਉਹ 1254 ਮਾਈਲ ਦੀ ਆਲਰੇਡੀ ਇਹਨਾਂ ਨੇ ਬਣਾਈ ਹੋਈ ਹੈ। ਤੇ ਹੁਣ ਇਹ ਕਹਿੰਦੇ ਆ ਕਿ ਆਪਾਂ ਜਿਹੜੇ ਆਹ ਫਲੋਟਿੰਗ ਕੰਧਾਂ ਹੈਗੀਆਂ, ਇਹ ਆਪਾਂ ਸਾਨੂੰ ਫਾਇਦਾ ਇਹਦਾ ਇਹ ਹੈ ਕਿ ਇਹਨੂੰ ਆਪਾਂ ਕਿਤੇ ਮਰਜ਼ੀ ਮੂਵ ਕਰ ਸਕਦੇ ਹਾਂ, ਕਿ ਜਿੱਥੇ ਸਾਨੂੰ ਲੱਗਦਾ ਕਿ ਮਾਈਗ੍ਰੈਂਟ ਜਿਹੜੇ ਪਾਸੋਂ ਦੀ ਜ਼ਿਆਦਾ ਜਿਹੜੇ ਆ ਰਹੇ ਆ। ਤੇ ਇਹ ਕਰਕੇ ਹੁਣ ਕੰਧ ਕਿੱਦਾਂ ਦੀ ਲੱਗਣੀ, ਉਹਦੀ ਇਹਨਾਂ ਨੇ ਇਮੇਜ ਵਗੈਰਾ ਵੀ ਦਿਖਾਈ ਆ। ਤੇ ਕਈ ਜਗ੍ਹਾ ਉਹਨਾਂ ਨੇ ਹੁਣ ਇੰਟਰਨੈਟ ਤੇ ਪਤਾ ਨਹੀਂ ਅਸਲੀ ਗੱਲ ਆ ਕਿ ਨਕਲੀ, ਸਹੀ ਗੱਲ ਆ ਕਿ ਫੇਕ ਨਿਊਜ਼ ਆ, ਕਿ ਕਈਆਂ ਨੇ ਉਹਦੇ ਉੱਤੇ ਜਿੱਦਾਂ ਕਹਿ ਲਓ ਕੰਡੇ ਜਿੱਦਾਂ ਹੁੰਦੇ ਆ ਲੋਹੇ ਦੇ ਸਪਾਈਕ ਵੀ ਲਾਏ ਆ, ਕਿ ਹੁਣ ਇਦਾਂ ਦੀ ਇਹਨਾਂ ਨੇ ਕੰਧ ਬਣਾਉਣੀ ਆ ਪਾਣੀ ਦੇ। ਜੀ, ਤਾਂ ਇਹ ਇਹਦਾ ਕਹਿੰਦੇ ਕਿ ਖਰਚਾ ਟੈਕਸਸ ਵਾਲੇ ਕਰੂਗੇ ਜਾਂ ਫੈਡਰਲ ਗਵਰਨਮੈਂਟ ਕਰੂਗੀ? ਕਿਉਂਕਿ ਖਰਚੇ ਦਾ ਵੀ ਕੰਧ ਨੂੰ ਲੈ ਕੇ ਤਾਂ ਬਹੁਤ ਰੌਲਾ ਪਿਆ ਸੀ ਪਹਿਲਾਂ ਹੀ ਖਰਚੇ ਪ੍ਰੈਜ਼ੀਡੈਂਟ ਦਾ ਸਾਹਿਬ ਵੀ ਦਾ। ਦੱਸਦੇ ਆ ਕਿੱਦਾਂ।
ਖਰਚੇ ਦਾ ਵੀ ਮੁੱਦਾ ਮੇਨ ਜਿਹੜਾ ਇਹਦਾ ਹੈਗਾ ਫੰਡਿੰਗ ਦਾ, ਟੈਕਸਸ ਨੇ ਕਾਫੀ ਐਲੋਕੇਟ ਕੀਤੀ ਹੈ। ਸੋ ਇਹ ਕਹਿੰਦੇ ਆ ਕਿ ਗਵਰਨਰ ਕਹਿੰਦਾ ਕਿ 100 ਤੋਂ 1000 ਜਿਹੜਾ ਬੰਦਾ ਝੱਟ ਹੀ ਆ ਜਾਂਦਾ ਫਟਾਫਟ ਹੀ, ਘੰਟਿਆਂ ਬੱਧੀ, ਤੇ ਸਾਨੂੰ ਰੋਕਣੇ ਔਖੇ ਹੋ ਜਾਂਦੇ ਆ ਕਿ ਜਿਹੜੀ ਕੰਧ ਜੇ ਆਪਾਂ ਲਾਉਂਦੇ ਆ ਤਾਂ ਉਹਨਾਂ ਘੱਟੋ ਘੱਟ ਸਲੋ ਹੋਊਗੇ ਪਾਣੀ 'ਚ, ਜੇ ਕੰਧ ਆ ਤਾਂ ਹਰੇਕ ਬੰਦਾ ਆ ਨਹੀਂ ਸਕੂਗਾ। ਤੇ ਜਿਹੜਾ ਅਬੋਰਟ ਆ ਇਹਦੇ ਬਾਰੇ ਦੱਸੀਏ ਕਿ ਇਹ 3rd ਟਰਮ ਰਿਪਬਲਿਕਨ ਆ ਉੱਥੇ ਟੈਕਸਸ ਦਾ, ਤੇ ਇਹਨੇ ਹੁਣ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਚੱਕਿਆ ਆ। ਇਹ ਜਿਹੜਾ ਫਲੋਟਿੰਗ ਡਿਵਾਈਸ ਜਿਹੜੇ ਹੈਗੇ ਆ, ਇਹ ਮਲਟੀ ਮਿਲੀਅਨ ਡਾਲਰ ਪ੍ਰੋਗਰਾਮ ਹੈਗਾ ਕ੍ਰਾਸਿੰਗਸ ਨੂੰ ਰੋਕਣ ਦੇ ਲਈ। ਤੇ ਇਹਦੇ ਨਾਲ ਜਿਹੜੇ ਟੈਕਸਸ ਸੀਗੇ ਉਹ ਵੀ ਜਿੱਦਾਂ ਦੱਸਿਆ ਸੀਗਾ ਪਿਛਲੇ ਸ਼ੋਆਂ ਦੇ ਵਿੱਚ ਕਿ ਕਈ ਸਟੇਟਸ ਨੇ ਆਪਣੇ ਨੈਸ਼ਨਲ ਗਾਰਡ ਤੇ ਪੁਲਿਸ ਵਾਲੇ ਆਪਣੇ ਜਿਹੜੀ ਆਪਣੀ ਸਟੇਟ ਚੋਂ 100 ਜਾਂ ਤੋਂ ਵੱਧ ਲੋਕੀ ਭੇਜੇ ਆ। ਤੇ ਇਹਨਾਂ ਨੇ ਜਿਹੜੇ ਨੈਸ਼ਨਲ ਗਾਰਡ, ਸਟੇਟ ਪੁਲਿਸ ਤੇ ਉਸ ਤੋਂ ਇਲਾਵਾ ਹੁਣ ਇਹ ਜਿਹੜੇ ਫਲੋਟਿੰਗ ਡਿਵਾਈਸ ਇਹ ਵੀ ਲਾਣੇ ਆ। ਤੇ ਜਿਹੜੀ ਕਨਸੈਂਟਰੇਸ਼ਨ ਜਿਹੜੀ ਬਾਰਬਡ ਵਾਇਰ ਹੁੰਦੀ ਆ, ਕੰਡੇ ਵਾਲੀ ਜਿਹੜੀ ਤਾਰ ਹੁੰਦੀ ਆ, ਉਹਦਾ ਵੀ ਕਹਿੰਦੇ ਜਿਹੜੀ ਆਪਾਂ ਵਰਤੋਂ ਉਹ ਕਰਨੀ ਆ, ਘੱਟੋ ਘੱਟ ਇਹ ਇਮੀਗ੍ਰੈਂਟਸ ਜਿਹੜੇ ਹੈਗੇ ਉਹਨੂੰ ਸਲੋ ਕਰ ਦਊਗੀ। ਤੇ 2 ਸਾਲ ਦਾ ਬਜਟ, ਤੁਸੀਂ ਬਜਟ ਦੀ ਗੱਲ ਕਰਦੇ ਸੀ, ਟੈਕਸਸ ਨੇ ਪਿਛਲੇ ਮਹੀਨੇ ਟੈਕਸਸ ਦੇ ਲੈਜਿਸਲੇਚਰ ਨੇ 2 ਸਾਲ ਦਾ ਜਿਹੜਾ ਬਜਟ ਹੈਗਾ $5.1 ਬਿਲੀਅਨ ਜਿਹੜਾ ਬਾਰਡਰ ਸਿਕਿਉਰਿਟੀ ਨੂੰ ਆਪਣੀ ਜਿਹੜੀ ਸਿਰਫ ਇੱਕ ਸਟੇਟ ਨੂੰ ਲੈ ਕੇ ਜਿਹੜਾ ਉਹ ਪਾਸ ਕੀਤਾ। ਤੇ ਜਿਹੜਾ ਇਹ ਫਲੋਟਿੰਗ ਬੈਰੀਅਰ ਹੈਗਾ ਇਹਦਾ ਪਹਿਲਾ ਸਟ੍ਰੈਚ ਜਿਹੜਾ ਹੈਗਾ, ਕਾਕਰੇਨ USA ਕਰਕੇ ਕੋਈ ਕੰਪਨੀ ਹੈ, ਉਹਨੇ ਬਣਾਇਆ, ਤੇ $1 ਮਿਲੀਅਨ ਦਾ ਜਿਹੜਾ ਪਹਿਲਾ ਸਟ੍ਰੈਚ ਉਹਦਾ ਹੈਗਾ ਇੱਕ ਪੋਰਸ਼ਨ। ਹੁਣ ਤੁਸੀਂ ਲਾ ਲਓ, ਹੁਣ ਪਤਾ ਨਹੀਂ ਹੁਣ 5.1 ਬਿਲੀਅਨ ਹੈ ਕੰਟਰੈਕਟਰ ਹੈ, ਕਿੱਧਰੋਂ ਪੈਸਾ ਆਉਣਾ, ਕਿੱਧਰੋਂ ਜਾਣਾ, ਕਿਹਨੂੰ ਫਾਇਦਾ ਹੋਣਾ, ਕਿਹਨੂੰ ਨਹੀਂ ਫਾਇਦਾ ਹੋਣਾ, ਤੇ ਕਿਹਨੂੰ ਨੁਕਸਾਨ ਆ, ਕਿਹਨੂੰ ਕੰਟਰੈਕਟ ਮਿਲਨੇ ਆ, ਇਹ ਬਾਕੀ ਬਾਅਦ ਦੀਆਂ ਗੱਲਾਂ। ਤੇ ਇਹਨੂੰ ਹੁਣ ਜਿਹੜੇ ਲੈ ਕੇ ਕਾਫੀ ਜ਼ਿਆਦਾ ਵਿਵਾਦ ਜਿਹੜੇ ਛਿੜੇ ਹੋਏ ਆ। ਤੇ ਜਦੋਂ ਇਹਨਾਂ ਤੋਂ ਪੁੱਛਿਆ ਗਿਆ ਕਿ ਇਹ ਇਹਨਾਂ ਦੇ ਅਫੀਸ਼ੀਅਲਸ ਤੋਂ ਕਿ ਕਈ ਲੋਕਾਂ ਨੂੰ ਤਾਂ ਤੈਰਨਾ ਨਹੀਂ ਆਉਂਦਾ, ਉਹਨਾਂ ਦੇ ਲਈ ਤੇ ਇਹ ਬਹੁਤ ਡੇਂਜਰਸ ਜਿਹੜੀ ਚੀਜ਼ ਹੋਊਗੀ। ਤੇ ਇਹਨਾਂ ਨੇ ਕਿਹਾ ਕਿ ਅੱਗੋਂ ਜਵਾਬ ਇਹਨਾਂ ਦਾ ਆਇਆ ਕਿ ਤੁਹਾਨੂੰ ਪਹਿਲਾਂ ਬਾਰਡਰ ਟੱਪਣਾ ਹੀ ਨਹੀਂ ਚਾਹੀਦਾ ਸ਼ੁਰੂਆਤੀ ਤੌਰ ਤੇ ਫਿਰ ਤੁਸੀਂ ਜੇ ਤੈਰਨਾ ਨਹੀਂ ਆਉਂਦਾ ਉਹ ਤੁਹਾਡੀ ਪ੍ਰੋਬਲਮ ਹੈ ਨਾ। ਸੋ ਉਹ ਕਹਿੰਦੇ ਆ ਕਿ ਜੇ ਤੁਸੀਂ ਵਿੱਚ ਇੱਦਾਂ ਦਾ ਲਾ ਦੋਗੇ ਬੰਦਾ ਤੈਰ ਕੇ ਆ ਨਹੀਂ ਸਕਦਾ, ਹੁਣ ਪਲਾਸਟਿਕ ਦੀ ਕੰਧ ਕਿੱਥੋਂ ਟੱਪੂਗਾ। ਤੇ ਉਹਨਾਂ ਨੇ ਉਹਨੂੰ ਡਿਸਮਿਸ ਕੀਤਾ, ਕਹਿੰਦੇ ਉਹ ਸਾਡੀ ਜਿਹੜੀ ਹੈਡੇਕ ਨਹੀਂ ਹੈਗੀ। ਤੇ ਜਿਹੜਾ ਇਹਨਾਂ ਦਾ ਚੀਫ ਡਿਪਟੀ ਸ਼ੈਰਿਫ ਹੈਗਾ ਮੈਵਰਿਕ ਕਾਉਂਟੀ ਦਾ, ਜਿਹੜੀ ਈਗਲ ਪਾਸ ਨੂੰ ਲੱਗਦੀ ਹੈ, ਈਗਲ ਪਾਸ ਜਿਹੜਾ ਸ਼ਹਿਰ ਹੈ ਸਭ ਤੋਂ ਜ਼ਿਆਦਾ ਲੋਕੀ ਉੱਥੋਂ ਜਿਹੜੇ ਟੱਪਦੇ ਆ ਕਿਉਂਕਿ ਟੱਪਣਾ ਸੌਖਾ। ਤੇ ਰੋਬਰਟੋ ਡੀ ਲਿਓਨ ਜਿਹੜਾ ਉਹਨਾਂ ਦਾ ਚੀਫ ਡਿਪਟੀ ਸ਼ੈਰਿਫ ਹੈਗਾ, ਉਹ ਕਹਿੰਦਾ ਕਿ ਮਾਈਗ੍ਰੈਂਟ ਜਿਹੜੇ ਹੈਗੇ ਆ ਕਾਫੀ ਜਿਹੜੇ ਉੱਥੇ ਡੁੱਬ ਜਾਂਦੇ ਆ ਉਹ ਵਾਲੇ ਹਿੱਸੇ ਦੇ ਵਿੱਚ। ਤੇ ਕਹਿੰਦਾ 1 ਤੋਂ 2 ਡੈੱਡ ਬੋਡੀ ਕਹਿੰਦਾ ਆਪਾਂ ਹਰ ਰੋਜ਼ ਕਹਿੰਦਾ ਕੱਢਦੇ ਆ, ਲੋਕੀ ਜਿਹੜੇ ਬਾਰਡਰ ਟੱਪੇ ਆਏ ਜਵਾਕ ਜਿਹੜੇ ਡੁੱਬ ਜਾਂਦੇ ਆ। ਤੇ ਕਹਿੰਦਾ ਕੋਈ ਵੀ ਚੀਜ਼ ਜਿਹੜੀ ਇੱਦਾਂ ਦਾ ਕੋਈ ਵੀ ਐਫਰਟ ਜੇ ਸਰਕਾਰ ਕਰੇ ਟੈਕਸਸ ਦੀ ਜਿਹਦੇ ਨਾਲ ਕੀ ਕਹਿੰਦਾ ਸਾਨੂੰ ਡੈੱਡ ਬੋਡੀਆਂ ਨਾ ਕੱਢਣੀਆਂ ਪੈਣ, ਤੇ ਕਹਿੰਦਾ ਮੈਂ ਇਹਨੂੰ ਅਪਰੀਸ਼ੀਏਟ ਕਰਦਾ। ਸੋ ਕਾਈਂਡ ਆਫ ਇਹ ਕਹਿੰਦਾ ਕਿ ਠੀਕ ਹੈ, ਸਹੀ ਕਰ ਰਿਹਾ ਕਿ ਮਰਨ ਨਾਲੋਂ ਚੰਗਾ ਪਹਿਲਾਂ ਹੀ ਉਹਨਾਂ ਨੂੰ ਰੋਕ ਦਿਓ, ਨਹੀਂ ਤਾਂ ਕਹਿੰਦਾ ਸਾਨੂੰ ਡੈੱਡ ਬੋਡੀਆਂ ਕੱਢਣੀਆਂ ਪੈਂਦੀਆਂ। ਤੇ ਤੁਸੀਂ ਇਹਦੇ ਹਿਸਾਬ ਨਾਲ ਲਾ ਲਓ ਕਿ ਮਹੀਨੇ ਦੀਆਂ 120 ਤੱਕ ਡੈੱਡ ਬੋਡੀ ਜਿਹੜੀਆਂ ਹੈਗੀਆਂ ਪੁਲਿਸ ਕੱਢਦੀ ਹੈ ਟੈਕਸਸ ਚੋਂ, ਜਿਹੜੇ ਮਾਈਗ੍ਰੈਂਟ ਬਾਰਡਰ ਜੰਪ ਕਰਦੇ ਆ ਉਹਨਾਂ ਦੀਆਂ। ਤੇ ਹੁਣ ਜਿਹੜੇ ਬਾਕੀ ਦੇ ਲੋਕੀ ਆ ਉਹ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਇਹ ਕਰਨਾ ਉਹਨਾਂ ਨੇ ਕੁਛ ਨਹੀਂ, ਇੱਕ ਜਿਹੜਾ ਮੈਗਾ ਏਜੰਡਾ ਹੈਗਾ ਮੇਕ ਅਮਰੀਕਾ ਗ੍ਰੇਟ ਅਗੇਨ ਹੈ ਨਾ, ਤੇ ਇਹ ਉਹਨਾਂ ਨੂੰ ਬਸ ਪੋਲਿਟਿਕਸ ਕਰਕੇ ਜਿਹੜਾ ਮੈਗਾ ਦਾ ਏਜੰਡਾ ਹੈਗਾ ਉਹਨੂੰ ਇਹ ਪ੍ਰਮੋਟ ਕਰ ਰਿਹਾ, ਹੋਰ ਕੋਈ ਗੱਲ ਇਹਦੇ ਵਿੱਚ ਹੈ ਨਹੀਂ ਗੀ। ਹੁਣ ਉਹ ਕਹਿੰਦੇ ਕਿ ਜਿਹੜੇ ਜਵਾਕ ਆਣੇ ਆ ਸਪੈਸ਼ਲੀ ਫੈਮਲੀਆਂ ਜਿਹੜੀਆਂ ਛੋਟੇ ਜਵਾਕਾਂ ਨਾਲ ਆਣੀਆਂ, ਉਹਨਾਂ ਬਾਰੇ ਤੁਸੀਂ ਕਿੱਦਾਂ, ਉਹਨਾਂ ਬਾਰੇ ਕੀ ਕਹਿੰਦੇ ਆ। ਤੇ ਇਹ ਕਹਿੰਦੇ ਆ ਕਿ ਇਹ ਕਹਿੰਦੇ ਉਹਨਾਂ ਦੇ ਲਈ ਵੀ ਡੈਡ ਐਂਡ ਆ ਕਿ ਜੇ ਜਵਾਕਾਂ ਵਾਲੇ ਜਿਹੜੇ ਹੈਗੇ ਆ ਉਹ ਤਾਂ ਕਹਿੰਦਾ ਖਾਸ ਕਰਕੇ ਕਹਿੰਦਾ ਆਪੇ ਨਹੀਂ ਪਾਣੀ ਚਾਹੂਗੇ ਜਦੋਂ ਉਹਨੂੰ ਪਤਾ ਅਗਰ ਨਾਲ ਉਹਦੇ ਛੋਟੇ ਜਿਹੜੇ ਜਵਾਕ ਆ ਉਹਨਾਂ ਨੇ ਵੀ ਬਾਰਡਰ ਟੱਪਣਾ ਵਾ। ਸੋ ਇਹਨਾਂ ਨੂੰ ਲੱਗਦਾ ਕਿ ਜੇ ਰੀਓ ਗ੍ਰਾਂਡੇ ਰਿਵਰ ਦੇ ਗੱਬੇ ਲਾ ਦੇ ਪਲਾਸਟਿਕ ਦੇ ਬੈਰੀਕੇਡ ਤੇ ਉਹਨਾਂ ਜਿਹੜੀ ਘੱਟੋ ਘੱਟ ਸਲੋ ਡਾਊਨ ਜ਼ਰੂਰ ਹੋ ਜੂਗੀ ਜਿਹੜਾ ਲੋਕਾਂ ਦੀ ਭੀੜ ਆ। ਪਰ ਹੁਣ ਉਦਾਂ ਦੇਖਿਆ ਜਾਵੇ ਤਾਂ ਦੇਖੋ ਤੁਸੀਂ ਮਤਲਬ ਕਿਹੜੇ ਦੇਸ਼ ਇਦਾਂ ਦੇ ਕਿ ਕੰਧਾਂ ਖੜੀਆਂ ਕਰਤੀਆਂ ਕੰਟੀਨੈਂਟ ਤੇ ਗੱਬੇ, ਤੇ ਹੁਣ ਕਹਿੰਦੇ ਆ ਦਰਿਆ ਦੇ ਵਿੱਚ ਕੰਧ ਖੜੀ ਕਰ ਦੇਣੀ ਆ। ਸੋ ਕਾਈਂਡ ਆਫ ਆਪਣਾ ਅਮਰੀਕਾ ਨੇ ਜਿਹੜਾ ਤਮਾਸ਼ਾ ਬਣਾ ਦਿੱਤਾ ਥੋੜਾ ਜਿਹਾ ਜ਼ਿਆਦਾ ਲੋੜ ਨਾਲੋਂ ਵੱਧ। ਜੀ, ਟੈਕਸਸ ਤੋਂ ਬਾਅਦ ਜਿਹੜੀ ਦੂਜੀ ਸਟੇਟ ਆ ਫਲੋਰੀਡਾ, ਉਹਦੇ ਗਵਰਨਰ ਰੌਨ ਡੀਸੈਂਟਿਸ ਪਿਛਲੇ ਦਿਨਾਂ 'ਚ
ਸਾਡੇ ਗਵਰਨਰ ਦੇ ਨਾਲ ਕਾਫੀ ਤੂੰ ਮੈਂ ਹੋਈ ਆ, ਖਾਸ ਕਰਕੇ ਕਹਿੰਦੇ ਵੀ ਉਹਨਾਂ ਦੇ ਜਿਹੜੇ ਰਿਕਰੂਟਰਸ ਆ ਉਹ ਹੁਣ ਕੈਥੋਲਿਕ ਚਰਚ ਵੱਲ ਦੇਖ ਰਹੇ ਆ, ਤੇ ਉਹਨਾਂ ਦੇ ਜੋ ਬਿਸ਼ਪਸ ਆ ਉਹ ਬੜੇ ਅਪਸੈਟ ਹੈਗੇ ਆ। ਜੀ, ਸੋ ਜਿਹਨਾਂ ਨੂੰ ਨਹੀਂ ਖਬਰ ਪਤਾ, ਡੀਸੈਂਟਿਸ ਜਿਹੜਾ ਫਲੋਰੀਡਾ ਵੱਲੋਂ ਜ਼ੋਰ ਪਾਇਆ ਹੋਇਆ ਉਹਨੇ। ਸੋ ਕਈ ਮੁੱਦੇ ਇਹਨਾਂ ਦੇ ਰਿਪਬਲਿਕਨਾਂ ਦੇ ਚੰਗੇ ਵੀ ਆ, ਕਈ ਮੁੱਦੇ ਇਹਨਾਂ ਦੇ ਮਾੜੇ ਵੀ ਆ, ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਮੁੱਦਿਆਂ ਨੂੰ ਕਿਹੜੇ ਨਜ਼ਰ ਨਾਲ ਦੇਖਦੇ ਆ। ਪਿਛਲੀ ਵਾਰੀ ਵੀ ਆਪਾਂ ਡਿਸਕਸ਼ਨ ਕੀਤੀ ਸੀ ਕਾਫੀ ਕਿ ਜਿਹੜਾ ਅੱਜ ਕੱਲ੍ਹ ਹੁਣ ਨਵਾਂ ਵਿਵਾਦ ਇੱਕ ਇਮੀਗ੍ਰੇਸ਼ਨ ਦਾ ਵਾ, ਸਭ ਤੋਂ ਵੱਡਾ ਟੌਪਿਕ, ਤੇ ਦੂਜਾ ਜਿਹੜਾ ਟੌਪਿਕ ਹੈਗਾ ਉਹ ਜਿਹੜੀ ਬੱਚਿਆਂ ਦੀ ਸਕੂਲ ਚਿਲਡਰਨ ਦੀ ਜਿਹੜੀ ਗਰੂਮਿੰਗ ਹੁੰਦੀ ਆ। ਜੀ ਗਰੂਮਿੰਗ ਤੋਂ ਮਕਸਦ ਹੈਗਾ ਕਿ ਜਿਹੜੇ LGBTQ ਕਮਿਊਨਿਟੀ ਵਾਲੇ ਹੈਗੇ ਆ, ਸਪੈਸ਼ਲੀ ਟਰਾਂਸ ਕਮਿਊਨਿਟੀ ਵਾਲੇ ਜਿਹੜੇ ਲੋਕ ਹੈਗੇ ਆ, ਉਹ ਕਹਿੰਦੇ ਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਚੱਕਿਆ ਕਿ ਜਿਹੜੀ ਜਵਾਕਾਂ ਦੀਆਂ ਕਿਤਾਬਾਂ ਹੁੰਦੀਆਂ ਵਾ, ਛੋਟੇ ਛੋਟੇ ਜਵਾਕਾਂ ਦੀਆਂ ਜਿਹੜੀਆਂ ਕਿਤਾਬਾਂ ਵਾ, ਇਹਨੂੰ ਬਹੁਤ ਜ਼ਿਆਦਾ ਨਾਰਮਲਾਈਜ਼ ਕਰ ਰਹੇ ਆ। ਤੇ ਜਿਹੜੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਲਈ ਡਰੈਗ ਸ਼ੋ ਵਗੈਰਾ, ਅਡਲਟ ਦੇ ਡਰੈਗ ਸ਼ੋ ਜਿਹੜੇ ਉਹ ਅਲਾਉ ਕਰ ਰਹੇ ਆ। ਤੇ ਜਿਹੜੇ ਜੈਂਡਰ ਪ੍ਰੋਨਾਊਨਸ ਨੂੰ ਲੈ ਕੇ ਹੀ, ਸ਼ੀ, ਦੈਮ, ਦੇ ਵਾਲੇ ਜਿਹੜੇ ਜੈਂਡਰ ਪ੍ਰੋਨਾਊਨਸ ਆ ਕਿ ਬੰਦਾ ਕਵੇ ਕਿ ਮੈਂ ਆਪਣੇ ਆਪ ਨੂੰ ਫੀਮੇਲ ਆਈਡੈਂਟੀਫਾਈ ਕਰਦਾ, ਜਿਹੜੇ ਜੈਂਡਰ ਪ੍ਰੋਨਾਊਨ ਵਾਲੇ ਇਸ਼ੂ ਆ ਉਹਦੇ ਕਰਕੇ ਬੜੀਆਂ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਕਿ ਫੀਮੇਲ ਦੇ ਰੈਸਟ ਰੂਮ 'ਚ ਬੜੀਆਂ ਪ੍ਰੋਬਲਮਸ ਆ ਰਹੀਆਂ, ਸਪੋਰਟਸ ਦੇ ਵਿੱਚ ਬੜੀਆਂ ਪ੍ਰੋਬਲਮ ਆ ਰਹੀਆਂ। ਤੇ ਕਾਫੀ ਸਾਰੇ ਜਿਹੜੇ ਸੀਗੇ ਜਿਹੜੇ ਕ੍ਰੀਪੀ ਕਰੈਕਟਰ ਹੈਗੇ, ਉਹ ਆਪਣੇ ਆਪ ਜਿਹਦਾ ਮੇਲ ਸੀ ਆਪਣੇ ਆਪ ਨੂੰ ਫੀਮੇਲ ਆਈਡੈਂਟੀਫਾਈ ਕਰਕੇ ਉਹ ਕਹਿੰਦੇ ਕਿ ਸਾਡਾ ਰਾਈਟ ਹੈਗਾ ਕਿ ਆਪਾਂ ਫੀਮੇਲ ਰੈਸਟ ਰੂਮ ਵਗੈਰਾ, ਲੋਕਰ ਰੂਮ ਵਗੈਰਾ ਯੂਜ਼ ਕਰਨੇ ਆ। ਤੇ ਕਾਫੀ ਉਹਨਾਂ ਨੇ ਜਿਹੜੀ ਖਬਰਾਂ ਆਈਆਂ ਕਿ ਸੈਕਸ਼ੂਅਲ ਅਬਿਊਜ਼ ਦੇ ਵੀ ਐਲੀਗੇਸ਼ਨ ਸਕੂਲਾਂ ਦੇ ਵਿੱਚ ਸਾਹਮਣੇ ਆਏ, ਤੇ ਜਿਹੜਾ ਘਰ ਦੇ ਸਾਹਮਣੇ ਆਉਂਦੇ ਸੀਗੇ ਤੇ ਉਹਨਾਂ ਨੂੰ ਨਿੰਦਿਆ ਕਰ ਦਿੱਤੀ ਜਾਂਦੀ ਸੀ ਸਕੂਲ ਸਿਸਟਮ, ਉਹਨਾਂ ਨੂੰ ਜ਼ਿਆਦਾ ਤੇ ਡਰਦੇ ਮਾਰੇ ਕੋਈ ਸਾਹਮਣੇ ਨਹੀਂ ਆਉਂਦਾ ਸੀਗਾ। ਤੇ ਹੁਣ ਜਿਹੜੇ ਬਹੁਤ ਜ਼ਿਆਦਾ ਇਹਦਾ ਰੌਲਾ ਜਿਹੜਾ ਅਮਰੀਕਾ ਦੇ ਵਿੱਚ ਇਸ ਵੇਲੇ ਪਿਆ ਹੋਇਆ, ਤੇ ਉਸ ਤੋਂ ਵੀ ਵੱਡਾ ਜਿਹੜਾ ਹੁਣ ਇੱਥੇ ਚਿਕੋ ਦੀ ਇੱਕ ਲੇਡੀ ਨੇ, ਕੈਲੀਫੋਰਨੀਆ ਹੁਣ ਉੱਦਾਂ ਸਟੇਟ ਵਧੀਆ ਆਹ ਵਾਲੇ ਕੰਮਾਂ ਦੇ ਵਿੱਚ, ਕੈਲੀਫੋਰਨੀਆ ਨੇ ਸਭ ਤੋਂ ਜ਼ਿਆਦਾ ਕਹਿ ਲਓ ਤੌਬਾ ਕੀਤੀ ਹੋਈ ਆ। ਤੇ ਕੈਲੀਫੋਰਨੀਆ ਦੇ ਵਿੱਚ ਕੀ ਸੀਗਾ ਕਿ ਜਿਹਨਾਂ ਨੂੰ ਨਹੀਂ ਪਤਾ ਹੁਣ ਉਹਨਾਂ ਨੂੰ, ਤੁਸੀਂ ਮਤਲਬ ਇਹ ਜਦ ਤੱਕ ਬੰਦਾ ਸੋਚਦਾ ਨਾ ਕਿ ਉੱਦਾਂ ਕਿਤੇ ਫਿਲਮਾਂ 'ਚ ਹੀ ਗੱਲਾਂ ਹੁੰਦੀਆਂ, ਪਰ ਜਦੋਂ ਬੰਦਾ ਦੇਖਦਾ ਕਿ ਯਾਰ ਇਹ ਤਾਂ ਵਾਕਈ ਹੁਣ ਸਾਡੀ ਸਟੇਟ ਦੇ ਵਿੱਚ ਵੀ ਚੀਜ਼ਾਂ ਆ ਗਈਆਂ, ਤਾਂ ਹੁਣ ਤੁਹਾਡੇ ਜਵਾਕਾਂ ਨੂੰ, ਸਾਰਿਆਂ ਦੇ ਜਵਾਕਾਂ ਨੂੰ ਇਹ ਇਫੈਕਟ ਕਰੂਗੀਆਂ। ਸੋ ਕੀ ਚੀਜ਼ ਆ ਕਿ ਉਹ ਕਹਿੰਦੇ ਆ ਹੁਣ ਕਿ ਜੇ ਕੋਈ ਜਵਾਕ ਸਕੂਲ ਦੇ ਕਾਉਂਸਲਰ ਨੂੰ, ਭਾਵੇਂ ਉਹ ਛੋਟੀ ਉਮਰ ਦਾ ਵਾ, 3 ਸਾਲ ਦਾ, 4 ਸਾਲ ਦਾ, ਚੌਥੇ ਗ੍ਰੇਡ ਜਾਂ ਤੀਜੇ ਗ੍ਰੇਡ, ਜੇ ਉਹ ਸਕੂਲ ਦੇ ਕਾਉਂਸਲਰ ਨੂੰ ਕਹਿ ਦੇਵੇ ਕਿ ਉਹ ਆਪਣੇ ਆਪ ਨੂੰ ਮੇਲ ਆਈਡੈਂਟੀਫਾਈ ਕਰਦਾ, ਭਾਵੇਂ ਫੀਮੇਲ ਕੋਈ ਕਵੇ ਆਪਣੇ ਆਪ ਨੂੰ ਮੇਲ ਆਈਡੈਂਟੀਫਾਈ ਕਰਦੇ ਆ, ਤਾਂ ਜਿਹੜਾ ਸਕੂਲ ਦਾ ਕਾਉਂਸਲਰ ਆ ਉਹਨੂੰ ਪੇਰੈਂਟਸ ਨੂੰ ਕੰਸੈਂਟ ਦੇਣ ਦੀ ਲੋੜ ਨਹੀਂ ਹੈਗੀ, ਪੇਰੈਂਟਸ ਨੂੰ ਨੋਟੀਫਾਈ ਕਰਨ ਦੀ ਲੋੜ ਨਹੀਂ ਹੈਗੀ। ਉਹ ਸਿੱਧੇ ਜਿਹੜਾ ਹੈਗਾ ਉਹ ਜਵਾਕ ਨੂੰ ਹਾਰਮੋਨਲ ਟ੍ਰੀਟਮੈਂਟ ਜਿਹੜਾ ਹੈਗਾ ਦੇ ਸਕਦਾ, ਤੇ ਉਹਦੀ ਫੀਮੇਲ ਤੋਂ ਮੇਲ ਜਾਂ ਮੇਲ ਤੋਂ ਫੀਮੇਲ ਜਿਹੜੀ ਕਨਵਰਜਨ ਆ ਉਹ ਹੋ ਸਕਦੀ ਹੈ। ਸੋ ਉਹ ਹੁਣ ਪੇਰੈਂਟਸ ਦਾ ਬੇਸਿਕਲੀ ਕਹਿੰਦੇ ਕਿ ਤੁਹਾਡਾ ਇੱਕ ਤਰ੍ਹਾਂ ਹੱਕ ਖੋ ਰਹੇ ਕਿ ਉਹ ਹੁਣ ਜਿਹੜਾ ਜਵਾਕ ਆ ਉਹਨੂੰ ਕੀ ਪਤਾ। ਸੋ ਇਹ ਬੜਾ ਵੱਡਾ ਜਿਹੜਾ ਡਿਬੇਟ ਜਿਹੜਾ ਹੈਗਾ, ਤਾਂ ਇਹਨਾਂ ਨੇ ਹੁਣ ਦੋਨੋਂ ਪਾਸੋਂ ਜਿਹੜੀ ਧਿਰੋਂ ਫਾਈਟ ਜਿਹੜੀ ਹੁਣ ਚੱਲ ਰਹੀ ਆ, ਤੇ ਹੁਣ ਇਹ ਜਿਹੜੀ ਇਦਾਂ ਦੇ ਜਿਹੜੇ ਹੁਣ ਐਡੀ ਜ਼ਿਆਦਾ ਐਕਸਟ੍ਰੀਮ ਤੇ ਇਹ ਚਲੇ ਗਏ ਆ ਜਿਹਨੂੰ ਲੋਕੀ ਸਪੋਰਟ ਨਹੀਂ ਕਰਦੇ, ਸਪੈਸ਼ਲੀ ਜੈਂਡਰ ਪ੍ਰੋਨਾਊਨਸ ਵਾਲਿਆਂ ਨੂੰ, ਰੈਸਟ ਰੂਮ ਦੇ ਮੁੱਦਿਆਂ ਨੂੰ, ਫੋਰਸਡ ਹਾਰਮੋਨਲ ਟ੍ਰੀਟਮੈਂਟ ਨੂੰ, ਗਰੂਮਿੰਗ ਨੂੰ। ਤੇ ਇਹਦੇ ਕਰਕੇ ਹੁਣ ਜਿਹੜਾ ਹੈਗਾ ਕਿ ਲੋਕੀ ਬਹੁਤ ਜ਼ਿਆਦਾ ਜਿਹੜੇ ਇਸ ਵੇਲੇ ਦੇਸ਼ ਦੇ ਡਿਵਾਈਡਡ ਆ। ਤੇ ਇਹਦੇ ਵਿੱਚ ਤੁਸੀਂ ਹੁਣ ਨਾਲ ਇਮੀਗ੍ਰੇਸ਼ਨ ਥਰੋ ਕਰ ਲਓ, ਜਿਹੜੇ ਡੈਮੋਕ੍ਰੇਟਸ ਆ ਉਹ ਥੋੜਾ ਜਿਹਾ ਇਧਰਲੇ ਪਾਸੇ ਲੈਫਟ ਵੱਲ ਲੀਨ ਕਰਦੇ ਆ, ਥੋੜਾ ਜਿਹਾ ਨਹੀਂ ਕਾਫੀ ਜ਼ਿਆਦਾ ਲੈਫਟ ਵੱਲ ਲੀਨ ਕਰਦੇ ਆ। ਉਹਨਾਂ ਨੂੰ ਜਿਹੜਾ ਸੈਂਟਰ 'ਚ ਆਪਾਂ ਸਾਨੂੰ ਲੱਗਦਾ ਕਿ ਆਉਣਾ ਜ਼ਰੂਰੀ ਆ, ਨਹੀਂ ਤਾਂ ਆਪਣੀਆਂ ਸੀਟਾਂ ਉਹ ਕੈਲੀਫੋਰਨੀਆ 'ਚ ਵੀ ਗਵਾ ਸਕਦੇ ਆ, ਉੱਦਾਂ ਦੀ ਨੌਬਤ ਆ ਗਈ ਆ। ਤੇ ਜਿਹੜੇ ਰਿਪਬਲਿਕਨ ਆ ਉਹ ਹੁਣ ਇਹ ਚੀਜ਼ ਨੂੰ ਚੱਕ ਰਹੇ ਆ, ਤਾਂ ਮੁੱਦਾ ਵਧਾ ਰਹੇ ਆ, ਤੇ ਨਾਲ ਇਮੀਗ੍ਰੇਸ਼ਨ ਉਹਨਾਂ ਨੇ ਮਿਕਸ ਕੀਤਾ। ਤੇ ਹੁਣ ਜਿਹੜਾ ਡੀਸੈਂਟਿਸ ਸੀਗਾ, ਇਹਨੇ ਆਲਰੇਡੀ ਇਦਾਂ ਦੇ ਲਾਅ ਪਾਸ ਕੀਤੇ ਆ ਕਿ ਜਿਹੜੇ ਜਵਾਕਾਂ ਨੂੰ ਤੁਸੀਂ ਘੱਟੋ ਘੱਟ ਜਿਹੜੇ ਤੀਜੇ ਗ੍ਰੇਡ ਤੱਕ ਹੈਗੇ ਆ, ਤੇ ਉਹਨਾਂ ਨੂੰ ਕੋਈ ਵੀ ਇਦਾਂ ਦੀ ਐਜੂਕੇਸ਼ਨ ਨਹੀਂ ਦੇ ਸਕਦੇ, ਜਿਹਨੂੰ ਕਿ ਕਾਫੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ। ਤੇ ਹੁਣ ਡੀਸੈਂਟਿਸ ਨੇ ਕੀ ਕੀਤਾ ਕਿ ਰਿਕਰੂਟਰ ਹਾਇਰ ਕੀਤੇ। ਰਿਕਰੂਟਰ ਹੁੰਦਾ ਕਿ ਜਿਹੜੇ ਜਾ ਕੇ ਲੋਕਾਂ ਨੂੰ ਮਨਾਉਂਦੇ ਕਿ ਭਾਈ ਤੁਸੀਂ ਸਾਡੀ ਗੱਲ ਮੰਨੋ। ਸੋ ਇੱਕ ਸੇਕਰੇਡ ਹਾਰਟ ਕੈਥੋਲਿਕ ਚਰਚ ਸੀਗਾ ਟੈਕਸਸ ਦੇ ਵਿੱਚ, ਐਲ ਪਾਸੋ ਦੇ ਲਾਗੇ ਲੱਗਦਾ। ਐਲ ਪਾਸੋ ਕਾਫੀ ਮੇਜਰ ਜਿਹੜਾ ਬਾਰਡਰ ਸ਼ਹਿਰ ਆਉਂਦਾ ਵਾ, ਤੇ ਉੱਥੇ ਜਿਹੜੇ ਚੁਰਚ ਸੀਗੇ, ਜਿਹੜੇ ਕੋਈ ਮੇਨ ਖਾਸ ਜਿਹੜੇ ਜਿੱਥੇ ਬਿਸ਼ਪ ਦੇ ਜੁਰਿਸਡਿਕਸ਼ਨ ਦੇ ਥੱਲੇ ਆਉਂਦਾ ਸੀਗਾ, ਉੱਥੇ ਇਹਨਾਂ ਨੇ ਕਿਹਾ ਕਿ ਜਿਹੜੇ ਅਸਾਲਮ ਸੀਕਰ ਆ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਨਾ ਸਰਕਾਰ ਨੌਕਰੀਆਂ ਦੇ ਰਹੀ ਆ, ਤੇ ਤੁਹਾਨੂੰ
ਆਪਾਂ ਰਿਕਰੂਟ ਕਰ ਰਹੇ ਹਾਂ ਤੇ ਆਪਾਂ ਤੁਹਾਨੂੰ ਨੌਕਰੀਆਂ ਦੇਵਾਂਗੇ, ਤੁਸੀਂ ਸਾਡੇ ਜਹਾਜ਼ 'ਚ ਬਹਿ ਕੇ ਕੈਲੀਫੋਰਨੀਆ ਚਲ ਜਾਓ। ਜੀ, ਤੇ ਇਹਦੇ ਜਿਹੜੇ ਪੈਸੇ ਸੀਗੇ ਉਹ ਟੈਕਸ ਪੇਅਰ ਦੇ ਰਿਹਾ, ਟੈਕਸ ਪੇਅਰ ਫੰਡਡ ਮਨੀ ਦੇ ਨਾਲ। ਪਰਸਨਲ ਜਿਹੜੇ ਪ੍ਰਾਈਵੇਟ ਜੈਟ ਹੁੰਦੇ ਆ, ਉਹਦੇ ਵਿੱਚ ਚਾਰਟਰ ਫਲਾਈਟਾਂ ਇਹਨਾਂ ਨੇ ਸ਼ੈਤਾਨੀ ਕਰਕੇ ਡੀਸੈਂਟਿਸ ਨੇ, ਕਿ ਨਿਊਜ਼ ਬਣੇ, ਉਹਨੇ ਉੱਥੋਂ ਦੀ ਜਿਹੜੇ ਚਰਚਾਂ 'ਚੋਂ ਰਿਕਰੂਟ ਕਰਕੇ ਜਿਹੜੇ ਇਮੀਗ੍ਰੈਂਟ ਸੀਗੇ, ਉਹ ਚੱਕ ਕੇ ਕੈਲੀਫੋਰਨੀਆ ਭੇਜਤੇ। ਜਿਹੜਾ ਹੁਣ ਫਲੋਰੀਡਾ ਦੇ ਕੈਥੋਲਿਕ ਗਵਰਨਰ ਤੇ ਰਿਪਬਲਿਕਨ ਪ੍ਰੈਜ਼ੀਡੈਂਟ, ਇਹ ਹੁਣ ਫਲੋਰੀਡਾ ਦਾ ਗਵਰਨਰ ਆ ਤੇ ਕੈਥੋਲਿਕ ਹੈਗਾ ਇਹ ਬਹੁਤ ਜ਼ਿਆਦਾ। ਉੱਥੇ ਧਰਮ ਨੂੰ ਵੀ ਤੁਹਾਨੂੰ ਪਤਾ ਕਿ ਹਮੇਸ਼ਾ ਹਰੇਕ ਕੰਟਰੀ 'ਚ ਵਰਤਿਆ ਜਾਂਦਾ, ਅਮਰੀਕਾ ਵੀ ਪਿੱਛੇ ਨਹੀਂ ਹੈਗਾ। ਤੇ ਰਿਪਬਲਿਕਨ ਕੈਂਡੀਡੇਟ ਆ ਤੇ ਇਹਨੇ ਜਿਹੜਾ ਆਪਣਾ ਜਿਹੜਾ ਧਾਰਮਿਕ ਪਹਿਲੂ ਆ, ਆਪਣੇ ਹਿਸਾਬ ਨਾਲ ਕਹਿ ਲਓ ਇੰਟਰਪ੍ਰੇਟ ਕਰਕੇ ਉਹਨੂੰ ਇਮੀਗ੍ਰੇਸ਼ਨ ਦੇ ਵਿੱਚ ਪਾ ਦਿੱਤਾ। ਤੇ ਇਹਦੇ ਕਰਕੇ ਇਹਨੂੰ ਜਿਹੜਾ ਐਲ ਪੈਸੋ ਦਾ ਬਿਸ਼ਪ ਹੈਗਾ, ਕੈਥੋਲਿਕ ਬਿਸ਼ਪ ਹੈਗਾ, ਉਹ ਤੋਂ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਜਿਹੜਾ ਧਾਰਮਿਕ ਸੰਸਥਾਵਾਂ ਨੇ ਦੀ ਨਿੰਦਿਆ ਕੀਤੀ ਹੈ। ਜਿਹੜਾ ਬਿਸ਼ਪ ਹੈਗਾ, ਹੁਣ ਜ਼ਿਆਦਾਤਰ ਜਿਹੜੇ ਚਰਚ ਆ ਸਾਨੂੰ ਪਤਾ ਕਿ ਉਹ ਰਾਈਟ ਵੱਲ ਲੀਨ ਕਰਦੇ ਆ ਨਾ, ਧਾਰਮਿਕ ਜਿਹੜਾ ਕ੍ਰਿਸਚਨ ਅਮਰੀਕਾ ਹੈਗਾ ਐਂਡ ਆਫ ਦਾ ਡੇ। ਸੋ ਉਹ ਕਹਿੰਦਾ ਕਿ ਬਈ ਇੰਨੀ ਡਿਟੇਲ 'ਚ ਕਹਿੰਦਾ ਮੈਂ ਜਾਊਂਗਾ ਨਹੀਂ, ਕਿਉਂਕਿ ਪੋਲਿਟਿਕਸ ਬੜੀ ਕਹਿੰਦਾ ਇਹਦੇ ਆਲੇ ਦੁਆਲੇ ਹੈਗੀ ਆ। ਪਰ ਕਹਿੰਦਾ ਇਹ ਕਲੀਅਰ ਆ ਕਿ ਜਦੋਂ ਇਹਨੇ ਇਹ ਮੂਵ ਵਰਤੀ ਕਿ ਚਰਚ 'ਚੋਂ ਲੋਕਾਂ ਨੂੰ ਰਿਕਰੂਟ ਕਰਨਾ, ਕਹਿੰਦਾ ਕਿ ਇਹਨੇ ਲੋਕਾਂ ਦੇ ਭਲੇ ਦੀ ਲਈ ਨਹੀਂ ਗੱਲ ਸੋਚੀ, ਜਿਹੜੀ ਕਿ ਧਰਮ ਸਾਡਾ ਕਹਿੰਦਾ ਹੈਗਾ ਕਿ ਲੋਕਾਂ ਦੇ ਭਲੇ ਦੀ ਗੱਲ ਕਰਨੀ ਆ, ਗਰੀਬ ਬੰਦੇ ਦੇ ਭਲੇ ਦੀ ਗੱਲ ਕਰਨੀ ਆ। ਕਹਿੰਦਾ ਇਹਨੇ ਸਾਰਾ ਇਹ ਐਂਡ ਆਫ ਦਾ ਡੇ ਇੱਕ ਪੋਲੀਟੀਕਲ ਪੁਆਇੰਟ ਆਪਣਾ ਪ੍ਰੂਵ ਕਰਨ ਲਈ ਇਹ ਚੀਜ਼ ਜਿਹੜੀ ਆ ਉਹਦਾ ਵਰਤੋਂ ਕੀਤੀ ਆ। ਤੇ ਕਾਫੀ ਜਿਹੜੇ ਕਹਿੰਦਾ ਲੋਕੀ ਹੈਗੇ ਆ ਅਮਰੀਕਾ 'ਚ ਆਉਂਦੇ ਆ, ਉਹਨਾਂ ਨੂੰ ਪਤਾ ਨਹੀਂ ਕਿ ਜੀਓਗ੍ਰਾਫੀ ਕਿੱਦਾਂ ਦੀ ਆ ਅਮਰੀਕਾ ਦੀ। ਤੇ ਇਹ ਵਾਕਈ ਗੱਲ ਸਹੀ ਆ। ਹੁਣ ਕਹਿੰਦਾ ਜਿਹੜਾ ਟੈਕਸਸ 'ਚ ਬੈਠਾ ਉਹਨੂੰ ਪਤਾ ਨਹੀਂ ਕਿ ਕੈਲੀਫੋਰਨੀਆ ਕਿੰਨੀ ਦੂਰ ਆ, ਕਿ ਅੱਧੇ ਘੰਟੇ ਦਾ, 2 ਘੰਟੇ ਦਾ, 4 ਘੰਟੇ ਦਾ, ਹਨਾ। ਜੀ, ਤੇ ਜੇ ਕਹਿੰਦਾ ਤੁਸੀਂ ਕਿਸੇ ਦੀ ਹੈਲਪ ਕਰਨੀ ਆ, ਕਿਸੇ ਨੂੰ ਕਿਸੇ ਥਾਂ ਤੇ ਲਿਜਾਣ ਦੀ, ਕਿਸੇ ਡੈਸਟੀਨੇਸ਼ਨ ਤੇ ਜਿੱਥੇ ਉਹਨਾਂ ਦਾ ਸਪਾਂਸਰ ਹੈਗਾ ਤੇ ਜਿੱਥੇ ਉਹਨਾਂ ਨੂੰ ਜੌਬ ਮਿਲ ਸਕਦੀ ਜਾਂ ਕੁਛ ਏਦਾਂ ਦਾ, ਕਹਿੰਦਾ ਉਹ ਚੀਜ਼ ਕਹਿੰਦਾ ਵਾਕਈ ਪ੍ਰਸ਼ੰਸਾਯੋਗ ਆ। ਪਰ ਕਹਿੰਦਾ ਤੁਸੀਂ ਜੇ ਝੂਠ ਬੋਲਦੇ ਹੋ ਉਹਨਾਂ ਨੂੰ ਆਪਣਾ ਪੋਲੀਟੀਕਲ ਪੁਆਇੰਟ ਪ੍ਰੂਵ ਕਰਨ ਲਈ, ਤੇ ਕਹਿੰਦਾ ਉਹ ਬਹੁਤ ਨਿੰਦਿਆਯੋਗ ਆ। ਸਾਡਾ ਕਹਿੰਦਾ ਧਰਮ ਉਹਨੂੰ ਸਪੋਰਟ ਬਿਲਕੁਲ ਨਹੀਂ ਕਰਦਾ। ਤੇ ਕਹਿੰਦਾ ਇੱਕ ਜਿਹੜਾ ਵਿਅਕਤੀ ਜਿਹਨੇ ਆਪਣੇ ਦੇਸ਼ ਦੇ ਵਿੱਚ ਸਾਰਾ ਕੁਛ ਆਪਣਾ ਲੁਟਾ ਦਿੱਤਾ, ਜਿਹਦੇ ਕੋਲ ਕੱਖ ਨਹੀਂ ਬਚਿਆ, ਜਿਹੜਾ ਆਪਣਾ ਦੇਸ਼ ਵੀ ਛੱਡ ਕੇ ਆ ਗਿਆ ਕਿਉਂਕਿ ਉਹਦੇ ਦੇਸ਼ 'ਚ ਉਹਨਾਂ ਧੱਕਾ ਹੁੰਦਾ ਸੀਗਾ, ਜਾਂ ਉਹਨੂੰ ਉੱਥੇ ਖਾਣ ਪੀਣ ਦੇ ਨੌਬਤ ਸੀਗੀ, ਜਾਂ ਉਹਦਾ ਪਰਿਵਾਰ ਸਪੋਰਟ ਨਹੀਂ ਕਰ ਸਕਦਾ ਸੀਗਾ, ਜਾਂ ਜਿੱਥੇ ਗੈਂਗ ਵਾਇਲੈਂਸ ਸੀਗਾ। ਤੇ ਕਹਿੰਦਾ ਏਦਾਂ ਦੇ ਬੰਦੇ ਨੂੰ ਤੁਸੀਂ ਝੂਠ ਦੱਸ ਦਿਓ ਕਿ ਤੈਨੂੰ ਨੌਕਰੀ ਮਿਲ ਜਾਣੀ ਆ, ਤੂੰ ਹੁਣ ਇੱਥੋਂ ਦੀ ਛੱਡ ਦੇ ਤੇ ਕੈਲੀਫੋਰਨੀਆ ਚਲ ਜਾ ਤੇ ਜਹਾਜ਼ 'ਚ ਤੈਨੂੰ ਭੇਜਾਂਗੇ। ਕਹਿੰਦਾ ਇਹ ਮੋਰਲੀ ਕਹਿੰਦਾ ਐਕਸੈਪਟੇਬਲ ਨਹੀਂ ਹੈਗਾ। ਸਾਡਾ ਧਰਮ ਕਹਿੰਦਾ ਇਹਨਾਂ ਅਗਰੀ ਨਹੀਂ ਕਰਦਾ ਰਿਪਬਲਿਕਨਾਂ ਨਾਲ। ਸੋ ਹੁਣ ਧਰਮ ਦਾ ਵੀ ਪਹਿਲੂ ਜਿਹੜਾ ਵਿੱਚ ਮਿਕਸ ਹੋ ਗਿਆ। ਹੁਣ ਫਲੋਰੀਡਾ ਨੇ ਕੀ ਕੀਤਾ ਕਿ ਡੀਸੈਂਟਿਸ ਦੇ ਥੱਲੇ ਲੱਗ ਕੇ 36 ਵੈਨੀਜ਼ੁਏਲਾ ਦੇ ਸੀਗੇ ਮਾਈਗ੍ਰੈਂਟ। ਕਿਉਂ ਵੈਨੀਜ਼ੁਏਲਾ ਦੇ ਸੀਗੇ? ਕਿਉਂਕਿ ਜ਼ਿਆਦਾਤਰ ਉਹ ਜਿਹੜਾ ਚਰਚ ਸੀਗਾ ਉੱਥੇ ਵੈਨੀਜ਼ੁਏਲਾ ਦੇ ਲੋਕੀ ਜਿੱਦਾਂ ਇਕੱਠੇ ਹੁੰਦੇ ਸੀ। ਸੇਮ ਜੀ, ਚੀਜ਼ ਜਿੱਦਾਂ ਹੁਣ ਇੱਥੇ ਗੁਰਦੁਆਰਾ ਮੰਨ ਲਓ ਕਹਿ ਲਓ, ਇੱਥੇ ਸਿੱਖ ਜ਼ਿਆਦਾ ਹੋ ਗਿਆ ਇਮੀਗ੍ਰੈਂਟ, ਰਾਈਟ? ਸੋ ਉਹਨਾਂ ਨੇ ਕੀ ਕੀਤਾ ਕਿ ਟੈਕਸਸ ਤੋਂ ਉਹਨਾਂ ਨੇ ਸੈਕਰਾਮੈਂਟੋ ਚਾਰਟਰ ਫਲਾਈਟਾਂ ਕਰਾ ਕੇ ਫਰਾਈਡੇ ਤੇ ਮੰਡੇ ਨੂੰ ਪਿਛਲੇ ਹਫ਼ਤੇ ਭੇਜਤੇ। ਜਿਹੜਾ ਪਹਿਲਾ ਗਰੁੱਪ ਸੀਗਾ ਉਹਨੂੰ ਰੋਮਨ ਕੈਥੋਲਿਕ ਡਿਓਸਿਸ ਸੈਕਰਾਮੈਂਟੋ ਦੇ ਮੋਹਰੇ ਛੱਡਤਾ, ਲਾਤਾ ਏਦਾਂ ਹੀ ਖੜੇ ਪੈਰੀ, ਨਾ ਉਹਨਾਂ ਨੂੰ ਦੱਸਿਆ ਕਿ ਕੋਈ ਆਉਣਾ। ਤੇ ਇਹ ਜਿਹੜਾ ਹੈਗਾ ਹੈੱਡਕੁਆਟਰ ਹੈਗਾ ਕੈਥੋਲਿਕ ਚੈਰਿਟੀਜ਼ ਦਾ। ਕੈਥੋਲਿਕ ਚੈਰਿਟੀਜ਼ ਜਿਹੜੀ ਸੰਸਥਾ ਵਾ ਉਹ ਇਮੀਗ੍ਰੈਂਟਾਂ ਦੇ ਕੇਸ ਲੜਦੀ ਹੈ, ਸੁਪਰੀਮ ਕੋਰਟ ਤੱਕ ਲੈ ਕੇ ਜਾਂਦੀ ਹੈ, ਹਨਾ। ਸੋ ਇਹਦੀ ਹੁਣ ਤੁਸੀਂ ਸ਼ੈਤਾਨੀ ਦੇਖੋ ਡੀਸੈਂਟਿਸ ਦੀ। ਇਹਨੇ ਜਹਾਜ਼ ਭਰ ਕੇ ਤੇ ਉਹਦੇ ਹੈੱਡਕੁਆਟਰ ਦੇ ਕੈਥੋਲਿਕ ਚੈਰਿਟੀਜ਼ ਦੇ ਜਿਹੜੀ ਇਮੀਗ੍ਰੈਂਟਾਂ ਦੇ ਕੇਸ ਲੜਦੀ ਆ, ਉਹਨਾਂ ਦੇ ਮੂਹਰੇ ਰਾਤੋਂ ਰਾਤ ਤੇ ਇਹਨਾਂ ਨੇ ਜਿੱਦਾਂ 36 ਜਣੇ ਜਹਾਜ਼ ਨਾਲ ਭੇਜਤੇ ਤੇ ਕੋਈ ਉਹਨਾਂ ਨੂੰ ਸਾਈਨ ਨਹੀਂ ਦਿੱਤਾ, ਕੁਛ ਨਹੀਂ ਦਿੱਤਾ। ਤੇ ਲੋਕਲ ਜਿਹੜੇ ਐਡਵੋਕੇਟ ਸੀਗੇ, ਹੋਰ ਜਿਹੜੇ ਇਮੀਗ੍ਰੇਸ਼ਨ ਦੇ ਵਕੂਲ ਅਫੀਸ਼ੀਅਲ ਸੀਗੇ, ਉਹਨਾਂ ਨੇ ਫਿਰ ਦੂਜਾ ਗਰੁੱਪ ਉਹਨਾਂ ਨੇ ਦੇਖਿਆ ਕਿ ਉਸ ਤੋਂ ਬਾਅਦ ਏਅਰਪੋਰਟ ਦੇ ਲਾਗੇ ਉਹਨਾਂ ਨੇ ਲਾ ਦਿੱਤਾ। ਤੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਕਿੱਥੇ ਜਾਣਾ, ਕਿੱਦਾਂ ਜਾਣਾ, ਬਸ ਉਹਨਾਂ ਨੂੰ ਉੱਥੇ ਲਾ ਕੇ ਤੇ ਚੱਲ ਗਏ, ਹਨਾ। ਤੇ ਜਿਹੜਾ ਗਵਰਨਰ ਆ ਫਲੋਰੀਡਾ ਦਾ, ਉਹ ਕਹਿੰਦਾ ਕਿ ਇਹ ਟ੍ਰਿਪ ਕਹਿੰਦਾ ਵਲੰਟਰੀ ਆ, ਕਹਿੰਦਾ ਆਪਾਂ ਵੇਵਰ ਸਾਈਨ ਕਰਾਏ ਆ ਤੇ ਕਹਿੰਦਾ ਸਾਡੀ ਲਾਇਬਿਲਿਟੀ ਨਹੀਂ, ਕਹਿੰਦਾ ਆਪਾਂ ਵੇਵਰ ਸਾਈਨ ਕਰਾਏ ਆ। ਤੇ ਹੋਰ ਉਹ ਸ਼ੈਤਾਨੀ ਇਹ ਕਰ ਰਿਹਾ ਕਿ ਕਹਿੰਦਾ ਕੈਲੀਫੋਰਨੀਆ ਤੇ ਆਪ ਕਹਿੰਦੀ ਆ ਕਿ ਇਮੀਗ੍ਰੈਂਟ ਨੂੰ ਵੈਲਕਮ ਕਰਨਾ ਚਾਹੀਦਾ, ਇਹ ਸੈਂਚੁਰੀ ਸਟੇਟ ਆ, ਸੈਂਚੁਰੀ ਸਿਟੀ ਹੈਗੀਆਂ। ਕਹਿੰਦਾ ਇਹਨਾਂ ਨੇ ਤਾਂ ਆਪ ਸੱਦਾ ਪੱਤਰ ਓਪਨ ਹੀ ਰੱਖਿਆ ਹੋਇਆ ਕਿ ਬਾਰਡਰ ਖੁੱਲੇ ਹੋਣੇ ਚਾਹੀਦੇ ਆ। ਤੇ ਕਹਿੰਦਾ ਮੇਰੇ ਵੱਲ ਤੁਸੀਂ ਉਂਗਲ ਨਹੀਂ ਚੱਕ ਸਕਦੇ, ਕਿਉਂਕਿ ਕਹਿੰਦਾ ਮੈਂ ਪੂਰਾ ਲੋਕਾਂ ਤੋਂ ਆਪਾਂ ਬਕਾਇਦਾ ਸਾਈਨ ਕਰਾਏ ਆ ਇਮੀਗ੍ਰੈਂਟਾਂ ਤੋਂ ਪੇਪਰ, ਕਿ ਉਹ ਆਪਣੀ ਮਰਜ਼ੀ ਨਾਲ ਏਦਾਂ ਕਰ ਰਹੇ ਆ। ਤੇ ਇਹ ਕਹਿੰਦਾ ਕਿ ਬਾਰਡਰ ਬੰਦ ਹੋਣਾ ਚਾਹੀਦਾ ਵਾ ਤੇ ਸਾਡੇ ਸਾਡੇ ਕੋਲ ਸਾਨੂੰ ਕੋਈ ਏਦਾਂ ਦੇ ਇਮੀਗ੍ਰੈਂਟ ਸਾਡੇ ਦੇਸ਼ 'ਚ ਆਉਣੇ ਨਹੀਂ ਚਾਹੀਦੇ।
ਪਰ ਜੇ ਕਹਿੰਦਾ ਕੈਲੀਫੋਰਨੀਆ ਨੇ ਪਾਲਿਸੀ ਰੱਖਣੀ ਆਪਣੀ ਕਿ ਬਾਰਡਰ ਖੁੱਲ੍ਹਾ ਹੋਣਾ ਚਾਹੀਦਾ, ਓਪਨ ਬਾਰਡਰ ਪਾਲਿਸੀ ਹੋਣੀ ਚਾਹੀਦੀ, ਤੇ ਤੁਸੀਂ ਸੈਂਚਰੀ ਜੂਰਿਸਡਿਕਸ਼ਨ ਆਪਣਾ ਬਣਾਉਣਾ ਵਾ, ਤੇ ਕਹਿੰਦਾ ਫਿਰ ਤੁਹਾਨੂੰ ਕਹਿੰਦਾ ਨਤੀਜਾ ਉਹਦਾ ਜਿਹੜਾ ਭੁਗਤਣੇ ਪੈਣਾ ਵਾ, ਤੇ ਕਹਿੰਦਾ ਤਾਂ ਕਰਕੇ ਆਪਾਂ ਜਿਹੜੇ ਬੰਦੇ ਆ ਇਹ ਭੇਜੇ ਆ। ਤੇ ਮਈ ਦੇ ਵਿੱਚ ਡੀਸੈਂਟਿਸ ਨੇ ਫਲੋਰੀਡਾ ਦੇ ਵਿੱਚ ਲਾਅ ਬਣਾਇਆ ਸੀਗਾ ਕਿ $12 ਮਿਲੀਅਨ ਇਹਨੇ ਜਿਹੜਾ ਫਲਾਈਟਾਂ ਦੇ ਲਈ, ਜਿਹੜੀਆਂ 2 ਫਲਾਈਟਾਂ ਸੀਗੀਆਂ ਸੈਨ ਐਂਟੋਨੀਓ ਤੋਂ ਮਾਰਥਾ ਵਿਨਿਆਰਡ, ਇਹਦੀ ਵੀ ਖਬਰ ਆਪਾਂ ਕੀਤੀ ਸੀਗੀ, ਮੈਸਾਚੂਸੇਟ ਚ ਭੇਜੇ ਸੀਗੇ ਪਹਿਲਾਂ, ਹਨਾ ਜੀ। ਤੇ ਹੁਣ ਮੈਨੂੰ ਪਤਾ ਨਹੀਂ ਕਿ ਇੰਨੇ ਪੈਸੇ ਲੱਗਦੇ ਵੀ ਆ ਕਿ ਕਿੱਦਾਂ ਰਿਕਰੂਟਰਾਂ ਨੂੰ ਕੀ ਦਿੰਦੇ ਆ, ਮਤਲਬ ਹੁਣ $12 ਮਿਲੀਅਨ ਇਹ ਖਰਚ ਰਹੇ ਆ ਫਲਾਈਟਾਂ ਦੇ ਉੱਤੇ ਇਹ ਸਾਰਾ ਪਖੰਡ ਕਰਨ ਨੂੰ। ਹੁਣ ਜਿਹੜੀ ਮਾਰਥਾ ਵਿਨਿਆਰਡ ਦੀ, ਜੇ ਤੁਸੀਂ ਰਿਪਬਲਿਕਨਾਂ ਦੇ ਡਿਬੇਟ ਸੁਣੋ, ਉਹ ਕਾਫੀ ਜ਼ਿਆਦਾ ਜਿਹੜਾ ਕਹਿ ਲਓ ਹੁਣ ਇੱਕ ਉਹੀ ਬਣ ਗਿਆ ਕਿ ਮਾਰਥਾ ਵਿਨਿਆਰਡ ਵਾਲੀਆਂ ਫਲਾਈਟਾਂ ਇਦਾਂ ਕਹਿ ਕੇ ਉਹਨਾਂ ਨੂੰ ਕਹਿੰਦੇ ਆ ਕਿ ਚੱਕੋ ਉਹਨਾਂ ਨੂੰ ਤੇ ਭੇਜੋ ਕੈਲੀਫੋਰਨੀਆ ਵੱਲ, ਜਾਂ ਜਿਹੜੀ ਉਹ ਵਾਲੇ ਸਟੇਟ ਜਿੱਥੇ ਕਿ ਇਮੀਗ੍ਰੈਂਟ ਨੂੰ ਵੈਲਕਮ ਕਰਦੇ ਆ। ਤੇ ਜਦੋਂ ਵੀ ਇਹ ਮਾਰਥਾ ਵਿਨਿਆਰਡ ਫਲਾਈਟਾਂ ਦੀ ਗੱਲ ਚੱਲਦੀ ਆ, ਤੁਸੀਂ ਦੇਖੋਗੇ ਕਿ ਕਾਫੀ ਤਾਲੀਆਂ ਮਾਰਦੇ ਰਿਪਬਲਿਕਨ, ਜਿਹੜਾ ਇਕੱਠ ਖੜਾ ਹੁੰਦਾ ਹਨਾ। ਜੀ। ਤੇ ਜਿਹੜੀ ਸੈਕਰਾਮੈਂਟੋ, ਜਿਹੜਾ ਨਹੀਂ ਪਤਾ ਦੱਸਦੇ ਜਾਈਏ, ਕੈਲੀਫੋਰਨੀਆ ਦੀ ਰਾਜਧਾਨੀ ਆ, ਸਾਰੀਆਂ ਪਾਲਿਸੀਆਂ ਉੱਥੋਂ ਬਣਦੀਆਂ, ਤੇ ਜ਼ਿਆਦਾਤਰ ਇਹ ਲੈਫਟ ਲੀਨਿੰਗ ਆ। ਤੇ ਸੇਮ ਤਰੀਕੇ ਨਾਲ ਨਿਊਯਾਰਕ, ਵਾਸ਼ਿੰਗਟਨ ਡੀਸੀ ਤੇ ਸ਼ਿਕਾਗੋ ਵੀ ਲੈਫਟ ਲੀਨਿੰਗ ਜਿਹੜੇ ਗੜ ਆ। ਤੇ ਇਹ ਹੁਣ ਜਿਹੜੀਆਂ ਬਾਰਡਰ ਤੋਂ ਫਲਾਈਟਾਂ ਭਰ ਕੇ ਬੰਦਿਆਂ ਦੀਆਂ, ਉਹਨਾਂ ਨੂੰ ਝੂਠ ਬੋਲ ਕੇ ਇਹ ਵਾਲੀਆਂ ਜਗ੍ਹਾ 'ਚ ਭੇਜ ਦਿੰਦੇ ਆ। ਹੁਣ ਸੁਣਨ ਨੂੰ ਤਾਂ ਲੋਕੀ ਕਹਿੰਦੇ ਆਹੋ ਭੇਜ ਦਿਓ ਕੈਲੀਫੋਰਨੀਆ ਭੇਜ ਦਿਓ, ਨਿਊਯਾਰਕ ਭੇਜ ਦਿਓ, ਡੀਸੀ ਭੇਜ ਦਿਓ, ਸ਼ਿਕਾਗੋ ਭੇਜ ਦਿਓ, ਤੇ ਉੱਥੇ ਨੌਕਰੀ ਕੋਈ ਹੈ ਨਹੀਂ, ਤੇ ਨਾ ਹੀ ਉਹਨਾਂ ਨੂੰ ਕੋਈ ਉੱਥੇ ਰਿਸੀਵ ਕਰਨ ਵਾਲਾ। ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹ ਵੀ ਕੈਥੋਲਿਕ ਆ ਜੀ। ਤੇ ਹੁਣ ਪੋਲਿਟਿਕਸ ਇੰਟਰਸਟਿੰਗ ਇਦਾਂ ਹੋਈ ਆ ਕਿ ਜਿਹੜਾ ਡੀਸੈਂਟਿਸ ਆ, ਉਹਦੇ ਵਾਂਗੂ ਜੋ ਬਾਈਡਨ ਦੇ ਵੀ ਸਿੰਘ ਫਸੇ ਹੋਏ ਆ ਇਹਨਾਂ ਨਾਲ, ਬਿਸ਼ਪਸ ਦੇ ਨਾਲ। ਜਿਹੜੇ ਜੋ ਬਾਈਡਨ ਦੇ ਸਿੰਘ ਆ, ਉਹਦੇ LGBTQ+ ਜਿਹੜੇ ਰਾਈਟ ਹੈਗੇ ਆ, ਅਬੋਰਸ਼ਨ ਦੇ ਰਾਈਟ ਹੈਗੇ ਆ, ਉਹਨੂੰ ਲੈ ਕੇ ਫਸੇ ਹੋਏ ਆ। ਸੋ ਹੁਣ ਚਰਚ ਦਾ ਦੋਨਾਂ ਨਾਲ ਪੰਗਾ ਕਾਈਂਡ ਆਫ ਲਾਈਕ ਹੈਗਾ। ਚਰਚ ਜਿਹੜਾ ਹੈਗਾ ਉਹ ਇਮੀਗ੍ਰੈਂਟ ਨੂੰ, ਚਰਚ ਦਾ ਮਤਲਬ ਹੁੰਦਾ ਧਰਮ, ਮਤਲਬ ਕੋਈ ਵੀ ਨਾਲ ਉਹ ਜਿਹੜਾ ਹੈਗਾ ਇਮੀਗ੍ਰੈਂਟ ਨੂੰ ਸਪੋਰਟ ਕਰਦਾ ਧਰਮ, ਤੇ LGBTQ ਦੇ ਹੱਕਾਂ ਨੂੰ ਉਹ ਨਹੀਂ ਸਪੋਰਟ ਕਰਦਾ, ਕਿਉਂਕਿ ਧਾਰਮਿਕ ਗ੍ਰੰਥਾਂ 'ਚ ਲਿਖਿਆ। ਲੋਕੀ ਕਿਸੇ ਲੈਵਲ ਤੇ LGBTQ ਰਾਈਟਸ ਨੂੰ ਸਪੋਰਟਸ ਕਰਦੇ ਵੀ ਸੀਗੇ, ਕਾਫੀ ਇਹਨਾਂ ਦੀ 10-15 ਸਾਲ ਤੋਂ ਲੌਬੀ ਵੀ ਸੀਗੀ, ਕਾਫੀ ਇਹਨਾਂ ਨੇ ਆਪਣੀ ਜਿਹੜੀ ਕਹਿ ਲਓ ਆਪਣੇ ਗਰੁੱਪ ਨੂੰ ਅੱਗੇ ਵੀ ਲੈ ਕੇ ਗਏ ਆ। ਪਰ ਹੁਣ ਜਿਹੜਾ ਇਹਨਾਂ ਨੇ ਆਹੀ ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਕਿ ਗਰੂਮਿੰਗ ਵਾਲਾ ਮੁੱਦਾ, ਰੈਸਟ ਰੂਮ ਵਾਲਾ ਮੁੱਦਾ, ਜੈਂਡਰ ਪ੍ਰੋਨਾਉਂਸ ਵਾਲਾ ਮੁੱਦਾ, ਇੱਥੇ ਇਹ ਜ਼ਿਆਦਾ ਲੈ ਗਏ। ਹੁਣ ਲੋਕੀ ਇਹਨਾਂ ਟੁੱਟ ਵੀ ਬਹੁਤ ਗਏ ਆ ਹੁਣ ਇਹਦੇ ਕਰਕੇ, ਇਮੀਗ੍ਰੇਸ਼ਨ ਕਰਕੇ, LGBTQ ਹੱਕਾਂ ਕਰਕੇ। ਅਬੋਰਸ਼ਨ ਦਾ ਜਿਹੜਾ ਮੁੱਦਾ ਸੀਗਾ, ਰੋ ਵੀ ਵੇਡ ਜਿਹੜਾ ਕੇਸ ਸੀਗਾ, ਉਹਦੇ ਬਾਰੇ ਵੀ ਆਪਾਂ ਡਿਸਕਸ਼ਨ ਕੀਤੀ ਸੀ ਕਿ ਰੋ ਵੀ ਵੇਡ ਜਿਹੜਾ ਸੀਗਾ ਹਿਸਟੋਰਿਕ ਕੇਸ ਸੀਗਾ, ਸੁਪਰੀਮ ਕੋਰਟ ਨੇ ਖਾਰਜ ਕਰਤਾ ਸੀਗਾ, ਤੇ ਜਿਹੜੇ ਅਬੋਰਸ਼ਨ ਦੇ ਹੱਕ ਸੀਗੇ ਵਾਪਸ ਸਟੇਟਾਂ ਵੱਲ ਭੇਜਤੇ ਸੀਗੇ। ਸੋ ਅਬੋਰਸ਼ਨ ਦਾ ਵੀ ਮੁੱਦਾ ਹੁਣ ਜਿਹੜਾ ਉਹ ਗਰਮ ਹੈ ਇਸ ਵੇਲੇ। ਕਿਉਂ ਗਰਮ ਹੈ? ਕਿਉਂਕਿ ਸਟੇਟਸ ਨੂੰ ਆਪਣੇ ਆਪਣੇ ਹੱਕ ਜਿਹੜੇ ਮਿਲ ਗਏ ਆ। ਜੇ ਡਾਕਟਰਾਂ ਦੀ ਸੁਣੋ ਤਾਂ ਇੰਡੀਆਨਾ ਦੀ ਜਿਹੜੀ ਡਾਕਟਰ ਸੀਗੀ, ਕਾਫੀ ਚਰਚਾ ਦੇ ਵਿੱਚ ਸੀਗੀ, ਮੈਨੂੰ ਨਾਂ ਨਹੀਂ ਉਹਦਾ ਟਾਪ ਆਫ ਮਾਈ ਹੈਡ ਯਾਦ। ਜੀ। ਉਹਨੇ ਕੋਈ ਡਿਸਕਸ਼ਨ ਕੀਤੀ ਸੀ ਤਾਂ ਉਹਦੇ ਪਿੱਛੇ ਜਿਹੜੀ ਗਵਰਨਰ ਕਹਿੰਦਾ ਸੀ ਇਹਦੀ ਇਨਵੈਸਟੀਗੇਸ਼ਨ ਕਰਨੀ ਹੈ। ਹੁਣ ਉਹ ਸੂ ਵੀ ਐਕਚੁਅਲੀ ਕਰ ਰਹੀ ਹੈ ਅਟਰਨੀ ਜਨਰਲ ਨੂੰ ਕਿ ਇਹ ਜ਼ਿਆਦਾ ਅਗਰੈਸਿਵ ਹੋ। ਸੋ ਜਿਹੜੀ ਮੈਡੀਕਲ ਕਮਿਊਨਿਟੀ ਆ ਉਹ ਤੋਂ ਪੁੱਛੋ, ਮੈਡੀਕਲ ਕਮਿਊਨਿਟੀ ਕਹਿੰਦੀ ਆ ਕਿ ਲੋਕਾਂ ਨੇ ਬਿੱਲ ਤਾਂ ਜ਼ਰੂਰ ਪਾਸ ਕਰਤੇ ਅਬੋਰਸ਼ਨ ਵਾਲੇ, ਕਿ ਖੁਸ਼ੀ ਤਾਂ ਬਹੁਤ ਮਨਾਈ ਕਿ ਰੋ ਵਰਸਸ ਵੇਡ ਰਿਵਰਸ ਹੋ ਗਿਆ, ਪਰ ਇਹ ਫੀਮੇਲ ਦੇ ਹੱਕਾਂ ਦੇ ਲਈ ਵਧੀਆ ਗੱਲ ਨਹੀਂ ਹੈਗੀ, ਹਨਾ। ਤੇ ਉਹ ਕਹਿੰਦੇ ਕਿ ਜਦੋਂ ਹੁਣ ਕੀ ਹੈਗਾ ਕਿ ਜਦੋਂ ਇਹ ਕਾਨੂੰਨ ਜਿਹੜੇ ਤੁਹਾਨੂੰ ਪ੍ਰੋਟੈਕਟ ਕਰਦੇ ਆ ਕੈਂਸਲ ਹੋ ਜਾਂਦੇ ਆ, ਤਾਂ ਉਹ ਕਹਿੰਦੇ ਕਿ ਸਾਡੇ ਕੋਲ ਲੋਕੀ ਆਉਂਦੇ ਆ ਤੇ ਉਹ ਆ ਕੇ ਕਹਿੰਦੇ ਆ ਕਿ ਸਾਨੂੰ ਹੁਣ ਰਿਅਲਾਈਜ਼ ਹੋਇਆ ਕਿ ਕਿਹੜੇ ਹੱਕ ਫੀਮੇਲਸ ਤੋਂ ਖੋਲੇ ਗਏ ਆ, ਤੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਕਿਹੜੀ ਐਕਸਟੈਂਟ ਤੱਕ ਗੱਲ ਹੋ ਰਹੀ ਆ, ਕੀ ਇਹਦਾ ਸਕੋਪ ਹੈਗਾ। ਉਹਨਾਂ ਨੇ ਸੋਚਿਆ ਨਹੀਂ ਸੀਗਾ, ਕਿਉਂਕਿ ਹੁਣ ਪੇਪਰ ਤੇ ਗੱਲਾਂ ਕਰਨੀਆਂ, ਟੀਵੀ ਤੇ ਗੱਲਾਂ ਕਰਨੀਆਂ, ਨਿਊਜ਼ ਵਰਦੀਨੈਸ ਕੁਝ ਹੋਰ ਹੁੰਦੀ ਆ। ਜਦੋਂ ਉਹ ਲਾਅ ਸਾਹਮਣੇ ਆਂਦਾ ਫਿਰ ਲੋਕਾਂ ਨੂੰ ਪਤਾ ਲੱਗਦਾ। ਇਹਦੀ ਇੱਕ ਐਗਜ਼ਾਮਪਲ ਛੋਟੀ ਜਿਹੀ ਜੇ ਦਈਏ, ਸਾਰੇ ਲੋਕੀ ਜਿਹੜੇ ਓਬਾਮਾ ਦੀ ਨਿੰਦਿਆ ਕਰਦੇ ਆ, ਮੈਂ ਆਪਣੀ ਲਾਈਫ ਦੇ ਵਿੱਚ ਬੰਦਿਆਂ ਨੂੰ ਕੋਈ ਇੱਦਾਂ ਨੂੰ ਜਾਣਦਾ ਜਿਹੜੇ ਸਾਰੀ ਉਮਰ ਗਾਲਾਂ ਕੱਢਦੇ ਰਹੇ, ਤੇ ਜਦੋਂ ਆਪਣੀਆਂ ਨੌਕਰੀਆਂ ਮੈਂ ਵੱਡੇ ਉਮਰ ਵਾਲੇ ਬੰਦਿਆਂ ਦੀ ਗੱਲ ਕਰ ਰਿਹਾ ਕਿ ਜਦੋਂ ਫਿਰ ਆਪਣੀ ਨੌਕਰੀ ਜਾਂਦੀ ਲੱਗੀ, ਇੰਪਲੋਇਰ ਕੋਲ ਇੰਸ਼ੋਰੈਂਸ ਨਹੀਂ ਮਿਲੀ, ਤਾਂ ਫਿਰ ਬੜੇ ਲੋਕਾਂ ਨੂੰ ਜਿਹੜੀ ਓਬਾਮਾ ਕੇਅਰ ਐਂਡ ਦੇ ਵਿੱਚ ਯਾਦ ਆ ਗਈ ਸੀਗੀ, ਯਾਰ ਹੁਣ ਤੇ ਓਬਾਮਾ ਕੇਅਰ ਆ। ਹੁਣ ਇਦਾਂ ਕਿ ਜੇ ਸਾਰੀ ਜ਼ਿੰਦਗੀ ਗਾਲਾਂ ਕੱਢੀਆਂ ਤਾਂ ਫਿਰ ਉਹਨੂੰ ਨਾ ਯੂਜ਼ ਕਰੋ, ਰਾਈਟ। ਸੋ ਇਦਾਂ ਕਿ
ਰੌਲਾ ਵਿਵਾਦ ਬਹੁਤ ਜ਼ਿਆਦਾ, ਮੁੱਦੇ ਬੜੇ ਜ਼ਿਆਦਾ, ਹਰੇਕ ਸਾਈਡ ਤੇ ਭਾਵੇਂ ਸਾਰਾ ਦਿਨ ਆਪਾਂ ਡਿਬੇਟ ਕਰਦੇ ਰਹੀਏ, ਪ੍ਰੋ ਚੋਇਸ, ਪ੍ਰੋ ਲਾਈਫ, ਇਹ ਉਹ, ਸਾਡ ਆਪਣਾ ਕੋਈ ਲੈਣਾ ਦੇਣਾ ਨਹੀਂ, ਸਾਡੀ ਇੱਕ ਵੋਟ ਨਾਲ ਕੋਈ ਫਰਕ ਨਹੀਂ ਪੈਣਾ, ਹਨਾ। ਉਹ ਤਾਂ ਹੁਣ ਬਰੋਡਰ ਕੰਟਰੀ ਦੇ ਮੁੱਦੇ ਜਿਹੜੇ ਜਦੋਂ ਦਾ ਆਪਾਂ ਆਏ ਸੀਗੇ ਉਦੋਂ ਵੀ ਇਹੀ ਆ, ਹੁਣ ਵੀ ਇਹੀ ਆ, ਇਹ ਰਹਿਣੇ ਹੀ ਆ ਇੱਥੇ। ਅਮਰੀਕਾ ਦਾ ਇਹ ਜਿਹੜਾ ਹੈਗਾ ਪੋਲੀਟੀਕਲ ਜਿਹੜਾ ਢਾਂਚਾ ਹੈਗਾ, ਤੁਸੀਂ ਕਹੋਗੇ ਕਿ ਕਿਉਂ ਇਹਨਾਂ ਦੀ ਗੱਲ ਕਰਦੇ ਆ, ਸਾਨੂੰ ਇਹਨਾਂ ਕੀ ਲੈਣ ਦੇਣਾ, ਆਪਾਂ ਤਾਂ ਇੱਥੇ ਕੰਮ ਕਰਨ ਆਏ ਆ, ਕਮਾਉਣ ਆਏ ਆ। ਪਰ ਇਹ ਏਦਾਂ ਕਿ ਇਹ ਜਿਹੜੇ ਇਹਨਾਂ ਦੇ ਸੈਂਟਰਲ ਜਿਹੜੇ ਮੁੱਦੇ ਹੈਗੇ ਆ, ਤੇ ਇਮੀਗ੍ਰੇਸ਼ਨ ਹੁਣ ਉਹਨਾਂ ਦੇ ਵਿੱਚ ਇੱਕ ਆ ਗਈ ਆ। ਤੇ ਜਿਹੜਾ ਬਿਸ਼ਪ ਸੀਗਾ, ਤੇ ਬਿਸ਼ਪ ਨੇ ਕਹਿੰਦਾ ਕਿ ਜਿਹੜਾ ਦਾ ਕਿ ਸੇਕਰਡ ਹਾਰਟ ਚਰਚ ਜਿਹੜਾ ਕੁਛ ਬਲਾਕ ਦੂਰ ਹੀ ਆ ਮੈਕਸੀਕੋ ਤੋਂ, ਤੇ ਇਹ ਐਲ ਪਾਸੋ ਦੇ ਲਾਗੇ ਕਾਫੀ ਜ਼ਿਆਦਾ ਜਿਹੜੇ ਐਕਟਿਵ ਆ। ਜੀ। ਤੇ ਇਹ ਜਿਹੜਾ ਬਿਸ਼ਪ ਸੀਗਾ, ਇਹਨੂੰ ਇਹ 10 ਸਾਲ ਤੋਂ ਜ਼ਿਆਦਾ ਇਹਨੂੰ ਹੋ ਗਏ ਆ। ਸੋ ਇਹ ਜਿਹੜਾ ਬਿਸ਼ਪ ਵੀ ਆ, ਇਹ ਵੀ ਕੋਈ ਏਦਾਂ ਨਹੀਂ। ਇਹ ਜਿਹੜੇ ਪਾਦਰੀ ਜਿਹੜੇ ਹੁੰਦੇ ਆ, ਇਹ ਵੀ ਬੜੀ ਵੋਟ ਕੰਟਰੋਲ ਕਰਦੇ ਆ, ਜਿੱਦਾਂ ਆਪਣੇ ਇੰਡੀਆ 'ਚ ਚੱਲਦਾ ਸਾਰਾ, ਹਨਾ। ਧਰਮ ਤੇ ਜੀ। ਪੋਲਿਟਿਕਸ ਮਿਕਸ ਹੁੰਦੀ ਆ, ਸੇਮ ਜਿਹੜੀ ਚੀਜ਼ ਆ ਇੱਥੇ ਵੀ ਹੁੰਦੀ ਆ। ਤੇ ਹੁਣ ਮੁੱਦਾ ਇਹ ਆ ਗਿਆ ਕਿ ਦੋਨੋਂ ਪਾਰਟੀਆਂ ਨਾਲ ਇਹਨਾਂ ਦੇ ਸਿੰਘ ਜਿਹੜੇ ਖਹਿ ਪਏ ਆ। ਤੇ ਧਰਮ ਦਾ ਜਿਹੜਾ ਅਮਰੀਕਾ ਦੇ ਵਿੱਚ ਦੱਸਿਆ ਤਾਂ ਕਿਸੇ ਟਾਈਮ ਸੀਗਾ, ਹਨਾ, ਜਿਹੜਾ ਕ੍ਰਿਸਚੀਅਨਿਟੀ ਆ ਉਹ ਵੀ ਆਪਣੀ ਡਾਰਕ ਏਜਸ ਤੋਂ ਲੈ ਕੇ ਰੈਨੇਸੈਂਸ ਮੂਵਮੈਂਟ ਤੋਂ, ਇਹਨਾਂ ਦੇ ਵੀ ਬੜੀਆਂ ਕਰੂਸੇਡਸ ਵਗੈਰਾ, ਇਹਨਾਂ ਦੇ ਵੀ ਕਾਫੀ ਕਹਿ ਲਓ ਤੁਸੀਂ ਇਨਕਲਾਬ ਆਏ ਆ ਇਹਨਾਂ ਦੇ ਵੀ ਹੁਣ। ਪਰ ਜਿਹੜਾ ਲੇਟੈਸਟ ਸੀਗਾ, ਇੰਨਾ ਜ਼ਿਆਦਾ ਧਾਰਮਿਕ ਕੰਟਰੀ ਜਿਹੜਾ ਕਹਿ ਲਓ ਕਿ ਨਹੀਂ ਹੈਗਾ, ਪਰ ਧਰਮ ਦਾ ਫੇਰ ਵੀ ਜਿਹੜਾ ਬੋਲਬਾਲਾ ਇੱਥੇ ਕਾਫੀ ਆ, ਤੇ ਉਹ ਵੀ ਕਾਫੀ ਜਿਹੜੀ ਲੌਬੀ ਜਿਹੜੀ ਵੋਟ ਨੂੰ ਇਨਫਲੂਐਂਸ ਜਿਹੜੀ ਕਰਦੀ ਆ। ਤੇ ਹੁਣ ਜੇ ਥੋੜੀ ਜਿਹੀ ਹੋਰ ਡਿਟੇਲ 'ਚ ਜਾਈਏ ਤੇ ਖਬਰਾਂ ਨੂੰ ਜੇ ਸਮਾਪਤੀ ਵੱਲ ਤੁਰੀਏ, ਤੇ ਦੋ ਬੰਦੇ ਜਿਹੜੇ ਇਹਨਾਂ ਨੇ ਤੇ ਇੱਕ ਜਨਾਨੀ, 3 ਜਣੇ ਇਹਨਾਂ ਨੇ ਫਲੋਰੀਡਾ ਵਾਲਿਆਂ ਨੇ ਰਿਕਰੂਟ ਕੀਤੇ ਸੀਗੇ ਚਰਚ ਦੇ ਬਾਹਰੋਂ ਲੋਕਾਂ ਨੂੰ ਚੱਕਣ ਲਈ। ਇਹ ਲੋਕਾਂ ਨੇ ਇਹ ਜਿਹੜੇ 3 ਬੰਦੇ ਸੀਗੇ, ਇਹਨਾਂ ਨੇ ਪੂਰਾ ਸਰੇਆਮ ਜਾ ਕੇ ਝੂਠ ਬੋਲਿਆ। ਇੱਕ ਵੈਨੇਜ਼ੁਏਲਾ ਦਾ ਬੰਦਾ, ਉਹਦੀ ਇੰਟਰਵਿਊ ਆਈ, ਉਹ ਕਹਿੰਦਾ ਕਿ ਉਹਨੂੰ ਨਾ ਕਹਿੰਦੇ ਕਿ ਆਇਆ ਤੈਨੂੰ ਮੋਟਲ 'ਚ ਲੈ ਕੇ ਚੱਲੀਏ, ਇੱਥੇ ਕਿੱਥੇ ਚਰਚ ਚੁਰਚ ਧੱਕੇ ਖਾਈ ਫਿਰਦਾ। ਤੇ ਉਹਦੀ ਘਰ ਵਾਲੀ ਸੀ ਤੇ 4 ਜਵਾਕ ਸੀ ਉਹਦੇ। ਜੀ। ਤੇ ਕਹਿੰਦਾ 3 ਕੁ ਦਿਨ ਹੋ ਰਿਹਾ ਉੱਥੇ, ਤੇ ਕਹਿੰਦਾ ਫਿਰ ਉਹਨੂੰ ਸ਼ੱਕ ਜਿਹਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਕਹਿੰਦੇ ਕਿ ਤੂੰ ਨਾ ਇਕੱਲਾ ਚੱਲ ਜਾ ਫਲਾਈਟ ਤੇ ਫਲਾਈਟ ਬੁੱਕ ਆ, ਤੇ ਪਿੱਛੋਂ ਤੇਰੇ ਘਰ ਦੇ ਜਿਹੜੇ ਘਰ ਵਾਲੀ ਤੇਰੀ ਤੇ ਜਵਾਕ ਤੇਰੇ ਜਿਹੜੇ ਆ ਮਗਰੋਂ ਆ ਜਾਂਦੇ ਆ ਫਲਾਈਟ ਤੇ ਕਹਿੰਦਾ ਉੱਥੋਂ ਮੈਨੂੰ ਸ਼ੱਕ ਜਿਹਾ ਪਿਆ, ਕਹਿੰਦਾ ਨਹੀਂ ਜੇ ਜਾਣਾ ਤੇ ਇਕੱਠੇ ਜਾਣਾ। ਉਹ ਗਿਆ ਨਹੀਂ, ਤੇ ਉਹਦਾ ਇੱਕ ਕੰਟਰੀ ਦਾ ਹੋਰ ਸਾਥੀ ਸੀਗਾ, ਉਹ ਚਲ ਗਿਆ। ਤੇ ਜਦੋਂ ਗਿਆ ਤੇ ਉਹਨੇ ਜਾ ਕੇ ਫਿਰ ਉਹਨੂੰ ਫੋਨ ਲਾਇਆ ਕਿ ਆਈ ਨਾ, ਇੱਥੇ ਸਕੈਮ ਆ, ਤੇ ਬਾਕੀਆਂ ਨੂੰ ਵੀ ਦੱਸ ਇੱਥੇ ਕੋਈ ਜੋਬ ਜੂਬ ਕੁਛ ਨਹੀਂ ਹੈਗੀ, ਨਾ ਹੀ ਕੋਈ ਇੱਥੇ ਰਹਿਣ ਦੀ ਜਗ੍ਹਾ। ਤੇ ਕਹਿੰਦਾ ਸਾਨੂੰ ਗੱਭੇ ਰਾਤ ਨੂੰ ਕਹਿੰਦਾ ਸੜਕ ਤੇ ਛੱਡ ਕੇ ਜਿਹੜੇ ਚਲ ਗਏ ਆ, ਤੇ ਕਿਤੇ ਕਹਿੰਦਾ ਕੁਛ ਜਾਣ ਵਾਲਾ ਕੋਈ ਸਹਾਰਾ ਦੇਣ ਵਾਲਾ ਨਹੀਂ ਸੀਗਾ। ਤੇ ਜਿਹੜਾ ਸੇਕਰਡ ਹਾਰਟ ਆ, ਇਹ ਇੱਕ ਹਮੇਸ਼ਾ ਤੋਂ ਵੈਲ ਨੋਨ ਸ਼ੈਲਟਰ ਆ। ਕਹਿੰਦੇ ਇਹ ਸੈਨ ਡਿਏਗੋ ਤੋਂ ਲੈ ਕੇ ਟੈਕਸਸ ਤੱਕ ਇਹਦੇ ਕਾਫੀ ਜਿਹੜੀਆਂ ਹੋਰ ਬ੍ਰਾਂਚਾਂ ਬਰੂੰਚਾਂ ਹੈਗੀਆਂ ਕੈਥੋਲਿਕ ਚੈਰਿਟੀਜ਼ ਵਾਲਿਆਂ ਦੀਆਂ, ਕਾਫੀ ਇਹ ਕੇਸ ਕੂਸ ਇਮੀਗ੍ਰੈਂਟ ਰਾਈਟਸ ਲਈ ਕੈਥੋਲਿਕ ਚੈਰਿਟੀਜ਼ ਇਹਨਾਂ ਦੇ ਹੁਣ ਜਿਹੜੇ ਕੈਥੋਲਿਕ ਚੈਰਿਟੀਜ਼ ਵਾਲੇ ਤੁਸੀਂ ਦੇਖੋਗੇ, ਇਹਨਾਂ ਦੇ ਕੇਸ ਕੂਸ ਵਾਧੂ ਇਹ ਸੁਪਰੀਮ ਕੋਰਟ ਲੈਵਲ ਤੱਕ ਇਨਵੋਲਵ ਆ। ਮਤਲਬ ਕਿ ਇਮੀਗ੍ਰੇਸ਼ਨ ਇਹਨਾਂ ਦੇ ਸੈਂਟਰ ਦੇ ਵਿੱਚ ਹੈ ਨਾ, ਕਿਉਂਕਿ ਜਿਹੜੇ ਸਾਊਥ ਅਮਰੀਕਨ ਆ ਉਹ ਬਹੁਤ ਧਾਰਮਿਕ ਕ੍ਰਿਸਚਨ ਲੋਕ ਹੈਗੇ ਆ ਸਾਰੇ। ਤੇ ਇਹ ਆਪਣੇ ਜੋ ਵੀ ਇਹਨਾਂ ਦਾ ਰੀਜ਼ਨ ਹੈ, ਕੈਥੋਲਿਕ ਚੈਰਿਟੀਜ਼ ਕਾਫੀ ਨੇਕ ਕੰਮ ਉਸ ਗੱਲੋਂ ਕਰਦੀਆਂ ਇਮੀਗ੍ਰੇਸ਼ਨ ਵੱਲੋਂ, ਹਨਾ। ਤੇ ਉਹ ਕਹਿੰਦੇ ਕਿ ਇਹ ਫੂਡ, ਸ਼ਾਵਰ, ਹਾਊਸਿੰਗ, ਹਰੇਕ ਚੀਜ਼ ਜਿਹੜੀ ਪ੍ਰੋਵਾਈਡ ਕਰਦੀ ਸੀਗੀ। ਤੇ ਫਿਰ ਰਾਤੋਂ ਰਾਤ ਜਿਹੜੇ ਚਰਚ ਵਾਲੇ ਸੀਗੇ, ਉਹਨਾਂ ਨੇ ਜਿਹੜੇ ਵੀ ਇਹ ਬੰਦੇ ਸੀਗੇ, ਇਹਨਾਂ ਨੂੰ ਐਬਜ਼ੋਰਬ ਕੀਤਾ। ਤੇ ਜਿਹੜਾ ਬਿਸ਼ਪ ਸੀਗਾ ਇਹਨਾਂ ਦਾ, ਕਹਿੰਦਾ ਕਿ ਉਹਨੇ ਪ੍ਰਸ਼ੰਸਾ ਕੀਤੀ ਇਹਦੀ, ਕਿ ਜਿਹੜੀ ਕੈਥੋਲਿਕ ਚੈਰਿਟੀ ਸੀਗੀ ਉਹਨੇ ਕੋਈ ਖਬਰ ਵੀ ਨਹੀਂ ਬਣਾਈ ਇਹਦੀ, ਤੇ ਉਹਨਾਂ ਨੇ ਸਿੱਧੇ ਰਾਤੋਂ ਰਾਤ ਉਹਨਾਂ ਨੂੰ ਹਾਊਸ ਕੀਤਾ, ਤੇ ਜੋ ਵੀ ਸਹਾਇਤਾ ਦੇਣੀ ਸੀ ਦਿੱਤੀ ਆ। ਤੇ ਇਹ ਜਿਹੜਾ ਹੁਣ ਧਰਮ ਹੈ, ਇਹ ਧਾਰਮਿਕ ਲੋਕ ਆ, ਇਹ ਹੁਣ ਡੀਸੈਂਟਿਸ ਦੀ ਜਿਹੜੀ ਚੰਗੀ ਨਿੰਦਿਆ ਜਿਹੜੀ ਉਹ ਕਰ ਰਹੇ ਆ ਇਸ ਵੇਲੇ। ਜੀ। ਤੇ ਜੀ ਅਗਲੀ ਖਬਰ 'ਤੇ ਚਲੀਏ। ਤੇ ਐਰਿਕ ਐਡਮ ਕਹਿੰਦੇ ਪਏ ਯੂਓਪੀ ਨੂੰ ਐਂਟੀ ਇਮੀਗ੍ਰੈਂਟ ਕਰੂਸੇਡ ਜੋ ਆ ਉਹ ਨਿਊਯਾਰਕ ਨੂੰ ਲਿਆ ਰਿਹਾ। ਹੁਣ ਨਿਊਯਾਰਕ ਦਾ ਦੱਸਦੀ ਹੈ ਜੀ, ਨਿਊਯਾਰਕ ਵੀ ਜਿਹੜਾ ਸੈਂਟਰ ਤੇ ਹੈਗਾ, ਨਿਊਯਾਰਕ ਦਾ ਹੁਣ ਮਸਲਾ ਕੀ ਸੀਗਾ ਕਿ ਨਿਊਯਾਰਕ ਦਾ ਜਿਹੜਾ ਮੇਅਰ ਹੈ ਐਰਿਕ ਐਡਮ, ਇਹਨੇ ਬਿਆਨ ਦੇਣੇ ਸ਼ੁਰੂ ਕਰਤੇ। ਇਹ ਡੈਮੋਕ੍ਰੇਟ ਆ, ਇਹਨੇ ਬਿਆਨ ਦੇਣੇ ਸ਼ੁਰੂ ਕਰਤੇ ਕਿ ਜਿਹੜੀ ਸਿਟੀ ਆ ਸਾਡੀ, ਇਹ ਡਿਸਟਰੋਏ ਹੋ ਗਈ ਮਾਈਗ੍ਰੈਂਟ ਕ੍ਰਾਈਸਿਸ ਨਾਲ, ਕਿ ਮਾਈਗ੍ਰੈਂਟ ਬਹੁਤ ਜ਼ਿਆਦਾ ਆ ਗਏ। ਉੱਦਾਂ ਇਹ ਆ ਕਿ ਮਾਈਗ੍ਰੈਂਟ ਆਏ ਵੀ ਬਹੁਤ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਹੁਣ ਇੱਦਾਂ ਕਿ ਤੁਹਾਡੀ ਪੋਜੀਸ਼ਨ ਕੀ ਹੈਗੀ ਆ, ਹੁਣ ਮੁੱਦਾ ਸਾਰਾ ਹੈਗਾ
ਮਾਈਗ੍ਰੈਂਟ ਤਾਂ ਹੁਣ ਆਪਾਂ ਵੀ ਸਾਰੇ ਮਾਈਗ੍ਰੈਂਟ ਆ, ਜਿਹੜੇ ਸਾਨੂੰ ਸੁਣਨ ਵਾਲੇ ਆ ਉਹ ਵੀ ਮਾਈਗ੍ਰੈਂਟ ਆ, ਭਾਵੇਂ ਯੂਐਸ ਪਾਸਪੋਰਟ ਆ। ਐਂਡ ਆਫ ਦਾ ਡੇ ਹਰੇਕ ਬੰਦਾ ਕਿਸੇ ਨਾ ਕਿਸੇ ਮੌਕੇ ਤੇ ਇਸ ਕੰਟਰੀ 'ਚ ਮਾਈਗ੍ਰੈਂਟ ਸੀਗਾ, ਰਾਈਟ। ਤੇ ਉਹ ਕਹਿੰਦਾ ਕਿ ਬਈ ਮਾਈਗ੍ਰੈਂਟ ਬਹੁਤ ਜ਼ਿਆਦਾ ਆ ਗਏ ਆ ਤੇ ਸਾਡੇ ਸ਼ਹਿਰ ਦਾ ਜਿਹੜਾ ਢਾਂਚਾ ਉਹ ਇਹਨੂੰ ਸਪੋਰਟ ਨਹੀਂ ਕਰ ਸਕਦਾ, ਤੇ ਨੈਸ਼ਨਲ ਗਵਰਨਮੈਂਟ ਨੇ ਕਹਿੰਦਾ ਸਾਡੇ ਤੇ ਆਪਣੀ ਬਿੱਠ ਕਰਤੀ ਆ, ਤੇ ਕਹਿੰਦਾ ਸਿਟੀ ਹਾਲ ਦੇ ਸਟੈਪ ਤੇ ਖੜੇ ਹੋਣ ਦੀ ਬਜਾਏ ਕਹਿੰਦਾ ਸਾਨੂੰ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਮੂਹਰੇ ਜਾਣਾ ਚਾਹੀਦਾ। ਬਾਈਡਨ ਨਾਲ ਇਸ਼ਾਰਾ ਹੋ ਰਿਹਾ। ਜੀ ਤੇ ਕਹਿੰਦਾ ਲੇਬਰ ਕਹਿੰਦਾ ਜਿਹੜੀ ਹੈਗੀ ਆ ਇਮੀਗ੍ਰੈਂਟਸ ਦੀ, ਕਹਿੰਦਾ ਉਹਨੇ ਇਹ ਦੇਸ਼ ਨੂੰ ਬਣਾਇਆ, ਕਹਿੰਦਾ ਉਹ ਗੱਲ ਮੈਂ ਮੰਨਦਾ, ਪਰ ਕਹਿੰਦਾ 60,000 ਬੰਦੇ ਕਹਿੰਦਾ ਇੱਕੋ ਸਾਲ 'ਚ ਕਹਿੰਦਾ ਸਾਡੇ ਸ਼ਹਿਰ ਤੇ ਤੁਸੀਂ ਸੁੱਟਤੇ ਆ, ਤੇ ਕਹਿੰਦਾ ਡਿਜ਼ਾਸਟਰ ਹੋ ਗਿਆ ਕਹਿੰਦਾ ਸਾਡੇ ਸ਼ਹਿਰ ਤੇ ਕਹਿੰਦਾ 60,000 ਬੰਦਿਆਂ ਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਲਈ, ਜਿਹੜੇ ਇਮੀਗ੍ਰੈਂਟ ਆ ਉਹਨਾਂ ਨੂੰ ਮੈਡੀਕਲ ਇਹ ਉਹ ਸਾਰੀਆਂ ਫੈਸਿਲਿਟੀਆਂ 2024 ਚ ਕਹਿੰਦਾ ਜਿਹੜਾ ਬਜਟ ਇਹਨਾਂ ਨੇ ਐਸਟੀਮੇਟ ਕੀਤਾ ਉਹ ਕੀਤਾ $4.3 ਬਿਲੀਅਨ। ਸੋ ਇਹ ਕਹਿੰਦਾ ਕਿ ਨੈਸ਼ਨਲ ਲੈਵਲ ਤੇ ਪਾਲਿਸੀਆਂ ਬਣਦੀਆਂ ਵਾ ਤੇ ਸਟੇਟ ਨੂੰ ਜਿਹੜਾ ਉਹਦਾ ਬਿੱਲ ਚੱਕਣਾ ਪੈਂਦਾ, ਤੇ ਕਹਿੰਦਾ $4.3 ਬਿਲੀਅਨ ਜਿਹੜੇ ਸੀਗੇ ਨਿਊਯਾਰਕ ਦੇ ਹਿੱਸੇ ਆਉਂਦੇ ਆ। ਮੇਨ ਹੁਣ ਮੁੱਦਾ ਨਿਊਯਾਰਕ 'ਚ ਇਹ ਉੱਠਿਆ ਸੀਗਾ ਕਿ ਨਿਊਯਾਰਕ ਦੇ ਹੁਣ ਇੰਨੇ ਜ਼ਿਆਦਾ ਇਮੀਗ੍ਰੈਂਟ ਆ ਗਏ, ਹੁਣ ਇਦਾਂ ਤਾਂ ਹੈ ਨਹੀਂ ਕਿ ਲੋਕਾਂ ਨੇ ਆਪਣੇ ਘਰ ਖੋਲ ਦੇਣੇ ਆ ਕਿ ਗੈਸਟ ਰੂਮ 'ਚ ਆ ਜਾਓ ਤੁਸੀਂ। ਤੇ ਜਿਹੜਾ ਸਕੂਲ ਸਿਸਟਮ ਸੀਗੇ ਨਿਊਯਾਰਕ ਸਿਟੀ ਦੇ ਸਕੂਲ ਸੀਗੇ ਉਹ ਯੂਜ਼ ਹੋ ਰਹੇ ਸੀਗੇ ਮਾਈਗ੍ਰੈਂਟਾਂ ਨੂੰ ਰੱਖਣ ਲਈ, ਤੇ ਹੋਰ ਤਾਂ ਕੋਈ ਚੋਇਸ ਨਹੀਂ ਹੁੰਦੀ। ਹੁਣ ਜਾਂ ਤੁਸੀਂ ਸਟੇਡੀਅਮਾਂ 'ਚ ਪਾ ਸਕਦੇ ਆ, ਜਾਂ ਤੁਸੀਂ ਮੰਦਿਰ ਗੁਰਦੁਆਰੇ ਚਰਚਾਂ 'ਚ ਪਾ ਸਕਦੇ ਆ, ਜਾਂ ਫਿਰ ਸਕੂਲਾਂ 'ਚ ਪਾ ਸਕਦੇ ਆ। ਹੋਰ ਤਾਂ ਕੋਈ ਹੈ ਨਹੀਂਗਾ ਐਡਾ ਵੱਡਾ ਅਦਾਰਾ ਜਿਹਦੇ ਵਿੱਚ ਕਿ ਇਮੀਗ੍ਰੈਂਟ ਰਹਿ ਸਕਣ। ਜੀ ਤੇ ਇਹ ਕਹਿੰਦਾ ਕਿ ਬਈ ਇਹ ਨਿਊਯਾਰਕ ਲਈ ਕਿਉਂਕਿ ਸਕੂਲ ਤੁਸੀਂ ਵਰਤੋਂ ਕਰ ਲਏ, ਕਹਿੰਦਾ ਇਹ ਬਰਡਨ ਕਹਿੰਦਾ ਫੇਅਰ ਨਹੀਂ ਹੈਗਾ ਕਿ ਸਕੂਲਾਂ ਨੂੰ ਚੱਕਣਾ ਪਵੇ, ਪੇਰੈਂਟਸ ਨੂੰ ਚੱਕਣਾ ਪਵੇ, ਜਵਾਕਾਂ ਨੂੰ ਚੱਕਣਾ ਪਵੇ। ਹੁਣ ਹੁੰਦਾ ਕੀ ਆ, ਜਦੋਂ ਤੁਸੀਂ ਇਦਾਂ ਦੇ ਬਿਆਨ ਦਿੰਦੇ ਆ, ਜਿਹੜੇ ਹੁਣ ਪੇਰੈਂਟਸ ਆ ਉਹਨਾਂ ਦੇ ਜਵਾਕ ਜਾਂਦੇ ਆ ਉਹ ਫਿਰ ਭੁੱਲ ਜਾਂਦੇ ਆ ਕਿਸੇ ਮੌਕੇ ਤੇ ਕਿ ਉਹ ਵੀ ਕਿਸੇ ਵੇਲੇ ਮਾਈਗ੍ਰੈਂਟ ਸੀਗੇ, ਜਾਂ ਜੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਜਿਹਨਾਂ ਨੇ ਅੱਗੋਂ ਦੀ ਬੁਲਾਇਆ ਉਹ ਵੀ ਕਿਸੇ ਵੇਲੇ ਸ਼ਾਇਦ ਅਸਾਲਮ ਲੈ ਕੇ ਪੱਕੇ ਹੋਏ ਆ। ਉਹ ਜਿਹੜਾ ਬੈਂਡ ਵੈਗਨ ਤੇ ਚੜ ਜਾਂਦੇ ਉਹ ਵੀ ਕਿ ਨਹੀਂ ਇਹਨਾਂ ਨੂੰ ਟੰਗੋ, ਇਹ ਮਾੜੇ ਆ, ਸਾਡੇ ਸਕੂਲ ਇਹਨਾਂ ਨੇ ਸਾਡਾ ਚੰਗਾ ਭਲਾ ਸ਼ਹਿਰ ਇਹਨਾਂ ਨੇ ਖਰਾਬ ਕਰ ਦੇਣਾ, ਇਦਾਂ ਦੇ ਸੈਂਟੀਮੈਂਟ ਜਿਹੜੇ ਉੱਠਣ ਲੱਗ ਪੈਂਦੇ ਆ, ਹਨਾ। ਇਹੀ ਜਿਹੜਾ ਪੋਲੀਟੀਸ਼ੀਅਨ ਉਹ ਚਾਹੁੰਦੇ ਆ। ਹੁਣ ਹੋਇਆ ਕੀ, ਪਰ ਗੇਮ ਪੈ ਗਈ ਪੁੱਠੀ, ਤੇ ਜਿਹੜੇ ਮੇਅਰ ਦੀਆਂ ਸਟੇਟਮੈਂਟ ਸੀਗੀਆਂ ਇਹ ਚੱਕ ਲਈਆਂ ਰਾਈਟ ਵਿੰਗ ਵਾਲਿਆਂ ਨੇ, ਰਾਈਟ ਵਿੰਗ ਜਿਹੜਾ ਰਿਪਬਲਿਕਨ ਤੇ ਐਂਟੀ ਇਮੀਗ੍ਰੈਂਟ ਆਰਗੇਨਾਈਜੇਸ਼ਨ ਨੇ। ਉਹ ਕਹਿੰਦਾ ਕਿ ਉਹਨਾਂ ਨੇ ਇਹਦੀ ਨਿਊਜ਼ ਹੀ ਬਣਾਤੀ, ਇਹ ਹੀਰੋ ਬਣਨ ਨੂੰ ਤੁਰਿਆ ਫਿਰਦਾ ਹੈਗਾ ਕਿ ਮੈਂ ਵੋਟ ਇਕੱਠੀ ਕਰ ਲੂੰਗਾ। ਉਹਨਾਂ ਨੇ ਇਹਦੀ ਐਗਜ਼ਾਮਪਲ ਚੱਕ ਲਈ ਕਿ ਜਿਹੜੇ ਡੈਮੋਕ੍ਰੇਟ ਆ ਉਹ ਆਪ ਰੋਣ ਲੱਗ ਪਏ, ਉਹ ਆਪ ਪਛਤਾ ਰਹੇ ਆ, ਤੇ ਉਹਨਾਂ ਨੇ ਇਹਦੀਆਂ ਫੋਟੋਆਂ ਲਾਉਣੀਆਂ ਸ਼ੁਰੂ ਕਰਤੀਆਂ ਕਿ ਆਹ ਦੇਖੋ ਜੀ ਨਿਊਯਾਰਕ ਦਾ ਤਾਂ ਆਪ ਰੋਈ ਜਾਂਦਾ ਬੰਦਾ। ਤੇ ਉਹਨਾਂ ਨੂੰ ਕਹਿ ਲਓ ਤੁਸੀਂ ਬਰੂਦ ਮਿਲ ਗਿਆ ਕਿ ਡੈਮੋਕ੍ਰੇਟਸ ਦੀ ਹਿਪੋਕ੍ਰੇਸੀ ਪੁਆਇੰਟ ਕਰਨ ਦਾ। ਤੇ ਜਿਹੜੇ ਟੈਕਸਸ ਦਾ ਗਵਰਨਰ ਸੀਗਾ ਅਬੋਟ ਤੇ ਫਲੋਰੀਡਾ ਦਾ ਡੀਸੈਂਟਿਸ, ਉਹ ਕਹਿੰਦੇ ਕਿ ਆਪਾਂ ਜਦੋਂ ਇਹਨਾਂ ਦੇ ਬੱਸਾਂ ਭੇਜੀਆਂ ਭਰ ਭਰ ਕੇ ਨਿਊਯਾਰਕ ਕੈਲੀਫੋਰਨੀਆ, ਕਹਿੰਦਾ ਤਾਂ ਹੀ ਇਹਨਾਂ ਨੂੰ ਅਕਲ ਆਈ ਆ, ਤਾਂ ਹੀ ਉਹ ਕਹਿੰਦਾ ਰੋਂਦੇ ਆ, ਤੇ ਕਹਿੰਦਾ ਆਪਾਂ ਸਹੀ ਸਟੈਪ ਕੀਤਾ ਹੈਗਾ। ਤੇ ਕਹਿੰਦਾ ਹੁਣ ਜਦੋਂ ਕਹਿੰਦਾ ਸਾਡੇ ਸ਼ਹਿਰ ਖਰਾਬ ਕਰਨਾ ਚਾਹੁੰਦੇ ਆ, ਤੇ ਕਹਿੰਦਾ ਜਦੋਂ ਆਪਾਂ ਨਿਊਯਾਰਕ ਤੇ ਕੈਲੀਫੋਰਨੀਆ ਵੱਲ ਬੱਸਾਂ ਭੇਜਣੀਆਂ ਸ਼ੁਰੂ ਕੀਤੀਆਂ, ਤੇ ਕਹਿੰਦੇ ਕਿ ਡੈਮੋਕ੍ਰੈਟ ਦੇ ਗਵਰਨਰ ਜਿਹੜੇ ਸੀਗੇ ਆਪ ਰੋਣ ਲੱਗ ਪਏ ਆ, ਮੇਅਰ ਆਪ ਰੋਣ ਲੱਗ ਪਏ ਆ। ਤੇ ਇਹ ਜਿਹੜਾ ਹੈਡਲਾਈਨ ਗ੍ਰੈਬਿੰਗ ਥੀਏਟ੍ਰਿਕਲ ਕਹਿ ਲਓ ਤੁਸੀਂ ਕਿ ਇਹਨੇ ਜਿਹੜਾ ਹੁਣ ਸ਼ੁਰੂ ਕੀਤਾ ਹੈਗਾ ਨਿਊਯਾਰਕ ਇਹਨਾਂ ਦੇ ਮੇਅਰਾਂ ਨੇ, ਤੇ ਇਹ ਕਹਿ ਲਓ ਇੱਕ ਪੋਲੀਟੀਕਲ ਸਟੰਟ ਹੀ ਆ ਬੇਸਿਕਲੀ। ਜੀ ਤੇ ਲੋਕਾਂ ਨੂੰ, ਜਿਹੜੇ ਆਮ ਲੋਕ ਆ, ਜਿਹੜੇ ਪੇਰੈਂਟਸ ਆ, ਜਿਹੜੇ ਕਹਿੰਦੇ ਹੁਣ ਪੇਰੈਂਟਸ ਨੂੰ ਤਾਂ ਜਵਾਕ ਆ ਗਿਆ ਸੈਂਟਰ 'ਚ, ਉਹਨਾਂ ਤਾਂ ਹੋਰ ਕੁਝ ਦਿਖਣਾ ਨਹੀਂ ਉਸ ਵੇਲੇ, ਹਨਾ। ਸੋ ਇਹ ਕਹਿੰਦੇ ਕਿ ਭਾਈ ਇਹ ਇੱਦਾਂ ਦੇ ਲੋਕਾਂ ਨੂੰ, ਇਮੀਗ੍ਰੈਂਟਾਂ ਨੂੰ ਇਹ ਮਾੜਾ ਦਿਖਾਉਣਾ ਚਾਹੁੰਦੇ ਆ, ਮਾੜਾ ਪੇਂਟ ਕਰਨਾ ਚਾਹੁੰਦੇ ਆ। ਤੇ ਜਿਹੜਾ ਹੁਣ ਸਕੂਲ ਵਾਲਾ ਜਿਹੜਾ ਮੁੱਦਾ ਸਾਰਾ, ਹੁਣ ਪੇਰੈਂਟਸ ਆ ਗਏ ਸੈਂਟਰ ਦੇ ਵਿੱਚ, ਉਹ ਤਾਂ ਹੁਣ ਕਹੂਗੇ ਕਿ ਯਾਰ ਮੇਰੇ ਜਵਾਕ ਦੀ ਪੜ੍ਹਾਈ ਵੀ ਨਹੀਂ ਹੋਉਂਦੀ, ਉਹਨਾਂ ਨੂੰ ਸਕੂਲਾਂ ਦੇ ਵਿੱਚ ਵੀ ਗਲਤ ਮਲਤ ਪੜ੍ਹਾਉਂਦੇ ਆ। ਸੋ ਇਹਨਾਂ ਨੇ ਪੇਰੈਂਟਸ ਦੀ ਜਿਹੜੀ ਵੋਟ ਆ ਉਹ ਬੜੀ ਜ਼ਿਆਦਾ ਜਿਹੜੀ ਆ ਉਹ ਇਨਫਲੂਐਂਸ ਕਰਨੀ ਆ, ਜਿਹੜੇ ਆ ਸਾਰੇ ਜਿਹੜੇ ਮੁੱਦੇ ਹੈਗੇ ਆ। ਤੇ ਜਦੋਂ ਇਹਨੇ ਹੁਣ ਇਹ ਕਹਿੰਦਾ ਕਿ ਆਪਾਂ ਹੋਟਲ ਦੇ ਵਿੱਚ, ਜਿਹੜੇ ਹਡਸਨ ਵੈਲੀ ਦੇ ਹੋਟਲ ਆ, ਉੱਥੇ ਆਪਾਂ ਟਰਾਂਸਫਰ ਕਰਨੇ ਸ਼ੁਰੂ ਕਰ ਦੇਣੇ ਆ ਮਾਈਗ੍ਰੈਂਟ ਜਿਹੜੇ ਹੈਗੇ ਆ, ਐਡਮਸ ਕਹਿੰਦਾ। ਤੇ ਜਦੋਂ ਇਹਨੇ ਕਿਹਾ ਕਿ ਆਪਾਂ ਇਦਾਂ ਕਰ ਦੇਣਾ, ਤੇ ਫਿਰ ਇਹਨਾਂ ਦਾ ਉਹੀ ਬੈਟਲ ਸ਼ੁਰੂ ਹੋ ਗਈ। ਉਹ ਜਿਹੜੇ ਕਾਊਂਟੀ ਵਾਲੇ ਸੀਗੇ ਉਹ ਕਹਿੰਦੇ ਇਦਾਂ ਤੂੰ ਨਹੀਂ ਕਰ ਸਕਦਾ, ਤੇ ਕਾਊਂਟੀ ਵਾਲਿਆਂ ਨੇ ਕਈਆਂ ਨੇ ਲਾਅ ਸੂਟ ਵਗੈਰਾ ਵੀ ਫਾਈਲ ਕਰਨੇ ਸ਼ੁਰੂ ਕਰਤੇ ਆ। ਸੋ ਨਿਊਯਾਰਕ ਦੇ ਵਿੱਚ ਜਿਹੜਾ ਇਹ ਹੁਣ ਪੰਗਾ ਸ਼ੁਰੂ ਹੋ ਗਿਆ, ਉਹ ਕਹਿੰਦਾ ਕਿ ਇੱਥੋਂ ਕੱਢੋ ਇਹਨਾਂ ਨੂੰ, ਹੋਟਲਾਂ 'ਚ ਦਿਓ, ਤੇ ਸਕੂਲਾਂ 'ਚ ਨਹੀਂ ਜਾ ਸਕਦੇ। ਉਹ ਕਾਊਂਟੀ ਵਾਲੇ ਕਹਿੰਦੇ ਕਿ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ, ਸਾਡੇ ਉੱਤੇ ਨਹੀਂ ਸੁੱਟ ਸਕਦੇ।
ਤੇ ਜਦੋਂ ਇਹ ਨਿਊਯਾਰਕ ਸਿਟੀ ਦੇ ਟੈਂਪਰੇਰੀ ਸਕੂਲ ਸਿਸਟਮ ਦੇ ਵਿੱਚ ਜਿਮਸ ਦੇ ਵਿੱਚ ਇਹ ਜਿਮ ਦੇ ਵਿੱਚ ਇਹਨਾਂ ਦੀ ਰਿਹਾਇਸ਼ ਕੀਤੀ ਸੀ ਕਿਉਂ ਹੋਰ ਕੋਈ ਚਾਰਾ ਨਹੀਂ ਬਚਿਆ। ਤੇ ਜਿਹੜੇ ਪ੍ਰੋਟੈਸਟਰ ਸੀਗੇ ਉਹ ਆ ਗਏ ਤੇ ਪੇਰੈਂਟਸ ਜਿਹੜੇ ਸੀਗੇ ਉਹ ਆ ਗਏ ਤੇ ਸਕੂਲਾਂ ਦੇ ਬਾਹਰ ਫਿਰ ਸੀਨ ਇਹ ਸੀਗਾ ਕਿ ਨੋ ਅਸਾਈਲਮ ਔਨ ਸਕੂਲ ਗਰਾਊਂਡ। ਉਹਨਾਂ ਨੇ ਬੋਰਡ ਚੱਕੇ ਜਿੱਦਾਂ ਨਾ ਆਪਣੇ ਪ੍ਰਦਰਸ਼ਨ ਲਈ ਕਿ ਨੋ ਅਸਾਈਲਮ ਔਨ ਸਕੂਲ ਗਰਾਊਂਡ, ਕਿ ਸਕੂਲਾਂ ਨੂੰ ਛੱਡ ਦਿਓ, ਇਹ ਸਕੂਲਾਂ ਦੇ ਲਈ ਇਨਵੇਜਨ ਆ, ਸਕੂਲ ਸਿਸਟਮ ਦੇ ਉੱਤੇ ਇਨਵੇਜਨ ਆ। ਸੋ ਜਿਹੜੇ ਇਮੀਗ੍ਰੈਂਟ ਆ ਉਹਨਾਂ ਨੂੰ ਇਹ ਚੰਗੀ ਮਤਲਬ ਕਿ ਨੈਗੇਟਿਵ ਇਮੇਜ ਇਹ ਜਿਹੜੀ ਪੂਰੀ ਆਪਣੀ ਕੋਸ਼ਿਸ਼ ਰਿਪਬਲਿਕਨਾਂ ਦੀ ਜਾਰੀ ਹੈ ਕਿ ਇਮੀਗ੍ਰੈਂਟਾਂ ਨੂੰ ਥੋੜਾ ਡੈਵਲ ਬਣਾ ਕੇ ਦਿਖਾਉਣਾ, ਕਿ ਨੈਗੇਟਿਵ ਇਮੇਜ ਕਰਨੀ ਕਿ ਜਿਹੜਾ ਦਿਨ ਰਾਤ ਜਿਹੜਾ ਅਮਰੀਕਨ ਵੋਟਰ ਹੈਗਾ ਉਹ ਇਹ ਸੋਚੇ ਕਿ ਯਾਰ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਵੱਧ ਗਿਆ, ਲੋਕੀ ਬਹੁਤ ਜ਼ਿਆਦਾ ਆ ਰਹੇ ਆ। ਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਵਾਲੇ ਆ ਉਹ ਕਹਿੰਦੇ ਆ ਕਿ ਜਿਹੜਾ ਮੇਅਰ ਐਡਮ ਹੈਗਾ ਇਹ ਕਹਿੰਦਾ ਇੱਕ ਕਾਫੀ ਡੇਂਜਰਸ ਗੇਮ ਖੇਡਦਾ ਪਿਆ, ਡਕ ਐਂਡ ਵੀਵ ਦੀ। ਡਕ ਐਂਡ ਵੀਵ ਬਾਕਸਿੰਗ ਦੀ ਟਰਮ ਆ ਕਿ ਤੁਸੀਂ ਕਿਸੇ ਨੂੰ ਉਕਸਾਤਾ ਤੇ ਤੁਸੀਂ ਸੋਚਿਆ ਕਿ ਆਪਾਂ ਥੱਲੇ ਨੂੰ ਹੋ ਗਿਆ ਮੁੱਕੇ ਤੋਂ ਬਚ ਕੇ ਨਿਕਲ ਜਾਣਾ, ਪਰ ਉਹ ਕਹਿੰਦੇ ਕਿ ਐਂਡ ਆਫ ਦਾ ਡੇ ਇਹਨੂੰ ਆਪ ਹੀ ਡੰਗ ਵੱਜਣਾ, ਕਿਉਂਕਿ ਨਿਊਯਾਰਕ ਦੀ ਹੁਣ ਪੋਲਿਟਿਕਸ, ਉੱਥੇ ਇਮੀਗ੍ਰੈਂਟ ਵੀ ਆ, ਉੱਥੇ ਦੂਜੇ ਲੋਕ ਵੀ ਆ। ਤੇ ਕਹਿੰਦਾ ਇਦਾਂ ਦਾ ਤੁਸੀਂ ਜਦੋਂ ਇਨਫਰਮੇਟਰੀ ਰਿਟੋਰਿਕ ਤੁਸੀਂ ਯੂਜ਼ ਕਰਦੇ ਆ ਤੇ ਅਸਾਈਲਮ ਸੀਕਰਾਂ ਨੂੰ ਤੁਸੀਂ ਜਦੋਂ ਬਲੇਮ ਕਰਨ ਲੱਗ ਪੈਂਦੇ ਆ, ਤੇ ਕਹਿੰਦਾ ਇੰਨਾ ਹੋਣਾ ਕੋਈ ਨਹੀਂ। ਕਹਿੰਦਾ ਨਿਊਯਾਰਕਰਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਰੰਜਿਸ਼ ਉਹ ਜਿਹੜੀ ਪੈਣੀ ਆ ਤੇ ਹੇਟ ਕ੍ਰਾਈਮ ਹੋਰ ਜ਼ਿਆਦਾ ਜਿਹੜਾ ਵਧਣਾ ਵਾ। ਤੇ ਆਲਰੇਡੀ ਕਹਿੰਦਾ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਬਹੁਤ ਜ਼ਿਆਦਾ ਵਾ ਤੇ ਆਲਰੇਡੀ ਕਹਿੰਦਾ ਜਿਹੜੀ ਸੁਸਾਇਟੀ ਆ ਉਹ ਕੋਲੈਪਸ ਤੇ ਤਦਾਰ ਤੇ ਆ ਤੇ ਇਦਾਂ ਦੇ ਕੰਮ ਜਿਹੜੇ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ। ਤੇ ਜੋ ਇਹ ਕਰ ਰਹੇ ਆ ਇਹ ਕਹਿੰਦੇ ਕਿ ਇਮੀਗ੍ਰੈਂਟ ਆਊਟਸਾਈਡਰ ਆ, ਇਨਵੇਡਰ ਆ, ਥ੍ਰੈਟ ਆ ਸੋਸਾਇਟੀ ਤੇ, ਪਰ ਐਕਚੁਅਲ ਦੇ ਵਿੱਚ ਇਦਾਂ ਹੈ ਨਹੀਂਗਾ ਜੀ। ਤੇ ਆਪਾਂ ਫਿਰ ਬਾਕੀ ਜੀ ਹਰਜੋਤ ਜੀ ਕੁਐਸਚਨ ਲੈਣੇ ਆ। ਹਾਂਜੀ ਬੇਟੇ, ਮੈਂ ਆਪਣੇ ਬੇਟੇ ਦਾ ਪੁੱਛਣਾ ਸੀਗਾ ਕਿ ਉਹਦਾ ਅਨਮੈਰਿਡ ਦੇ ਪੇਪਰ ਭਰੇ ਹੋ ਆ ਜੀ ਜੀ ਤੇ ਦੂਜੇ ਗ੍ਰੀਨ ਕਾਰਡ ਤੇ ਭਰੇ ਸੀ ਤੇ ਹੁਣ ਉਹਦੀ ਫੀਸ ਫੂਸ ਵੀ ਵੀਜ਼ਾ ਭਰ ਹੋ ਗਈ, ਹੁਣ ਅਸੀਂ ਸਿਟੀਜ਼ਨ ਬਣ ਗਏ। ਇਹਦੇ ਬਾਰੇ ਪੁੱਛਣਾ ਸੀ ਕਿ ਹੁਣ ਅਸੀਂ ਕੇਸ ਚੇਂਜ ਕਰੀਏ ਕਿ ਕਿਵੇਂ ਕਰੀਏ। ਹਾਂਜੀ, ਤੁਸੀਂ ਉਹਨਾਂ ਨੂੰ ਨਾ ਆਪਣੀ ਸਿਟੀਜ਼ਨ ਦਾ ਸਰਟੀਫਿਕੇਟ ਜਿਹੜਾ ਉਹ ਭੇਜ ਦਿਓ ਇਮੀਗ੍ਰੇਸ਼ਨ ਵਾਲਿਆਂ ਨੂੰ 130 ਦੇ ਨਾਲ, ਤੇ ਉਹ ਅਪਡੇਟ ਕਰ ਦੋਗੇ ਆਪੇ। ਹਾਂ, ਸਿਟੀਜ਼ਨ ਦੇ ਜਲਦੀ ਨਿਕਲ ਰਹੇ, ਦੂਜੇ ਕਿੱਦਾਂ ਇਦਾਂ ਇਸ ਤਰ੍ਹਾਂ ਦੇ। ਹਾਂਜੀ, ਥੋੜੀ ਜੀ ਫਰਕ ਹੁਣ ਤੁਹਾਡੇ ਕੋਲ ਚੋਇਸ ਤਾਂ ਹੈ ਨਹੀਂ, ਜੇ ਸਿਟੀਜ਼ਨ ਬਣ ਕੇ ਸਿਟੀਜ਼ਨ ਵਾਲੀ ਕੈਟਾਗਰੀ 'ਚ ਹੀ ਆਣਾ, ਜਲਦੀ ਆ ਭਾਵੇਂ ਲੇਟ ਆ, ਹਨਾ। ਹਾਂ ਬੇਟੇ, ਉਹ ਤਾਂ ਉਹਦੀ ਫੀਸ ਉਹ ਕੀ ਉਹਦਾ ਪੁਲਿਸ ਰਿਪੋਰਟ ਵੀ ਹੋ ਗਈ ਆ ਤੇ ਦੂਜਾ ਵੀ ਹੋ ਗਿਆ ਆ ਤੇ 16 ਸਾਲ ਦੇ ਅਕਤੂਬਰ ਦੇ ਭਰੇ ਹੋਏ ਆ ਅਸੀਂ ਗ੍ਰੀਨ ਕਾਰਡ ਤੇ। ਹਾਂਜੀ, ਮੈਂ ਤੁਹਾਨੂੰ ਡੇਟ ਦੱਸ ਦਿੰਦਾ ਕਿ ਕਿਹੜੀ ਕਿੰਨੀ ਚੱਲਦੀ ਆ, ਪਰ ਇਹਦਾ ਹੁਣ ਮੇਨ ਇਦਾਂ ਆ ਕਿ ਜਿਹੜਾ ਹੁਣ ਤੁਸੀਂ ਜਿੱਦਾਂ ਸਿਟੀਜ਼ਨ ਬਣ ਗਏ ਤਾਂ ਤੁਹਾਡੇ ਕੋਲ ਚੋਇਸ ਨਹੀਂ ਹੈਗੀ, ਤੁਹਾਨੂੰ ਸਿਟੀਜ਼ਨ ਵਾਲੇ ਇਹਦੀ ਫੋਟੋ ਨਹੀਂ ਹਿੱਲ ਰਹੀ ਹੈਗੀ, ਰਾਹ ਤੇ ਜਾਣਾ ਪੈਣਾ। ਹਾਂਜੀ, ਉਹਦਾ ਕੇਸ ਚੇਂਜ ਕਰਨਾ ਪਊਗਾ। ਹਰਜੋਤ ਜੀ ਤੁਹਾਡੀ ਆਵਾਜ਼ ਨਹੀਂ ਆਉਣੀ ਨਹੀਂ। ਹਾਂਜੀ ਹਾਂਜੀ, ਉਹਨਾਂ ਨੂੰ ਦੱਸਣਾ ਪੈਣਾ। ਮੈਂ ਕਿਹਾ ਜੇ ਤਾਂ ਜਲਦੀ ਮਤਲਬ ਇਹ ਪਹਿਲਾਂ ਹੋਵੇ ਵੀ ਗ੍ਰੀਨ ਕਾਰਡ ਵਾਲਾ ਫਿਰ ਤਾਂ ਨਾ ਕਰੀਏ, ਜੇ ਜਲਦੀ ਵਾਲਾ ਹੋਵੇ ਸਿਟੀਜ਼ਨ ਵਾਲਾ ਫਿਰ ਤਾਂ ਇਹੀ ਪੁੱਛਣਾ ਸੀ ਤੁਹਾਨੂੰ। ਨਹੀਂ, ਉਹਨੂੰ ਹੁਣ ਦੱਸਣਾ ਪੈਣਾ, ਕੋਈ ਚੋਇਸ ਨਹੀਂ ਹੈਗੀ ਤੁਹਾਡੇ ਕੋਲ। ਧੰਨਵਾਦ ਜੀ, ਧੰਨਵਾਦ ਜੀ। ਹਾਂਜੀ, ਅਗਲੇ ਸਾਡੇ ਕਾਲਰ ਆ ਮਨੀਸ਼ ਜੀ। ਇਹਦੇ ਵਿੱਚ ਹਰਜੋਤ ਜੀ ਇੱਕ ਗੱਲ ਦੱਸ ਦਈਏ, ਜੇ ਕਈ ਵਾਰੀ ਨਾ ਗਲਤ ਕੈਟਾਗਰੀ 'ਚ ਤੁਸੀਂ ਗ੍ਰੀਨ ਕਾਰਡ ਲੈ ਲਓ ਤੇ ਬਾਅਦ 'ਚ ਜਿਹੜਾ ਹੈਗਾ ਤੁਹਾਨੂੰ ਚੱਕਰ ਵੀ ਪਾ ਦਿੰਦੇ ਆ ਉਹ, ਸੋ ਇਹਨੂੰ ਕੋਈ ਫਾਇਦਾ ਨਹੀਂ ਗਲਤ ਕੈਟਾਗਰੀ 'ਚ ਲੈਣ ਦਾ। ਠੀਕ ਹੈ ਜੀ। ਹਾਂਜੀ ਮਨੀਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਤੇ ਭਾਜੀ ਮੈਂ ਤੁਹਾਨੂੰ ਪੁੱਛਣਾ ਜਦੋਂ ਯੂਰਪ ਤੋਂ ਮੇਰਾ ਕੇਸ ਆ, ਜਿੱਦਾਂ ਮੈਂ ਪੁੱਛਣਾ ਰੀਫਰਮ ਸੈਟਲਮੈਂਟ ਦਾ, ਜੇ ਤੁਸੀਂ ਦੱਸ ਦਿਓ ਥੋੜਾ ਐਕਸਪਲੇਨ ਵਿੱਚ ਕਿੱਦਾਂ ਇਹਨੂੰ ਆਪਾਂ ਹੈਂਡਲ ਕਰ ਸਕਦੇ ਹਾਂ, ਕਿ ਇਹਨੂੰ ਐਫੀਡੇਵਿਟ ਵਗੈਰਾ ਕੀ ਲੱਗ ਸਕਦੇ ਆ, ਕਿੱਦਾਂ ਮਤਲਬ ਆਪਾਂ ਉਹਨੂੰ ਕੋਰਟ ਵਿੱਚ ਪ੍ਰੂਵ ਕਰ ਸਕਦੇ। ਸਾਰਿਆਂ ਦੇ ਵਾਸਤੇ ਬੜੀ ਮਤਲਬ ਹੈਲਪ ਹੋਊਗੀ ਜੇ ਭਾਈ ਤੁਸੀਂ ਇਹ ਦੱਸ ਦਿਓ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਇਹ ਮੇਰਾ ਵੀਰ ਪੂਰਾ ਸ਼ੋਅ ਕੀਤਾ ਪਿਆ ਇਹਦੇ ਵਾਸਤੇ, ਇਹ ਤਾਂ ਇੱਕ ਅੱਧੇ ਮਿੰਟ ਦਾ ਤਾਂ ਨਹੀਂ ਇਹ ਟੌਪਿਕ ਹੈ, ਇਹਦਾ ਪੂਰਾ ਵੱਡਾ ਹੀ ਟੌਪਿਕ ਪੁੱਛ ਲਿਆ ਤੂੰ। ਲਾਅ ਕੀ ਹੈਗਾ ਇਹ ਸਾਨੂੰ ਸਰਚ ਕਰ ਪੰਜਾਬੀ ਰੇਡੀਓ ਨੂੰ ਮੇਰਾ ਵੀਰ, ਉਹਦੇ ਵਿੱਚ YouTube ਦੇ ਵਿੱਚ ਤੇ ਪੂਰਾ ਰੀਫਰਮ ਰੀਸੈਟਲਮੈਂਟ ਬਾਰ ਦਾ ਪੂਰਾ ਸ਼ੋਅ ਨਿਕਲਿਆ ਆਣਾ ਘੰਟੇ 2 ਘੰਟੇ ਦਾ, ਤੇ ਉਹਨੂੰ ਸੁਣੋ ਤੇ ਫਿਰ ਜੇ ਵਿੱਚ ਕੋਈ ਸਪੈਸ਼ਲ ਮੁੱਦਾ ਹੈਗਾ ਉਹਦੇ ਵਿੱਚ ਫਿਰ ਸਾਨੂੰ ਕਾਲ ਕਰੋ ਨੈਕਸਟ ਵੀਕ। ਧੰਨਵਾਦ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸ਼ੋਜ਼ ਪਿਛਲੇ ਤੇ 2-3 ਸਾਲਾਂ ਦੇ ਹੈਗੇ ਆ, ਸਾਰੇ YouTube ਤੇ Facebook ਤੇ ਪਏ ਆ, ਤੇ ਉੱਥੇ ਜਿਸ ਤਰ੍ਹਾਂ ਅਟਾਰਨੀ ਸਾਹਿਬ ਨੇ ਦੱਸਿਆ ਆ ਉਹ ਸਰਚ ਕਰ ਲਿਓ, ਨਹੀਂ ਤਾਂ ਫਿਰ ਨੈਕਸਟ ਵੀਕ ਫਿਰ ਕੋਸ਼ਿਸ਼ ਕਰ ਲਿਓ। ਸਾਡੇ ਅਗਲੇ ਕਾਲਰ ਆ ਪ੍ਰਗਟ ਸਿੰਘ ਜੀ। ਹਾਂਜੀ
ਤਿਲਕਣ ਸਾਹਿਬ, ਮੈਂ ਅੱਗੇ ਕਿਸੇ ਗੱਲ ਕੀਤੀ ਆ ਵੀ ਮੇਰਾ ਲੜਕਾ C1D ਵੀਜ਼ੇ ਤੇ ਆਇਆ ਸੀ ਤੇ ਉਹ ਇੱਥੇ ਅਨਡਾਕੂਮੈਂਟਡ ਰਿਹਾ 14 ਸਾਲ ਤੇ ਫਿਰ ਉਹ 19 ਦੇ ਵਿੱਚ ਵਾਪਸ ਚਲਾ ਗਿਆ। ਹਾਂਜੀ ਹੁਣ ਉਹਦੇ ਵੈਲਕਮ ਲੈਟਰ ਆਇਆ ਤੇ ਮੈਂ ਉਹਦੀ ਪਟੀਸ਼ਨ ਕਰਨੀ ਆ ਤੇ ਕੀ ਉਹਨੂੰ ਵੀਜ਼ਾ ਦੇ ਦੇਣਗੇ? ਜੀ C1D ਤੇ ਤੁਸੀਂ Hello? ਚੇਂਜ ਨਹੀਂ ਕਰ ਸਕਦੇ ਜੀ, ਸਟੇਟਸ ਤੁਹਾਨੂੰ ਕੰਟਰੀ ਆਊਟ ਕਰਨੀ ਪੈਂਦੀ। C1D ਤੇ ਤੁਸੀਂ ਜਿਹੜਾ ਸਟੇਟਸ ਉਹ ਇੱਥੇ ਅਮਰੀਕਾ 'ਚ ਨਹੀਂ ਚੇਂਜ, ਹਾਂਜੀ ਕੰਟਰੀ ਆਊਟ ਕਰਨੀ ਪੈਣੀ, ਵੇਵਰ ਲੈਣਾ ਪੈਣਾ ਨਾਲ। ਉਹ ਚਲਾ ਗਿਆ ਜੀ ਵਾਪਸ 19 ਚ ਵਾਪਸ ਚਲਾ ਗਿਆ, ਦਿਲਪ੍ਰੀਤ ਤੇ ਉਹ ਵਾਪਸ ਜ- 19 ਚ ਵਾਪਸ ਚਲਾ ਗਿਆ ਉਹ। ਨਾਮ ਵਾਪਸ ਗਿਆ ਨਾ, ਹੁਣ ਜਦੋਂ ਐਮਬੈਸੀ ਜਾਊਗਾ ਉਹ ਪਰ ਉਹਦਾ ਨੰਬਰ ਜਦੋਂ ਲੱਗੂਗਾ ਤੇ ਹਾਂਜੀ। ਜਿਹੜਾ ਬੰਦਾ ਹੁਣ ਉਹ ਕਿੰਨੀ ਦੇਰ 1 ਸਾਲ ਤੋਂ ਵੱਧ ਇੱਥੇ ਕੱਚਾ ਰਿਹਾ ਸੀਗਾ ਹਾਂਜੀ 14 ਸਾਲ ਰਿਹਾ ਕੱਚਾ ਜੀ। ਤੇ ਉੱਤੇ 10 ਸਾਲ ਦੀ ਬਾਰ ਆ, ਤੇ 10 ਸਾਲ ਦੀ ਬਾਰ ਨੂੰ ਤੋੜਨ ਲਈ ਉਹਨੂੰ 601 ਵੇਵਰ ਕਰਨਾ ਪੈਣਾ ਫਾਈਲ। ਤੇ ਉਹ ਕਿਸ ਵੇਲੇ ਕਰਨਾ ਜੀ? ਉਹ ਜਦੋਂ ਐਮਬੈਸੀ ਨੇ ਉਹਦਾ ਵੀਜ਼ਾ ਰਿਜੈਕਟ ਕਰਨਾ ਉਸ ਤੋਂ ਬਾਅਦ। ਅੱਛਾ ਜੀ। ਤੇ ਇੱਕ ਹੋਰ ਦੱਸੋ ਜੀ ਕਿ ਜਦੋਂ ਉਹ ਗਿਆ ਸੀ ਇੱਥੋਂ ਕਿ ਉਹਨੂੰ ਇਮੀਗ੍ਰੇਸ਼ਨ ਅਧਿਕਾਰੀ ਨੂੰ ਦੱਸ ਕੇ ਜਾਣਾ ਚਾਹੀਦਾ ਸੀ? ਨਹੀਂ, ਉਹ ਤਾਂ ਹੁਣ ਜਿਹੜਾ ਕੱਚਾ ਰਹਿ ਗਿਆ ਉੱਤੇ ਬਾਹਰ ਲੱਗ ਗਈ, ਦੱਸ ਕੇ ਜਾਵੇ ਨਾ ਦੱਸ ਕੇ ਜਾਵੇ ਸੇਮ ਥਿੰਗ। ਅੱਛਾ ਜੀ, ਅੱਛਾ ਜੀ, ਧੰਨਵਾਦ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਆ ਅਮਰਿੰਦਰ ਜੀ। ਅਮਰਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਜੀ ਅਕਾਲ। ਹਾਂਜੀ ਭਾਜੀ, ਤਾਂ ਮੈਂ ਪੁੱਛਣਾ ਸੀ, ਮੇਰਾ ਭਾਜੀ ਜਿਹਦਾ BA 'ਚ ਮੇਰਾ 8 ਮਹੀਨੇ ਹੋ ਗਏ ਕੇਸ ਪੈਂਡਿੰਗ ਪਿਆ। ਜਿੱਦਾਂ ਜਿਹੜੀ ਮੇਰੀ ਬਰੀਜ ਆ ਉਹ ਮੈਂ ਭੇਜਤੀ ਆਪਣੇ ਵੱਲੋਂ ਜੱਜ ਨੂੰ, ਜਿਹੜੀ ਮੇਰੇ ਵਕੀਲ ਨੇ, ਤਾਂ ਉਹ ਸਰਕਾਰੀ ਵਕੀਲ ਨੇ, ਉਧਰੋਂ ਪੇਪਰ ਨਹੀਂ ਜਮ੍ਹਾਂ ਕਰਾਇਆ, ਉਹਨੂੰ 8 ਮਹੀਨੇ ਹੋ ਚੱਲੇ ਆ ਪੈਂਡਿੰਗ ਕੇਸ ਪਏ ਨੇ। ਜੇ ਮੇਰਾ ਵੀਰ ਸਰਕਾਰੀ ਵਕੀਲ ਨੇ ਨਹੀਂ ਜਮ੍ਹਾਂ ਕਰਾਇਆ ਨਾ, ਤਾਂ ਤੁਹਾਨੂੰ ਫਾਇਦਾ ਵਾ। ਫਾਇਦਾ ਏਦਾਂ ਵਾ ਕਿ ਤੁਹਾਡੇ ਵਕੀਲ ਨੇ ਆਪਣੇ ਪਹਿਲੂ ਰੱਖਤੇ ਕਿ ਆ ਏਦਾਂ ਵਾ, ਤੇ ਜੇ ਸਰਕਾਰੀ ਵਕੀਲ ਨੇ ਆਪਣਾ ਬਰੀਫ ਨਹੀਂ ਜਮ੍ਹਾਂ ਕਰਾਇਆ ਤੇ ਜੋ ਤੁਹਾਡਾ ਥੱਲੇ ਜੱਜ ਨੇ ਫੈਸਲਾ ਦਿੱਤਾ ਜਾਂ ਥੱਲੇ ਸਰਕਾਰੀ ਵਕੀਲ ਨੇ ਆਰਗੂਮੈਂਟ ਕੀਤੀ ਹੈ BIA ਨੇ, ਉਹਦੇ ਬੇਸ ਤੇ ਫੈਸਲਾ ਕਰ ਦੇਣਾ। ਠੀਕ ਹੈ ਭਾਜੀ। ਤਾਂ ਭਾਜੀ ਟਾਈਮ 8 ਮਹੀਨੇ ਲੱਗਣੇ, ਕਿੰਨਾ ਕੁ ਲੱਗਣੇ ਟਾਈਮ ਲੱਗ ਸਕਦਾ? ਟਾਈਮ ਤਾਂ ਡਿਪੈਂਡ ਕਰਦਾ ਕਿ ਮੁੱਦੇ ਕੀ ਆ, ਸਧਾਰਨ ਕੇਸ ਆ ਕਿ ਤਕੜਾ ਕੇਸ ਆ। 1 ਸਾਲ ਤੋਂ 4 ਸਾਲਾਂ ਦੇ ਵਿੱਚ BIA ਲੈ ਸਕਦੀ ਆਪਣਾ ਆਰਾਮ ਨਾਲ ਫੈਸਲਾ ਸੁਣਾਉਂਦੇ। ਅੱਛਾ ਭਾਜੀ, ਇੱਕ ਹੋਰ ਸੀ ਮਾੜਾ ਜਿਹਾ 16 ਇੱਕ ਨਵੀਂ ਕੰਟਰੀ ਬਣੀ ਹੈ ਸਲੋ ਜਮਸਤਾਨ, ਇੱਥੇ ਆਪਾਂ ਕਰ ਸਕਦੇ ਆਪਾਂ ਜਿੱਦਾਂ ਆਪਣੀ ਸਿਟੀਜ਼ਨ ਅਪਲਾਈ, ਜਿੱਦਾਂ ਇੱਥੇ ਦਾ ਪਾਸਪੋਰਟ? ਇਹ ਕਿਹੜੀ ਕੰਟਰੀ ਦੱਸਦੀ ਪਿਆ, ਦਾ ਲਾਭ ਵੀ ਨਹੀਂ ਸੁਣਿਆ। ਇਹ ਭਾਜੀ ਇੱਥੇ ਕੈਲੀਫੋਰਨੀਆ 'ਚ ਬਣੀ ਆ, ਆਪਣੇ ਸੰਤਿਆਗੋ ਦੇ ਕੋਲ ਸਲੋ ਜਮਸਤਾਨ ਆ, ਕੋਈ ਜਮਸਤਾਨ। ਕੀ ਨਵੀਂ ਕੰਟਰੀ ਬਣੀ ਹੈ? ਹਾਂਜੀ ਭਾਜੀ, ਨਵੀਂ ਕੰਟਰੀ ਬਣਾਈ ਹੈ। ਹਾਂਜੀ ਭਾਜੀ ਹਰਜੋਤ ਭਾਈ, ਤੁਹਾਨੂੰ ਪਤਾ ਇਹਦੇ ਬਾਰੇ ਕੁਝ? ਆਪਾਂ ਨੇ ਧਿਆਨ 'ਚ ਨਹੀਂ ਹੈ ਜੀ, ਆਪਾਂ ਨੇ ਇਦਾਂ ਦਾ। ਮੈਨੂੰ ਤਾਂ ਪਤਾ ਨਹੀਂ। ਮੇਰਾ ਮਾਰ ਕੇ ਦੇਖੋ, ਤੁਹਾਨੂੰ ਉਹ ਤਾਂ ਆ ਜਾਣੀ, ਤੁਹਾਨੂੰ ਸਲੋ ਜਮਸਤਾਨ। ਇਹ ਪਤਾ ਨਹੀਂ ਭਰਾਵਾ, ਇਹ ਆਪਾਂ ਵੀ ਇਹਦਾ ਵੀਜ਼ਾ ਲਵਾਵਾਂਗੇ ਫੇਰ। ਨਹੀਂ ਚੱਲ ਭਾਈ, ਤੁਹਾਨੂੰ ਪਤਾ ਹੋਣਾ। ਧੰਨਵਾਦ ਤੇ ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਰਾਣੀ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਨਾ, ਮੇਰੇ ਦੋਨਾਂ ਭਰਾਵਾਂ ਦਾ ਨਾ ਇੰਟਰਵਿਊ ਹੋ ਗਿਆ, ਸਭ ਕੁਝ ਹੋ ਗਿਆ। 2005 ਦਾ ਭਰਿਆ ਸੀਗਾ ਤੇ ਉਹਨਾਂ ਦੀ ਬੰਬੇ 'ਚ ਆਏ, ਸਭ ਕੁਝ ਹੋ ਗਿਆ। ਹੁਣ ਜਿਹੜਾ ਉਹਨਾਂ ਨੇ ਮੇਰੇ ਨਾਂ ਦਾ ਪੰਗਾ ਪਾ ਲਿਆ ਕਿ ਮੈਂ ਪਟੀਸ਼ਨਰ ਹੈਗੀ ਹਾਂ, 18 ਸਾਲ ਬਾਅਦ ਉਹਨਾਂ ਦਾ ਨੰਬਰ ਨਿਕਲਿਆ, 2005 ਦਾ ਭਰਿਆ ਸੀਗਾ। ਤਾਂ ਉਹ ਕਹਿੰਦੇ ਕਿ ਸਾਨੂੰ ਤੁਸੀਂ ਨਾ ਕੀ ਕਹਿੰਦੇ ਬਜਟ ਦਿਓ। ਗਜਟ ਕੀ ਹੁੰਦਾ ਮੈਨੂੰ ਉਹ ਨਹੀਂ ਸਮਝ ਲੱਗਦੀ, ਕਿ ਉਹ ਨਾਮ ਚੇਂਜ ਕਰਾਇਆ ਤਾਂ ਗਜਟ ਦਿਓ। ਉਹ ਕਹਿੰਦੇ ਆ ਜਿੱਦਾਂ ਹੁਣ ਤੁਸੀਂ ਆਪਣਾ ਨਾਂ ਚੇਂਜ ਕਰਾਇਆ ਨਾ, ਡਿਪੈਂਡਿੰਗ ਹੁਣ ਨਾਂ ਜਾਂ ਤਾਂ ਬੰਦੇ ਦਾ ਵਿਆਹ ਕਰਕੇ ਨਾਂ ਚੇਂਜ ਹੁੰਦਾ, ਜਾਂ ਫਿਰ ਜੇ ਨਾਮ ਚੇਂਜ ਕੀ ਕੀਤਾ ਸੀ, ਲਾਸਟ ਨੇਮ ਚੇਂਜ ਕੀਤਾ ਸੀ ਕਿ ਫਸਟ ਨੇਮ ਚੇਂਜ ਕੀਤਾ ਸੀਗਾ? ਨਹੀਂ, ਜਿੱਦਾਂ ਮੇਰਾ ਪਹਿਲਾਂ ਉਹਨਾਂ ਨੇ ਲਿਖਾਤਾ ਸੀਗਾ, ਮੇਰੇ ਦਾਦੇ ਬਾਬੀ ਨੇ, ਮੈਨੂੰ ਤਾਂ ਪਤਾ ਵੀ ਨਹੀਂ ਕਿਉਂਕਿ ਮੈਂ ਤਾਂ ਬੇਬੀ ਸੀਗੀ ਉਸ ਵੇਲੇ। ਉਹਨਾਂ ਨੇ ਲਿਖਾਤਾ ਸੀਗਾ ਸੁਰੇਸ਼ ਕੁਮਾਰੀ, ਤੇ ਬਾਕੀ ਸਾਰੇ ਮੇਰੇ ਪੇਪਰਾਂ ਦੇ ਵਿੱਚ ਚੱਲਦਾ ਮੇਰਾ ਪੰਦੀਸ਼ ਰਾਣੀ। ਸਾਰੇ ਇੱਥੇ ਦੇ ਪੇਪਰ, ਇੰਡੀਆ ਦੇ ਪੇਪਰ, ਸਾਰਾ ਕੁਛ ਉਹੀ ਹੈ। ਤੇ ਉਹ ਕਹਿੰਦੇ ਵੀ ਉਹ ਹੁਣ ਕਿੰਨੇ ਮੇਰੇ ਬੱਚੇ ਮੇਰੇ ਨਾਲ ਆ ਗਏ ਹੈ, ਤੇ ਮੇਰੀਆਂ 2 ਸਿਸਟਰਾਂ ਵੀ ਇੱਥੇ ਆ ਗਈਆਂ। ਮੇਰੀ ਮੰਮੀ ਡੈਡੀ 2005-6 ਤੋਂ ਇੱਥੇ ਆਉਂਦੇ ਜਾਂਦੇ, ਗ੍ਰੀਨ ਕਾਰਡ ਹੋਲਡਰ ਹੈ। ਉਦੋਂ ਕੋਈ ਨਹੀਂ ਉਹਨਾਂ ਨੇ ਕੁਛ ਕਿਹਾ, ਉਹਨਾਂ ਪੇਪਰਾਂ ਤੇ ਆਏ, ਮੈਂ ਕੁਛ ਨਹੀਂ ਚੇਂਜ ਕੀਤਾ। ਹੁਣ ਮੇਰੇ ਦੋਨਾਂ ਭਰਾਵਾਂ ਦਾ ਜਦੋਂ ਨੰਬਰ ਨਿਕਲਿਆ ਤੇ ਉਹਨਾਂ ਨੇ ਸਭ ਕੁਛ ਕਰ ਲਿਆ ਨਾ, ਇੰਟਰਵਿਊ ਵਗੈਰਾ, ਬਸ ਉਹਨਾਂ ਨੇ ਇਹ ਕਿਹਾ ਕਿ ਨਾਮ ਕਿਉਂ ਚੇਂਜ ਕੀਤਾ, ਉਹਦਾ ਗਜ਼ਟ ਦਵੋ ਮੈਨੂੰ। ਮੈਂ ਤਾਂ ਪਹਿਲੀ ਵਾਰ ਸੁਣਿਆ ਗਜ਼ਟ ਹੁੰਦਾ ਕੀ ਹੈ। ਮੈਂ ਤੁਹਾਨੂੰ ਦੱਸਦਾ, ਤੁਸੀਂ ਪਹਿਲਾਂ ਜਦੋਂ ਤੁਸੀਂ ਪੇਪਰ ਲਏ ਸੀਗੇ, ਉਦੋਂ ਤੁਸੀਂ ਆਪਣਾ ਦੋਨੋਂ ਨਾਮ ਉਹ 'ਚ ਡਿਸਕਲੋਜ਼ ਕੀਤੇ ਸੀਗੇ, ਪੁਰਾਣਾ ਵਾਲਾ ਤੇ ਹਾਂਜੀ। ਮੇਰਾ ਨਾਮ ਲਿਖਿਆ ਸੀ ਉਰਦੂ ਦੇ ਵਿੱਚ, ਉਰਦੂ ਤੋਂ ਹੋਇਆ ਸੀ, ਟਰਾਂਸਲੇਸ਼ਨ ਕਰਾਈ ਸੀਗੀ ਹਿੰਦੀ ਪੰਜਾਬੀ ਦੇ ਵਿੱਚ। ਫਿਰ ਉਹ ਤੋਂ ਮੇਰੇ ਡੈਡੀ ਨੇ ਐਫੀਡੇਵਿਟ ਦਿੱਤਾ ਸੀਗਾ ਕਿ ਇਹ ਜਦੋਂ ਜੰਮੀ ਸੀਗੀ ਤਾਂ ਉਦੋਂ ਇਹਦਾ ਆਹ ਨਾਮ ਸੀਗਾ, ਫਿਰ ਅਸੀਂ ਆਹ ਨਾਮ ਰੱਖਿਆ, ਹੁਣ ਇਹਦਾ ਇਹੀ ਨਾਮ ਚੱਲਦਾ। ਉਹ ਸਾਰੇ ਪੇਪਰ ਸ਼ੁਰੂ ਤੋਂ ਏਦਾਂ ਹੀ ਲੱਗਦੇ ਆਏ ਆ।
ਗਜ਼ਟ ਇਹ ਹੁੰਦਾ ਕਿ ਉਹ ਨਾ ਜਿਹੜਾ ਪਬਲਿਕ ਨੋਟਿਸ ਹੁੰਦਾ ਨਾ, ਇਹਦਾ ਅਖਬਾਰ ਦੇ ਵਿੱਚ ਉਸ ਤੱਕ ਹੋਈ ਖਬਰ ਹੋਣੀ ਆ, ਕੋਰਟ ਦੀ ਜਿਹੜੀ ਨੋਟਿਸ ਦੀ ਰਿਕੁਆਇਰਮੈਂਟ ਹੁੰਦੀ ਆ, ਉਹਨੂੰ ਉਹ ਕਹਿੰਦੇ ਆ ਕਿ ਅਖਬਾਰ 'ਚ ਇੰਡੀਆ 'ਚ ਕਢਾਇਆ ਹੈ ਕਿ ਨਹੀਂ ਕਢਾਇਆ ਸੀ। ਇਹਦਾ ਨਾ ਤੁਸੀਂ ਇੰਡੀਆ ਦੇ ਕਰਾਇਆ ਸੀਗਾ। ਹਾਂਜੀ, ਇਹਦਾ ਨਾ ਇੰਡੀਆ 'ਚ ਵਕੀਲ ਤੁਸੀਂ ਕਰੋ, ਨਾਮ ਚੇਂਜ ਦੀ ਫਾਰਮੈਲਿਟੀ ਹੁੰਦੀ ਆ ਹਰੇਕ ਕੰਟਰੀ 'ਚ ਕਿ ਕਿੱਦਾਂ ਅਖਬਾਰ 'ਚ ਕਢਾਉਣਾ, ਗਜ਼ਟਡ ਕਾਪੀ ਹੋਣੀ ਚਾਹੀਦੀ ਆ। ਸੋ ਇਹ ਹੁਣ ਤੁਸੀਂ ਜੇ ਤਾਂ ਉਹ ਕੀਤਾ ਸੀ ਵਕੀਲ ਨੂੰ ਸਾਇਨ ਸੂਇਨ ਕਰਾ ਕੇ ਇੰਡੀਆ ਦੇ ਜਿਹੜਾ ਹੈਗਾ ਕਿ ਇਹਨੇ ਸਾਰੀ ਰਿਕੁਆਇਰਮੈਂਟ ਜਿਹੜੀ ਲਾਅ ਦੀ, ਇੰਡੀਆ ਦਾ ਲਾਅ ਐਕਸਪਲੇਨ ਕਰੋ ਉਹਨਾਂ ਨੂੰ। ਜੇ ਤਾਂ ਤੁਸੀਂ ਲਾਅ ਦੀ ਕਾਰਵਾਈ ਹਾਂਜੀ, ਕਿਉਂਕਿ ਉਹ ਜਦੋਂ ਨਾਮ ਚੇਂਜ ਕਰਵਾਇਆ ਸੀਗਾ, ਹੁਣ ਉਹ ਨਾ ਤਾਂ ਮੇਰਾ ਸਕੂਲ ਦਾ ਕੋਈ ਰੈਕਡ ਨਿਕਲਾ। ਮੇਰੀ 65 ਈਅਰ 올ਡ ਮੈਂ ਹੋ ਗਈ ਹਾਂ ਏਜ ਮੇਰੀ। ਉਹ ਕੋਈ ਸਕੂਲ ਦੇ ਕਹਿੰਦੇ ਫਟ ਗਏ ਸਾਰੇ। ਇਵੇਂ ਜਦੋਂ ਬਾਕੀ ਹੋਰ ਜਗ੍ਹਾ ਜਾਂਦੇ ਕਹਿੰਦੇ ਸਾਡੇ ਕੋਈ ਰੈਕਡ ਨਹੀਂ ਹੈਗਾ, ਇੰਨਾ ਪੁਰਾਣਾ ਰੈਕਡ ਸਾਡੇ ਕੋਲ ਨਹੀਂ ਹੈਗੇ, ਅਸੀਂ ਜਾਲ ਦਿੱਤੇ। ਉਹ ਹੁਣ ਸਾਨੂੰ ਸਮਝ ਨਹੀਂ ਆਉਂਦੀ, ਇੰਨਾ ਚੱਕਰ 'ਚ ਪਏ ਹੁਣ ਅਸੀਂ ਕਰੀਏ ਕੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਉਹੀ ਦੱਸਣ ਦਿਆ ਕਿ ਜਿਹੜਾ ਨਾਂ ਬਦਲਣਾ ਹੁੰਦਾ ਨਾ, ਹੁਣ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਤਾਂ ਮੈਂ ਸਮਝ ਗਿਆ, ਪਰ ਪ੍ਰੋਬਲਮ ਤੁਹਾਡੀ ਪਰਸਨਲ ਆ। ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਇਹ ਮੰਗਦੀ ਆ ਕਿ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਚੱਲੇ ਸੀ ਕਿ ਨਹੀਂ ਚੱਲੇ ਸੀ। ਤੇ ਹਰੇਕ ਦੇਸ਼ ਦੇ ਵਿੱਚ ਹੁਣ ਤੁਸੀਂ ਕਹੋ ਕਿ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਲੈਰਾ ਕਾਉਂਟੀ 'ਚ ਨਾਮ ਚੇਂਜ ਕਰਾਉਣਾ ਉਹਦੀ ਅਲੱਗ ਫਾਰਮੈਲਿਟੀ ਆ। ਜੇ ਬੰਦਾ ਕਹੇ ਮੈਂ ਨਿਊ ਜਰਸੀ 'ਚ ਕਰਾਉਣਾ, ਉਹਦੀ ਕੋਰਟ ਦੀ ਕਿੱਦਾਂ ਨੋਟਿਸ ਕਰਨਾ, ਅਖਬਾਰ 'ਚ ਕਿੰਨੀ ਵਾਰੀ ਕਢਾਉਣਾ, ਹਰੇਕ ਜਿਹੜੀ ਜਗ੍ਹਾ ਉਹਦੇ ਆਪਣੇ ਆਪਣੇ ਕਾਨੂੰਨ ਆ। ਉਹ ਤੁਹਾਡੇ ਕੋਲ ਇਹ ਮੰਗ ਰਿਹਾ ਕਿ ਤੁਸੀਂ ਦੱਸੋ ਕਿ ਤੁਸੀਂ ਕੰਪਲਾਈ ਕੀਤਾ ਕਿ ਨਹੀਂ ਕੀਤਾ, ਤੇ ਤੁਸੀਂ ਇਹਦੇ ਵਿੱਚ ਬੈਸਟ ਉਦੋਂ ਸਕੂਲ ਹਾਂਜੀ, ਕਿਉਂਕਿ ਜਦੋਂ ਹੁਣ ਮੈਂ ਪੈਦਾ ਹੋਈ ਸੀ ਮੈਨੂੰ ਨਹੀਂ ਪਤਾ ਸੀਗਾ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਮੈਂ ਬਾਹਰ ਆ ਜਾਣਾ। ਤੁਸੀਂ ਸੁਣਿਓ ਭੈਣ ਜੀ, ਉਹ ਦੱਸ ਰਹੇ ਤੁਸੀਂ ਮੇਰੀ ਗੱਲ ਹਾਂਜੀ, ਸੁਣੋ, ਸਾਰੇ ਦਿਨ ਲੱਗੇ ਰਹਿਣਾ ਆਪਾਂ, ਕੋਈ ਇਨਫੋਰਮੇਸ਼ਨ ਕੋਈ ਨਹੀਂ ਮਿਲਣੀ ਫਿਰ ਵਿੱਚ, ਤੇ ਨਾ ਸੁਣਨ ਵਾਲਿਆਂ ਨੂੰ ਇਨਫੋਰਮੇਸ਼ਨ ਮਿਲਣੀ ਆ। ਇਹ ਮੈਟਰ ਨਹੀਂ ਕਰਦਾ ਤੁਹਾਡਾ ਉਹ ਸੜ ਗਿਆ ਫਟ ਗਿਆ ਕੀ ਉੱਥੇ ਸਰਟੀਫਿਕੇਟ ਸੀਗੇ ਕਿ ਨਹੀਂ ਸੀਗੇ। ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਜਿਹੜੀ ਲਾਅ, ਲੋਕਲ ਲਾਅ ਹੈਗਾ ਜਿੱਥੇ ਤੁਸੀਂ ਰਹਿੰਦੇ ਸੀਗੇ, ਉਹ ਲਾਅ ਦਾ ਜਿਹੜਾ ਵੀ ਪ੍ਰੋਸੀਜਰ ਆ, ਜਿਹੜੇ ਵੀ ਹਿਸਾਬ ਨਾਲ ਨਾਮ ਬਦਲਣਾ ਚਾਹੀਦਾ ਹੈਗਾ, ਉਹਦੀ ਕੰਪਲਾਇੰਸ ਤੁਹਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜੇ ਤੁਹਾਡੀ ਉਹ ਕੰਪਲਾਇੰਸ ਨਹੀਂ ਹੋਈ ਤੇ ਭਾਵੇਂ ਜਿੰਨਾ ਮਰਜ਼ੀ ਪੁਰਾਣਾ ਸੀਗਾ ਉਹ ਤੁਹਾਡੇ ਅਗੇਂਸਟ ਵਰਤਿਆ ਜਾਊਗਾ। ਜੇ ਤੁਹਾਡੀ 65 ਉਮਰ ਆ ਤਾਂ ਇਦਾਂ ਕਿ ਉਦੋਂ ਕੰਪਲਸਰੀ ਨਹੀਂ ਸੀਗਾ ਨਾਮ ਰਜਿਸਟਰ ਵਗੈਰਾ ਕਰਨਾ, ਹੈ ਨਾ। ਉੱਥੇ ਇੰਡੀਆ ਦੇ ਵਿੱਚ ਵਕੀਲ ਫੜੋ, ਉਹਨੂੰ ਕਹਿ ਭਾਈ ਜਿਹੜਾ ਨੇਮ, ਜਿਹੜਾ ਰਜਿਸਟਰਾਰ ਆ ਬਰਥ ਡੈਥ ਦਾ ਜਿਹੜਾ ਆਇਆ 1970 ਦੇ ਵਿੱਚ ਜਿਹੜਾ ਆਇਆ, ਉਹਨੂੰ ਪੜ੍ਹ ਕੇ ਸਾਰਾ ਜਿਹੜੀ ਦਫਾ ਧਾਰਾ ਲਾ ਕੇ ਆਪਣਾ ਬਰੀਫ ਬਰੂਫ ਬਣਾ ਕੇ ਪੇਸ਼ ਕਰ ਐਮਬੈਸੀ ਨੂੰ ਕਿ ਕਿਉਂ ਮੈਨੂੰ ਰਜਿਸਟਰ ਗੈਜਟ ਗੁਜਟ ਕਾਪੀ ਕਢਾਉਣ ਦੀ ਲੋੜ ਸੀਗੀ ਜਾਂ ਨਹੀਂ ਸੀਗੀ। ਤੇ ਜੇ ਤੁਸੀਂ ਇਮੀਗ੍ਰੇਸ਼ਨ ਨੂੰ ਸ਼ੋਅ ਕਰ ਦੋ ਕਿ ਭਾਈ ਉਦੋਂ ਰਜਿਸਟਰ ਹੀ ਨਹੀਂ ਸੀਗਾ, ਬਈ ਖਾਤੇ ਨਹੀਂ ਸੀਗੇ, ਉਹ ਆਇਆ ਹੀ 1970 ਚ ਕਾਨੂੰਨ, ਤੇ ਫਿਰ ਉਹ ਤੁਹਾਨੂੰ ਛੋਟ ਦੇ ਦੂਗੇ ਉਹਦੇ ਉੱਤੋਂ। ਠੀਕ ਆ, ਤੁਸੀਂ ਜਾ ਰਹੇ ਆ ਕਿ ਨਹੀਂ ਮੈਨੂੰ ਟਾਈਮ ਬਹੁਤ ਹੋ ਗਿਆ, ਮੇਰੇ ਸਰਟੀਫਿਕੇਟ ਗਵਾਚ ਗਏ, ਇਹਨਾਂ ਤੁਹਾਡੀ ਕੋਈ ਗੱਲ ਨਹੀਂ ਮੰਨੀ। ਉੱਥੇ ਵਕੀਲ ਫੜੋ ਤੇ ਦਫਾ ਧਾਰਾ ਲਾ ਕੇ ਚੰਗੀ ਤਰ੍ਹਾਂ ਉਹਨੂੰ ਕਹਿ ਪੇਸ਼ ਕਰ ਆਪਣਾ। ਜੀ ਬਿਲਕੁਲ। ਤੇ ਜੇ ਹੁਸ਼ਿਆਰਪੁਰ ਏਰੀਆ ਦਾ ਤਾਂ ਜੇ ਤਿਰਕੀਆਣੀ ਉਹਨਾਂ ਦੇ ਫਾਦਰ ਜੀ ਬਹੁਤ ਪੁਰਾਣੇ ਵਕੀਲ ਆ, ਉਹਨਾਂ ਨੂੰ ਕੰਟੈਕਟ ਕਰ ਦਿਓ। ਉਹ ਮੈਨੂੰ ਇਹ ਨਹੀਂ ਲੱਗਦਾ ਕਿ ਸ਼ਾਇਦ ਉਹਨਾਂ ਨੇ ਆਹ ਵਾਲਾ ਕੰਮ ਕਰਨਾ ਵਾ। ਠੀਕ ਹੈ, ਜਿਹੜਾ ਤੁਸੀਂ ਆਪਣੇ ਹਲਕੇ 'ਚ ਜਿੱਥੇ ਹੈਗੇ ਆ ਉੱਥੇ ਦਾ ਹੀ ਵਕੀਲ ਫੜੋ। ਤੇ ਸਾਡੇ ਅਗਲੇ ਕਾਲਰ ਆ ਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੇਰਾ ਸਵਾਲ ਇਹ ਹੈ ਜੀ ਕਿ ਮੇਰਾ ਬ੍ਰਦਰ ਆਇਆ ਸੀ ਦਸੰਬਰ 2020 ਦੇ ਵਿੱਚ ਜੀ। ਉਹਦਾ ਨਾਲ ਬੇਟਾ ਆਇਆ ਸੀ, ਬਾਰਡਰ ਕ੍ਰੋਸ ਕੀਤਾ ਸੀ ਉਹਨਾਂ ਨੇ ਜੀ। ਉਹਦਾ ਜੀ ਮੇਰੇ ਬ੍ਰਦਰ ਰਹਿੰਦੇ ਆ, ਬਿਮਾਰ ਰਹਿੰਦੇ ਆ, ਉਹ ਉਹਦੀ ਕੇਅਰ ਨਹੀਂ ਕਰ ਸਕਦੇ। ਬੇਟਾ ਹੈਗਾ ਇਸ ਟਾਈਮ 16 ਸਾਲ ਦਾ, ਤੇ ਮੈਂ ਉਹਦਾ ਗਾਰਡੀਅਨ ਵਾਲਾ ਕੇਸ ਕਰ ਸਕਦਾ ਅਗਰ? ਹਾਂਜੀ, ਇੱਕ ਤਾਂ ਇਹ। ਦੂਜਾ ਸਵਾਲ ਮੇਰਾ ਇਹ ਨਾਲ ਦੀ ਨਾਲ ਕਿ ਇੱਕ ਮੇਰੇ ਬ੍ਰਦਰ ਦੀ ਅੱਜ ਤੱਕ ਕੋਈ ਵੀ ਡੇਟ ਕੋਰਟ 'ਚ ਨਹੀਂ ਪਈ ਜੀ। ਬੜੇ ਟਰਾਈ ਕੀਤਾ, ਵਕੀਲ ਕਹਿੰਦੀ ਆ ਮੈਂ ਉਹਨਾਂ ਨੂੰ ਟਰਾਈ ਕਰਦੀ ਆ, ਉਹਨਾਂ ਨੂੰ ਆਫਿਸਰ ਨੂੰ ਕਹਿੰਦੀ ਆ, ਉਹ ਆਫਿਸਰ ਅੱਗੋਂ ਕਹਿੰਦਾ ਉਹਦੀ ਫਾਈਲ ਨਹੀਂ ਮਿਲ ਰਹੀ। ਤੇ ਉਹਦਾ ਕੀ ਸੋਲੂਸ਼ਨ ਹੈ ਜੀ? ਇਹ ਮੇਰੇ ਦੋ ਸਵਾਲ ਹੈ, ਪਲੀਜ਼ ਜ਼ਿਆਦਾ ਮੈਨੂੰ ਦੱਸ ਦਿਓ। ਹਾਂਜੀ, ਜਿਹੜਾ ਬ੍ਰਦਰ ਤੁਹਾਡਾ ਬਾਰਡਰ ਟੱਪ ਕੇ ਆਇਆ ਸੀਗਾ ਜੀ? ਹਾਂਜੀ, ਫੜ ਹੋ ਗਿਆ ਸੀਗਾ। ਬਿਲਕੁਲ ਜੀ। ਤੇ ਵਰਕ ਪਰਮਿਟ ਵਗੈਰਾ ਆ ਗਿਆ ਉਹਦਾ ਕਿ ਨਹੀਂ ਆਇਆ ਜੀ? ਬ੍ਰਦਰ ਦਾ ਵਰਕ ਪਰਮਿਟ ਆ ਗਿਆ। ਪਹਿਲੇ ਤਾਂ ਵਕੀਲ ਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ, ਵਰਕ ਪਰਮਿਟ ਮੈਂ ਆਪ ਹੀ ਅਪਲਾਈ ਕਰ ਦਿੱਤਾ ਘਰੋਂ, ਫਿਰ ਉਹ ਆ ਗਿਆ ਸੀ। ਉਹ ਕਹਿੰਦੀ ਨਹੀਂ ਆਉਣਾ ਨਹੀਂ। ਮੈਂ ਕਿਹਾ ਆਊਗਾ, ਵਰਕ ਪਰਮਿਟ ਦਾ ਇੰਨਾ ਟਾਈਮ ਹੋ ਗਿਆ। ਉਹ ਕਰ ਦਿੱਤਾ ਸੀ ਵਰਕ ਪਰਮਿਟ, ਉਹਦਾ ਆ ਗਿਆ। ਤੇ ਕੇਸ ਅਸਾਈਲਮ ਤਾਂ ਲਾਤਾ ਸੀਗਾ ਸਾਲ ਦੇ ਅੰਦਰ? ਹਾਂਜੀ, ਕੇਸ ਲੱਗਾ ਹੋਇਆ ਜੀ। ਸੋ ਕੋਰਟ ਕਿਹੜਾ, ਨਿਊਯਾਰਕ ਦਾ ਕੋਰਟ ਆ ਇਹ? ਨਿਊਯਾਰਕ ਦਾ। ਹਾਂਜੀ ਹਾਂਜੀ। ਸੋ ਪਹਿਲਾਂ ਤਾਂ ਇਦਾਂ ਕਿ ਜਿਹੜਾ ਤੁਸੀਂ ਗਾਰਡੀਅਨ ਬਣ ਸਕਦੇ ਆ ਜਵਾਕ ਦੇ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਤੇ ਜੇ ਪਿਓ ਟੇਕ ਕੇਅਰ ਨਹੀਂ ਕਰ ਸਕਦਾ, ਬਿਮਾਰ ਆ, ਤੇ ਕੋਰਟ ਨੂੰ ਕੰਸੀਡਰ ਕਰੂਗੀ ਤੇ ਤੁਸੀਂ ਗਾਰਡੀਅਨ ਬਣ ਸਕਦੇ ਹੋ, ਉਹ 'ਚ ਕੋਈ ਪ੍ਰੋਬਲਮ ਨਹੀਂ। ਤੇ ਦੂਜੀ ਗੱਲ ਇਦਾਂ ਕਿ ਜੇ ਅਸਾਈਲਮ ਦਾ ਕੇਸ ਲੱਗ ਗਿਆ ਤੁਹਾਡਾ, ਤੇ
ਵਰਕ ਪਰਮਿਟ ਆ ਗਿਆ ਤੇ ਮਤਲਬ ਕੇਸ ਤੁਹਾਡਾ ਪਟੇ ਚੜਿਆ ਹੋਇਆ ਵਾ ਤੇ ਨਿਊਯਾਰਕ ਦੇ ਵਿੱਚ ਤੁਹਾਨੂੰ ਇਕੱਲੇ ਨੂੰ ਨਹੀਂ, ਉੱਥੇ ਸਾਰਿਆਂ ਨੂੰ ਪ੍ਰੋਬਲਮ ਇਹ ਹੈਗੀ ਕਿ ਜੱਜ ਜੁੱਜ ਘੱਟ ਆ ਉੱਥੇ, ਕੈਲੰਡਰ ਕਰਦੇ ਨਹੀਂ ਕਿਤੇ ਸੌਖੇ, ਤੇ ਕਾਫੀ ਲੋਕੀ ਜਦੋਂ ਉਹ ਫਿਰ ਮੂਵ ਕੀਤੇ ਆ ਦੂਜੇ ਕੋਰਟਾਂ 'ਚ ਗਏ ਆ ਉੱਥੇ ਉਹਨਾਂ ਦੀ ਤਰੀਕ। ਹਾਂਜੀ, ਐਕਚੁਅਲੀ ਜਿਹੜੀ ਵਕੀਲ ਪਹਿਲੀ ਸੀ ਨਾ ਜੀ, ਉਹਨੇ ਚੇਂਜ ਕੀਤੀ ਸੀ। ਪਹਿਲੀ ਵਕੀਲ ਨੇ ਕੀ ਕੀਤਾ ਸੀ ਜੀ, ਉਹਨੇ ਨਾ ਕੇਸ ਲਗਾ ਦਿੱਤਾ ਸੀ, ਕਹਿੰਦੀ ਸੀ ਤੁਹਾਡਾ ਕੇਸ ਥੱਲੇ ਹੋਏਗਾ ਪਹਿਲਾਂ ਕਿਉਂਕਿ ਬੱਚਾ ਹੈ ਨਾਲ ਅਸਾਲਮ ਦੇ ਵਿੱਚ। ਬਟ ਅਸਾਲਮ ਨੇ ਕਹਿੰਦੇ ਜੀ, ਅਸਾਲਮ ਨੇ ਕੇਸ ਕਹਿੰਦੇ ਅਸੀਂ ਨਹੀਂ ਕਰਨਾ, ਇਹ ਕੋਰਟ ਹੀ ਕਰੇਗੀ। ਕੋਰਟ ਨੇ ਉਹਦੇ ਬਾਅਦ ਕੋਰਟ 'ਚ ਕੇਸ ਗਿਆ ਹੀ ਨਹੀਂ, ਬਸ ਉਹ ਪਤਾ ਹੀ ਨਹੀਂ ਕਿੱਥੇ ਰਹਿ ਗਿਆ ਜੀ। ਹਾਂਜੀ, ਉਹਨੂੰ ਨਾ ਮੋਸ਼ਨ ਟੂ ਰੀਕੈਲੰਡਰ ਪਾ ਲਓ, ਪਰ ਨਿਊਯਾਰਕ 'ਚ ਤੁਹਾਨੂੰ ਕੋਈ ਖਾਸ ਫਾਇਦਾ ਨਹੀਂ ਹੋਣਾ ਤੇ ਉੱਥੇ ਬੂਕਲੌਗ ਹੈਗਾ, ਜੱਜ ਜੁੱਜ ਹੈ ਨਹੀਂਗੇ ਤੇ ਨਿਊਯਾਰਕ 'ਚ ਤੁਹਾਡਾ ਇਕੱਲੇ ਰਹਿਣੇ ਹੋ ਗਏ। ਇੱਕ ਚੀਜ਼ ਹੋਰ ਜੀ, ਉਹਨੇ ਹੁਣ ਥੋੜਾ ਟਾਈਮ ਪਹਿਲਾਂ, ਅੱਜ ਤੋਂ 6 ਮਹੀਨੇ ਪਹਿਲਾਂ ਉਹ ਚੇਂਜ ਕੀਤਾ ਸੀ, ਵੈਨਿਊ ਚੇਂਜ ਕਰਨ ਦਾ ਵੀ ਪਾ ਦਿੱਤਾ ਸੀ ਉਹਨੇ। ਸ਼ਿਕਾਗੋ ਕੇਸ, ਕਿਉਂਕਿ ਮੈਂ ਇੰਡੀਆਨਾ ਰਹਿਣਾ, ਉਹ ਇਹਨਾਂ ਨੇ ਇੱਥੋਂ ਦਾ ਐਡਰੈਸ ਦੇ ਕੇ ਕੀਤਾ, ਮੈਂ ਉੱਥੇ ਕੇਸ ਲੈ ਕੇ ਜਾਣਾ ਵੀ ਚਲੋ ਕੇਸ ਮੂਵ ਹੋ ਜਾਏਗਾ। ਇੱਕ ਜਗਾੜ ਹੀ ਲਾਇਆ ਸੀਗਾ ਵੀ ਸ਼ਾਇਦ ਕੇਸ ਕੋਈ ਫਾਈਲ ਹਿੱਲ ਜੇਗੀ, ਚਲ ਕੋਲ ਪੈ ਜੂਗੀ ਤਰੀਕ, ਬਟ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਜੀ ਅਜੇ ਤੱਕ। ਇੱਕ ਤਾਂ ਯਾਰ ਇੱਕ ਮੇਰੇ ਵੀਰੋ ਇਹ ਜੁਗਾੜ ਲਾਇਆ ਸੀਗਾ, ਉਹ ਕੀਤਾ ਹੈਗਾ ਉਹ ਭਰਾਵੋ ਤੁਸੀਂ। ਵਕੀਲ ਨੇ ਲਾਇਆ ਜੀ, ਸਾਨੂੰ ਤਾਂ ਪਤਾ ਨਹੀਂ ਜੀ। ਨਹੀਂ ਉਹ ਰੋਂਗ ਆ ਭਾਈ, ਜੇ ਰਹਿੰਦੇ ਨਹੀਂ ਫਿਰ ਕਿੱਦਾਂ ਲਾ ਸਕਦੇ ਸੀ? ਬਹੁਤ ਵਾਰੀ ਦੱਸਿਆ ਅਟਾਰਨੀ ਸਾਹਿਬ ਨੇ। ਨਹੀਂ ਰਹਿੰਦੇ ਤਾਂ ਉਹ ਰਹਿੰਦੇ ਤਾਂ ਹੁਣ ਇੱਥੇ ਹੀ ਹੈ ਜੀ, ਮੇਰੇ ਕੋਲ ਹੀ ਰਹਿੰਦੇ ਨੇ। ਚੱਲ ਠੀਕ ਆ, ਕਹੋ ਫੇਰ ਕਹੋ ਵੀ ਮੂਵ ਹੋ ਗਏ, ਮੰਨ ਲਈ ਗੱਲਬਾਤ ਮੇਰੀ ਭਰਾਵਾ, ਤੂੰ ਸਹੀ ਆ। ਤੇ ਨਹੀਂ ਉਹ ਜਿਹੜੀ ਰਹਿੰਦੇ ਹੋ, ਠੀਕ ਆ। ਜਿਹੜਾ ਜੱਜ ਆ ਨਾ, ਜਿੱਥੇ ਮੋਸ਼ਨ ਪੈਂਡਿੰਗ ਆ, ਉਹ ਜਿਹੜੇ ਜੱਜ ਨੂੰ ਦੁਬਾਰਾ ਫਾਲੋ ਅਪ ਕਰੋ ਮੋਸ਼ਨ ਲਈ, ਉਹਦੇ ਕਲਰਕ ਨੂੰ ਕਾਲ ਕਰੋ ਜਾਂ ਦੁਬਾਰਾ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਪਾਓ। ਹਾਂ ਠੀਕ ਹੈ, ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਹੈ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਕੁਐਸਚਨ ਇਹ ਸੀਗਾ ਵੀ ਮੇਰਾ ਕਜ਼ਨ ਬ੍ਰਦਰ ਰਹਿੰਦਾ ਇੱਥੇ ਕੈਨੇਡਾ, ਵੈਨਕੂਵਰ ਲਾਗੇ, ਤੇ ਉਹ ਤੇ PR ਆ, ਉਹਦੀ ਵਾਈਫ ਸਿਟੀਜ਼ਨ ਆ, ਉਹਦੀ ਬੇਟੀ ਵੀ ਸਿਟੀਜ਼ਨ ਆ ਕੈਨੇਡਾ ਦੀ, ਤੇ ਉਹ ਇੱਧਰ ਅਮਰੀਕਾ PR ਵਗੈਰਾ ਮੂਵ ਹੋਣਾ ਚਾਹੁੰਦਾ। ਕੋਈ ਬਿਜ਼ਨਸ ਦੇ ਤੌਰ ਤੇ ਤਾਂ ਹੈ ਕੋਈ ਪਲਾਨ ਜਾਂ ਕਿੱਦਾਂ? ਜਿਹੜਾ ਸਿਟੀਜ਼ਨ ਬੰਦਾ ਉਹ ਬਿਜ਼ਨਸ ਦੇ ਤੌਰ ਤੇ ਆ ਸਕਦਾ ਭਾਜੀ। ਇਹਦੇ ਤੇ ਬਹੁਤ ਸ਼ੋਅ ਕੀਤੇ ਆ ਕੈਨੇਡੀਅਨ E2 ਵੀਜ਼ਾ ਵਾ, ਤੇ ਉਹਨਾਂ ਨੇ ਕੋਈ ਰਕਮ ਨਹੀਂ ਉਦਾਂ ਦਿੱਤੀ, 1.5 ਲੱਖ ਤੋਂ 3 ਲੱਖ ਡਾਲਰ ਇਹਦੇ ਵਿੱਚ ਜਿੰਨੇ ਕੁ ਚ ਬੰਦੇ ਦਾ ਹੱਥ ਪੈਂਦਾ ਹੈ ਨਾ, ਬਿਜ਼ਨਸ ਇੰਨੇ ਕੁ ਦਾ ਹੁੰਦਾ। ਸਿਟੀਜ਼ਨ ਬੰਦਾ ਆ ਕੇ ਬਿਜ਼ਨਸ ਕਰਕੇ E2 ਤੇ ਆ ਸਕਦਾ, ਨਾਲ ਘਰ ਵਾਲੀ ਉਹਨਾਂ ਨੂੰ ਵਰਕ ਪਰਮਿਟ ਦੇ ਦਿੰਦੇ ਆ, ਤੇ ਜਵਾਕ ਜਿਹੜੇ 21 ਸਾਲ ਤੋਂ ਛੋਟੇ ਆ ਉਹ ਆ ਕੇ ਪੜ੍ਹ ਸਕਦੇ ਆ। ਜਿੱਦਾਂ ਉਹ ਆਪ ਦਾ PR ਘਰ ਦੀ ਸਿਟੀਜ਼ਨ ਆ, ਮਤਲਬ PR ਵੀ ਹੋ ਸਕਦਾ ਜਾਂ ਸਿਟੀਜ਼ਨ ਹੀ ਇਕੱਲਾ ਹੋ ਸਕਦਾ? ਘਰ ਵਾਲੀ ਆਊਗੀ E2 ਤੇ ਇਹਨੂੰ ਮਿਲੂਗਾ ਓਪਨ ਐਂਡਡ ਵਰਕ ਪਰਮਿਟ, ਫਿਰ ਟਰੱਕ ਚਲਾਵੇ ਜਿੱਦਾਂ ਵੀ ਕਰਨਾ। ਠੀਕ ਹੈ ਭਾਜੀ, ਧੰਨਵਾਦ ਜੀ, ਥੈਂਕ ਯੂ ਭਾਜੀ। ਅਗਲੇ ਸਾਡੇ ਕਾਲਰ ਹੈ ਸੁਵਿੰਦਰ ਕੌਰ ਜੀ। ਜੀ, ਮੇਰਾ ਕੁਐਸਚਨ ਇਹ ਆ, ਇੱਕ ਫੈਮਿਲੀ ਆ ਕੈਨੇਡਾ ਜੀ, ਉਹ ਵਰਕ ਪਰਮਿਟ ਤੇ ਆ ਮੁੰਡਾ, ਤੇ ਉਹਦੀ ਮਾਂ ਇੱਥੇ ਆ ਕੈਲੀਫੋਰਨੀਆ ਵਿੱਚ। ਉਹਨੇ ਵਿਜ਼ਟਰ ਵੀਜ਼ੇ ਵਾਸਤੇ ਅਪਲਾਈ ਕੀਤਾ ਸੀ ਤੇ ਉਹਨਾਂ ਨੇ 1 ਸਾਲ ਦੀ ਸਟੈਂਪ ਲਾਤੀ ਆ। ਕੀ ਕਰਨ ਉਹ? ਘੁੰਮਣ ਫਿਰਨ ਆ ਸਕਦਾ ਜੀ। ਸਟੈਂਪ ਦਾ ਤਾਂ ਉਹੀ ਮਤਲਬ ਆ ਵੀ ਜੇ ਕੈਨੇਡਾ ਦਾ PR ਆ ਤਾਂ ਫਿਰ ਘੁੰਮਣ ਫਿਰਨ ਹੀ ਆ ਸਕਦਾ, ਤੇ ਸਿਟੀਜ਼ਨ ਜਦੋਂ ਬਣ ਜਾਊਗਾ ਤੇ ਫਿਰ ਆਪਣਾ ਘੁੰਮਣ ਫਿਰਨ ਲਈ ਉਹਨੇ ਆਪਣੀ ਮਾਂ ਸਿੱਖਿਆ, ਉਹਨੂੰ ਦੇਖਣ ਹੀ ਸਿਰਫ ਆਉਣਾ ਸੀਗਾ, ਤੇ ਉਹਨਾਂ ਨੇ ਇਹ ਕਹਿਤਾ ਹੈ ਕਿ ਸਾਲ ਬਾਅਦ ਤੁਸੀਂ ਆਓ, ਅੰਬੈਸੀ ਸਾਲ ਬਾਅਦ ਆਓ। ਨਹੀਂ, ਜਿਹੜੀ ਸਟੈਂਪ ਲਗਾਈ ਆ ਉਹ ਵੀਜ਼ਾ ਗ੍ਰਾਂਟ ਕਰਤਾ ਕਿ ਨਹੀਂ ਕੀਤਾ? ਨਹੀਂ, ਇੰਟਰਵਿਊ ਵਾਸਤੇ 1 ਸਾਲ ਦੀ ਤਰੀਕ ਦਿੱਤੀ ਉਹਨਾਂ ਨੇ ਉਹਨੂੰ। ਜਦੋਂ ਤੁਸੀਂ ਕਹਿੰਦੇ ਮਾਤਾ ਸੇਕਾ, ਮਤਲਬ ਲਾਈਫ ਥ੍ਰੈਟਨਿੰਗ ਇਲਨੈਸ ਹੈਗੀ ਆ? ਨਹੀਂ, ਵੈਸੇ ਸਿਆਣੀ ਆ ਉਦਾਂ ਤਾਂ। ਉਹ ਚਾਹੁੰਦੀ ਆ, ਕਈ ਸਾਲ ਹੋ ਗਏ ਉਹਨਾਂ ਨੂੰ ਕੈਨੇਡਾ ਰਹਿੰਦਿਆਂ, ਪੂਰੀ ਫੈਮਿਲੀ ਉੱਥੇ ਰਹਿੰਦੀ ਆ, ਵਾਈਫ ਹਸਬੈਂਡ ਤੇ ਬੱਚਾ ਵੀ, ਪਰ ਹੈਗੇ ਵਰਕ ਪਰਮਿਟ ਤੇ ਆ। ਏਦਾਂ ਕੁਛ ਨਹੀਂ, ਉਹ ਮਾਂ ਨੂੰ ਸਿਰਫ ਵੇਖਣ ਹੀ ਆਉਣਾ ਚਾਹੁੰਦਾ ਹੈ। ਨਹੀਂ, ਏਦਾਂ ਨਹੀਂ, ਉਹ ਫਿਰ ਏਦਾਂ ਦਾ ਬਥੇਰੇ ਲੋਕੀ ਆਉਣਾ ਚਾਹੁੰਦੇ ਆ। ਉਹਦਾ ਜੇ ਤਾਂ ਐਕਚੁਅਲ ਦੇ ਵਿੱਚ ਕੋਈ ਸਿਕਨੈਸ ਹੋਵੇ ਨਾ, ਉਹਨੂੰ ਉਹ ਪੇਰੋਲ ਦੇ ਦਿੰਦੇ ਆ, ਐਮਰਜੈਂਸੀ ਪੇਰੋਲ ਵਗੈਰਾ, ਹਸਪੀਟਲ। ਤੇ ਏਦਾਂ ਨਹੀਂ, ਨਾਰਮਲ ਜਿਹੜਾ ਹੈਗਾ ਉਹਨੂੰ, ਜਿਹੜੀ ਤੁਸੀਂ ਕਹਿੰਦੇ ਸਾਲ ਬਾਅਦ ਇੰਟਰਵਿਊ ਦਿੱਤੀ, ਉਹ ਤਾਂ ਕੈਨੇਡਾ ਦੇ ਵਿੱਚ ਹੁਣ ਵੇਟ ਹੀ ਉਨੀ ਚੱਲਣ ਦੀ ਆ। ਓਕੇ ਜੀ, ਓਕੇ। ਉਹ ਕੁਝ ਨਹੀਂ ਕੀਤਾ ਜਾ ਸਕਦਾ, ਸਾਲ ਵੇਟ ਕਰਨ। ਹਾਂਜੀ, ਉਹ ਸਾਰੇ ਫਿਰ ਵੇਟ ਕਰ ਰਹੇ ਆ। ਓਕੇ, ਥੈਂਕ ਯੂ ਜੀ, ਥੈਂਕ ਯੂ। ਓਕੇ, ਅਗਲੇ ਸਾਡੇ ਕਾਲਰ ਆ ਵਿਕਰਮ ਜੀ। ਜੀ, ਹਾਂਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਅਸਾਈਲਮ ਦਾ ਕੇਸ ਪਾਸ ਹੋਇਆ
ਤੇ ਮੇਰੀ ਜੀ ਵਾਈਫ ਦਾ ਕੇਸ ਹਜੇ ਚੱਲ ਰਿਹਾ ਆਪਣਾ ਉੱਥੇ ਸਾਇਲਮ ਆਫਿਸ 'ਚ, ਜੀ ਤੇ ਮੈਂ ਉਸ ਵਾਸਤੇ ਕੀ ਕਰ ਸਕਦਾ ਕਿ ਮੈਂ ਉਹਨੂੰ ਆਪਣੇ ਨਾਲ ਐਡ ਕਰਾ ਸਕਦਾ ਕਿ ਕੀ ਉਹਦੇ ਲਈ ਕੀ ਕਰਨਾ ਪਏਗਾ? ਮੇਰਾ ਵੀਰ I-730 ਪਟੀਸ਼ਨ ਕਰਨੀ ਪੈਣੀ ਹੈ ਰਿਫਿਊਜੀ ਦੀ, ਤੇ ਤੁਹਾਡਾ ਕੇਸ ਲੱਗ ਗਿਆ, ਤੇ ਤੁਸੀਂ ਆਪਣਾ ਗ੍ਰੀਨ ਕਾਰਡ ਹਾਂਜੀ ਅਪਲਾਈ ਵੀਰ, ਕਰੋ, ਤੁਸੀਂ ਆਪਣਾ ਗ੍ਰੀਨ ਕਾਰਡ ਅਪਲਾਈ ਅੱਛਾ ਜੀ, ਕਰੋ, ਘਰ ਵਾਲੀ ਦੀ ਰਿਫਿਊਜੀ ਪਟੀਸ਼ਨ ਫਾਈਲ ਕਰੋ, ਤੇ ਜਦੋਂ ਘਰ ਵਾਲੀ ਦੀ ਰਿਫਿਊਜੀ ਪਟੀਸ਼ਨ ਅਪਰੂਵ ਹੋਗੀ ਤੇ ਫਿਰ ਉਹ ਆਪਣਾ ਗ੍ਰੀਨ ਕਾਰਡ ਫਾਈਲ ਕਰੂਗੀ। ਤੇ ਜਿਹੜਾ ਉਹਨਾਂ ਦਾ ਜਿਹੜਾ ਸਾਇਲਮ 'ਚ ਚੱਲ ਰਿਹਾ ਉਹ ਫਿਰ ਅਸੀਂ ਬੰਦ ਕਰਾਈਏ ਕਿ ਉਹਨੂੰ ਅਜੇ ਏਦਾਂ ਹੀ ਰਹਿਣ ਦਈਏ? ਉਹਨੂੰ ਚੱਲਦਾ ਰਹਿੰਦਾ, ਹੁਣ ਜੇ ਕੱਲ ਨੂੰ ਤੁਹਾਡਾ ਡਿਵੋਰਸ ਹੋ ਗਿਆ ਫਿਰ ਵਿਚਾਰੀ ਕਿੱਥੇ ਧੱਕੇ ਖਾਊਗੀ, ਹਨਾ? ਉਹਦਾ ਚੱਲਦਾ ਰਹਿੰਦਾ, ਜਦੋਂ ਜੇ ਇੰਟਰਵਿਊ ਆਉਂਦੀ ਹੈ ਇੰਟਰਵਿਊ ਤੋਂ ਪਹਿਲਾਂ ਜਾ ਕੇ ਕਹਿ ਸਕਦੀ ਹੈ ਕਿ ਮੇਰੀ ਰਿਫਿਊਜੀ ਪਟੀਸ਼ਨ ਵੀ ਪੈਂਡਿੰਗ ਹੈ, ਮੈਂ ਅਸਾਈਲਮ ਲੜਨਾ ਨਹੀਂ ਚਾਹੁੰਦੀ ਆਪਣਾ। ਧੰਨਵਾਦ ਜੀ। ਠੀਕ ਹੈ ਜੀ। ਤੇ ਅਗਲੇ ਸਾਡੇ ਕਾਲਰ ਹੈ ਸ਼ਮਸ਼ੇਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਜੀ ਮੈਨੂੰ ਹੋ ਗਏ ਇੱਥੇ 26 ਸਾਲ ਹੋ ਗਈ ਆਏ ਨੂੰ, ਯਾਨੀ ਕਿ ਮੇਰਾ ਕੇਸ ਮਤਲਬ ਕੇਸ ਵਿੱਚੇ ਲਟਕਦਾ ਹੀ ਆਪਣਾ 14 ਦੇ ਵਿੱਚ ਇਹਨਾਂ ਨੇ ਖਤਮ ਕਰਤਾ ਸੀਗਾ। ਵਰਕ ਪਰਮਿਟ ਮੇਰੇ ਕੋਲ 4 ਤੋਂ ਲੈ ਕੇ ਮਤਲਬ 14 ਤੱਕ ਵਰਕ ਪਰਮਿਟ ਹੈਗਾ ਸੀ, ਉਦੋਂ ਬਾਅਦ ਵਰਕ ਪਰਮਿਟ ਨਹੀਂ ਹੈਗਾ ਜੀ ਮੇਰੇ ਕੋਲ। ਭਾਜੀ ਪਹਿਲਾਂ ਇਹ ਦੱਸੋ, ਵਿੱਚੇ ਲਟਕਦਾ ਖਤਮ ਕਰਤਾ ਉਹਦਾ ਮਤਲਬ ਕੀ? ਐਡਮਿਨ ਕਲੋਜ਼ ਕੀਤਾ, ਪੀਡੀ ਕੀਤਾ, ਏਦਾਂ ਹੁਣ ਥੋੜਾ ਨਾ ਸਮਝ ਲੱਗਣਾ ਕੀ ਕੀਤਾ, ਹਨਾ? ਹਾਂਜੀ ਵੀ ਖਤਮ ਕਰਤਾ ਵੀਰ ਜੀ ਬਿਲਕੁਲ। ਉਹ ਕਹਿੰਦੇ ਮਤਲਬ ਡੈਪੋਟੇਸ਼ਨ ਲਾਤੀ ਜੀ ਮੇਰੇ ਤੇ। ਤੁਹਾਡੇ ਤੇ ਡੈਪੂਟੇਸ਼ਨ ਲਾਤੀ? ਕਿੰਨੇ ਲਗਾਈ? ਇਮੀਗ੍ਰੇਸ਼ਨ ਕੋਰਟ ਨੇ ਲਾਈ? ਆਪਣਾ ਜਿਹੜਾ ਹੈਗਾ ਜੀ ਆਪਣਾ 9 ਸਰਕਟ ਨੇ ਜੀ। 9 ਸਰਕਟ ਨੇ, ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਤਾਂ ਨਹੀਂ ਭਾਜੀ ਵਰਕ ਪਰਮਿਟ ਵਗੈਰਾ ਕੁਛ ਹੁੰਦਾ? ਉਹ ਤਾਂ ਫਿਰ ਗੇਮ ਓਵਰ ਆ ਤੁਹਾਡੀ। ਹਾਂਜੀ ਵੀਰ ਜੀ, ਉਦੋਂ ਬਾਅਦ ਮੈਂ ਹੁਣ ਜਾਣਾ ਚਾਹੁੰਦਾ ਜੀ ਵਾਪਸ, ਵੀ ਉਹਦਾ ਨਾਮ ਮੇਰੇ ਕੋਲ ਵਰਕ ਪਰਮਿਟ ਹੈ ਜੀ, ਮੇਰੇ ਕੋਲ ਕੀ ਨਾਮ ਇਹਦਾ ਪਾਸਪੋਰਟ ਹੈ ਜੀ, ਕੋਈ ਦੱਸੋ ਜੀ ਕੋਈ ਤਰੀਕਾ ਕਿੱਦਾਂ ਮੈਂ ਜਾ ਸਕਦਾ ਵਾਪਸੀ? ਭਾਜੀ ਆਪਣਾ ਨਾ ਐਮਬੈਸੀ ਨੂੰ ਸੰਪਰਕ ਕਰੋ, ਜਾਂ ਫਿਰ ਜਿਹੜੇ ਏਜੰਟ ਵਗੈਰਾ ਹੁੰਦੇ ਆ ਆਪਣੇ ਇੰਡੀਅਨ ਕਮਿਊਨਿਟੀ ਵਾਲੇ, ਉਹ ਏਜੰਟ ਤੁਹਾਨੂੰ ਪਾਸਪੋਰਟ ਜਾਂ ਤਾਂ ਬਣਾ ਕੇ ਦੇਊਗੇ ਜਾਂ ਟਰੈਵਲ ਡਾਕੂਮੈਂਟ ਇੰਡੀਆ ਵਾਲੇ ਬਣਾ ਕੇ ਦੇ ਦਿੰਦੇ ਆ, ਤੇ ਉਹਦੇ ਬੇਸ ਤੇ ਤੁਸੀਂ ਵਾਪਸ ਜਿਹੜੇ ਜਾ ਸਕਦੇ ਆ। ਤੇ ਆਹੀ ਤਰੀਕਾ, ਤੇ ਇਹ ਨਾ ਆਪਣੀ ਮਰਜ਼ੀ ਨਾਲ ਜਾਓਗੇ। ਫਿਰ ਦੂਜਾ ਤਰੀਕਾ ਇਹ ਆ ਕਿ ਬੰਦਾ ਆਈਸ ਵਾਲਿਆਂ ਨੂੰ ਆਪ ਹੀ ਜਾ ਕੇ ਕਹਿ ਦੇਵੇ ਕਿ ਮੈਂ ਕੱਚਾ ਵਾ, ਮੈਨੂੰ ਵਾਪਸ ਭੇਜੋ, ਫਿਰ ਉਹ ਬਣਾ ਕੇ ਦਊਗੇ, ਹਨਾ? ਹਾਜ਼ਰੀ ਹੁਜਰੀ ਲਵਾਓਗੇ ਤੁਹਾਡੀ। ਅੱਛਾ ਜੀ। ਹਾਂਜੀ, ਪਰ ਇਹ ਟਰੈਵਲ ਡਾਕੂਮੈਂਟ ਜਿਹੜੀ ਐਮਬੈਸੀ ਬਣਾ ਦਿੰਦੀ ਹੈ ਵਾਪਸ ਜਾਣ ਲਈ ਬੰਦੇ ਦੇ। ਠੀਕ ਹੈ ਵੀਰ ਜੀ। ਉਹ ਮਤਲਬ ਜੇ ਮੈਂ ਇਹਨਾਂ ਆਇਸ਼ ਵਾਲਿਆਂ ਕੋਲ ਜਾਣਾ, ਇਹ ਮਤਲਬ ਕੋਈ ਅੰਦਰ ਤਾਂ ਇਹ ਰੱਖਾਂ ਮਤਲਬ ਜ਼ਿਆਦਾ ਟਾਈਮ, ਕੋਈ ਇਹਦਾ ਜੇਲ੍ਹ ਜੂਲ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਜੀ? ਤੁਸੀਂ ਭਾਜੀ ਏਜੰਟ ਦੇ ਥਰੂ ਜਾਓ, ਆਈਸ ਵਾਲਿਆਂ ਨੂੰ ਛੱਡੋ, ਏਜੰਟਾਂ ਨੇ ਤੁਹਾਡਾ ਕੰਮ। ਠੀਕ ਹੈ ਵੀਰ ਜੀ, ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਸਾਡੇ ਕਾਲਰ ਆ ਕੁਲਵੀਰ ਸਿੰਘ ਜੀ। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਪਹਿਲੀ ਗੱਲ ਤਾਂ ਭਾਈ ਥੈਂਕ ਯੂ ਤੁਹਾਡਾ। ਉਦੋਂ ਮੈਂ ਤੁਹਾਨੂੰ ਪਿਛਲੇ ਦਿਨ ਫੋਨ ਕੀਤਾ ਸੀਗਾ ਕਿ ਮੇਰਾ ਮੈਡੀਕਲ ਜਮ੍ਹਾਂ ਹੋਇਆ ਸੀਗਾ 2 ਦਿਨ ਲਈ ਗ੍ਰੀਨ ਕਾਰਡ ਲਈ, ਤੇ ਭਾਜੀ ਗ੍ਰੀਨ ਕਾਰਡ ਆ ਗਿਆ ਜੀ। 2 ਸਾਲ 11 ਮਹੀਨੇ ਲੱਗੇ ਜੀ ਪੂਰੇ। ਉਹ ਅੱਛਾ ਜੀ, ਵਧਾਈਆਂ ਭਾਜੀ। ਹੁਣ ਮੇਰਾ ਹਾਂਜੀ ਭਾਜੀ, ਹੁਣ ਮੇਰਾ ਕੁਐਸਚਨ ਅਗਲਾ ਇਹ ਆ ਭਾਜੀ ਵੀ ਮੇਰਾ ਨਾ ਟਰੈਵਲ ਡਾਕੂਮੈਂਟ ਮੇਰੇ ਕੋਲ ਹੈਗਾ ਆ, ਰਿਫਿਊਜੀ ਟਰੈਵਲ ਡਾਕੂਮੈਂਟ, ਤੇ ਭਾਜੀ ਉਹ 15 ਦਸੰਬਰ 2023 ਨੂੰ ਮੁੱਕਣਾ ਆ। ਤੇ ਭਾਜੀ ਕਿੰਨਾ ਚਿਰ ਪਹਿਲਾਂ ਮੈਂ ਕੰਟਰੀ ਆਊਟ ਕਰ ਸਕਦਾ ਆ? ਹੁਣ ਕੋਈ ਕਹਿੰਦੇ ਵੀ 6 ਮਹੀਨੇ, ਜੇ ਤੁਹਾਡਾ ਹੈਗਾ 6 ਮਹੀਨੇ ਤੋਂ ਘੱਟ ਆ। ਨਹੀਂ ਏਦਾਂ ਤਾਂ ਕੋਈ ਨਹੀਂ, ਤੁਸੀਂ ਉਹਦੀ ਵੈਲਿਡਿਟੀ ਲਈ ਉਹਨੂੰ ਯੂਜ਼ ਕਰ ਸਕਦੇ ਆ, ਕੋਈ ਚੱਕਰ ਨਹੀਂ ਹੈਗਾ ਜੀ। ਮਤਲਬ ਜੇ ਮੰਨ ਲਓ ਵੀ ਮੈਂ ਅਗਲੇ ਮਹੀਨੇ ਜੁਲਾਈ ਵਿੱਚ ਵੀ ਜਾਣਾ ਆ, ਤੇ ਮੈਂ ਮੁੜ ਕੇ ਵਾਪਸ ਆ ਸਕਦਾ ਜੇ ਮੈਂ ਮਤਲਬ? ਹਾਂਜੀ। ਤੁਸੀਂ ਭਾਜੀ ਗ੍ਰੀਨ ਕਾਰਡ ਹੋਲਡਰ ਆ ਨਾ? ਹਾਂਜੀ ਭਾਜੀ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਨਾ, ਉਹਨੂੰ ਅਮਰੀਕਾ ਦੇ ਵਿੱਚ ਆਉਣ ਲਈ ਕੋਈ ਪ੍ਰੋਬਲਮ ਨਹੀਂ ਹੈਗੀ। ਜਦੋਂ ਉਹ ਬਾਰਡਰ ਤੇ ਆ ਗਿਆ, ਤੁਹਾਨੂੰ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਉਹ ਦੂਜੀ ਕੰਟਰੀ ਵਾਲਿਆਂ ਨੇ, ਜਹਾਜ਼ ਵਾਲਿਆਂ ਨੇ, ਉਹਨਾਂ ਨੇ ਪ੍ਰੋਬਲਮਾਂ ਦੇਣੀਆਂ ਵਾ। ਤੇ ਜਿਹੜਾ ਤੁਹਾਡਾ ਸਵਾਲ ਆ ਨਾ ਕਿ ਕੋਈ ਸਫ਼ਰ 'ਚ ਪ੍ਰੋਬਲਮ ਨਾ ਆਵੇ, ਜਿਹੜੇ ਦੇਸ਼ ਤੁਸੀਂ ਜਾਣਾ ਵਾ, ਜਿਹੜੀ ਏਅਰਲਾਈਨ ਤੇ ਜਾਣਾ ਵਾ, ਉਹਨਾਂ ਦਾ ਜਿਹੜਾ ਹੈਗਾ ਆਪਣੀ ਇਨਕੁਆਇਰੀ, ਉਹਨਾਂ ਦੇ ਜਿਹੜੀ ਬਾਰਡਰ ਵਾਲੇ ਹੈਗੇ ਉਹਨਾਂ ਨੂੰ ਦਿਓ। ਅਮਰੀਕਾ ਦੇ ਵਿੱਚ ਵਾਪਸ ਆਉਣ ਲਈ ਕੋਈ ਪ੍ਰੋਬਲਮ ਨਹੀਂ। ਉਹਦਾ ਤੁਸੀਂ ਹੁਣ ਮੈਕਸੀਕੋ ਤੋਂ ਗਏ ਬਾਰਡਰ ਤੇ ਆਏ ਕਿ ਮੈਂ ਗ੍ਰੀਨ ਕਾਰਡ ਹੋਲਡਰ ਆਉਣਾ, ਤੁਹਾਨੂੰ ਅੰਦਰ ਆਉਣ ਦੇਣਾ, ਉਹਦਾ ਕੋਈ ਚੱਕਰ ਨਹੀਂ। ਭਾਜੀ ਮੇਰਾ ਕੁਐਸਚਨ ਰਿਫਿਊਜੀ ਟਰੈਵਲ ਡਾਕੂਮੈਂਟ ਨੂੰ ਲੈ ਕੇ ਆ ਕਿ 2023 ਵਿੱਚ ਦਸੰਬਰ ਚ ਰਿਫਿਊਜੀ ਟਰੈਵਲ ਡਾਕੂਮੈਂਟ ਦੀ ਗੱਲ ਕਰ ਰਿਹਾ ਕਿ ਉਹ ਪਾਸਪੋਰਟ ਦੀ ਜਗ੍ਹਾ ਰਿਫਿਊਜੀ ਟਰੈਵਲ ਡਾਕੂਮੈਂਟ ਆ ਜਾਂਦਾ ਨਾ। ਪਰ ਜਿਹੜੇ ਅਮਰੀਕਾ ਵਾਲੇ ਆ, ਅਮਰੀਕਾ ਵਾਲਿਆਂ ਨੇ ਤਾਂ ਤੁਸੀਂ ਜਿਹੜਾ ਗ੍ਰੀਨ ਕਾਰਡ ਆ, ਉਹਨਾਂ ਨੇ ਨਹੀਂ ਤੁਹਾਨੂੰ ਕਹਿਣਾ ਕਿ ਭਾਈ ਤੇਰਾ ਰਿਫਿਊਜੀ ਟਰੈਵਲ ਖਤਮ ਹੋ ਗਿਆ, ਤੂੰ ਅਮਰੀਕਾ ਨਹੀਂ ਆ ਸਕਦਾ।
ਉਹਦਾ ਰਿਫਿਊਜੀ ਟਰੈਵਲ ਡਾਕੂਮੈਂਟ ਦੀ ਜਿਹੜੀ ਵੈਲਿਡਿਟੀ ਉਹ ਹੈਗੀ 에ਅਰਲਾਈਨਸ ਦੇ ਨਾਲ ਸੰਬੰਧ ਰੱਖਦੀ ਹੈ ਤੇ ਜਿਹੜੇ ਦੇਸ਼ ਤੁਸੀਂ ਵਿਜ਼ਿਟ ਕਰਨਾ ਉਹਨਾਂ ਨਾਲ ਸੰਬੰਧ ਰੱਖਦੀ ਹੈ। ਠੀਕ ਹੈ ਜੀ, ਭਾਵੇਂ ਮਤਲਬ ਮੈਂ ਜੇ ਮਤਲਬ ਨਵੰਬਰ ਵਿੱਚ ਵੀ ਜੇ ਮੇਰੇ ਕੋਲ 1 ਮਹੀਨੇ ਦਾ ਵਿਜ਼ਿਟ ਭਾਜੀ 10 ਦਿਨ ਪਹਿਲਾਂ ਆ ਜਾਓ, ਕੋਈ ਚੱਕਰ ਨਹੀਂ ਹੈਗਾ। ਐਂਡ ਡੇਟ ਦਾ ਸਟਾਰਟ ਡੇਟ ਦਾ ਮਤਲਬ ਹੀ ਇਹੀ ਹੈ ਨਾ। ਠੀਕ ਹੈ ਭਾਜੀ, ਥੈਂਕ ਧੰਨਵਾਦ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਓਕੇ ਥੈਂਕ ਯੂ। ਗਗਨਦੀਪ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਡਾ ਨਾ ਆਪਣੇ ਮੇਰਾ ਕਜ਼ਨ ਹੈ ਜੀ, ਸਾਡਾ ਨਾ ਉਹਦਾ E2 ਵੀਜ਼ਾ ਲੱਗ ਗਿਆ ਸੀ ਆਪਣੇ ਟੈਕਸਸ ਦਾ। E2 ਬਿਜ਼ਨਸ ਵੀਜ਼ਾ, ਉਹ ਟੈਕਸਸ ਉਹਨਾਂ ਦੀ ਕੰਪਨੀ ਖੁਲਵਾਈ ਸੀ ਨਾ ਜੀ, ਰਜਿਸਟਰ ਕਰਾਈ ਸੀ। ਪਰ ਹੁਣ ਜੀ ਉਹ ਮੇਰੇ ਕੋਲ ਇੱਥੇ ਕੈਲੀਫੋਰਨੀਆ ਆਉਣਾ ਚਾਹੁੰਦੇ ਨੇ, ਤੇ ਉਹ ਆ ਸਕਦਾ ਨਹੀਂ, ਕੋਈ ਚੱਕਰ ਤਾਂ ਨਹੀਂ ਹੋਣਾ ਜੀ? ਨਹੀਂ ਉਹਨੂੰ ਭਾਜੀ E2 ਦੀ ਅਮੈਂਡਮੈਂਟ ਕਰਨੀ ਪੈਣੀ ਹੈ। E2 ਨਵਾਂ ਜਿਹੜਾ ਕੈਲੀਫੋਰਨੀਆ ਦਾ ਬਿਜ਼ਨਸ ਪਲਾਨ ਬਣਾ ਕੇ ਕੀ ਬਿਜ਼ਨਸ ਕਰਨਾ ਉਹਦੇ ਹਿਸਾਬ ਨਾਲ ਨਵਾਂ ਉਹਨੂੰ E2 ਕਰਨਾ ਪੈਣਾ। ਅਮੈਂਡਮੈਂਟ ਕਹਿੰਦੇ ਇਹਨੂੰ, E2 ਅਮੈਂਡਮੈਂਟ ਕਰਨੀ ਪੈਣੀ ਇਹਨਾਂ ਨੂੰ। ਤੇ ਅਸੀਂ ਆਪਣਾ ਬਿਜ਼ਨਸ ਜਿਹੜਾ ਰਜਿਸਟਰ ਉੱਥੇ ਟੈਕਸਸ ਦੇ ਵਿੱਚ ਰੱਖਣਾ ਜੀ, ਉਹਦੇ ਬਾਰੇ ਕੋਈ ਉਹਦਾ ਨਹੀਂ? ਉਹ ਭਾਜੀ ਤੁਸੀਂ ਨਾ ਅਕਾਊਂਟੈਂਟ ਕਰੋ ਇੱਕ, ਤੇ ਜਿਹੜੀ ਕਿਸੇ ਵੀ ਸਟੇਟ 'ਚ ਜਿਹੜੇ ਕੰਪਨੀ ਨਾ, ਜਿੱਦਾਂ ਹੁਣ ਨਿਊਯਾਰਕ ਦੀ ਕੰਪਨੀ ਹੈ, ਕੈਲੀਫੋਰਨੀਆ ਬਿਜ਼ਨਸ ਕਰਨਾ ਜੀ, ਤਾਂ ਹਰੇਕ ਸਟੇਟ ਦੀਆਂ ਆਪਣੀਆਂ ਖਾਨਾ ਪੂਰਤੀਆਂ ਕਿ ਕਿੱਦਾਂ ਲਾਇਸੈਂਸ ਲੈਣਾ, ਕਿਹੜਾ ਲੈਣਾ, ਤੇ ਡੂਇੰਗ ਬਿਜ਼ਨਸ ਕਲਾਸੀਫਿਕੇਸ਼ਨ ਹੁੰਦੀ ਹੈ। ਮਤਲਬ ਕੋਈ ਨਾ ਕੋਈ ਸਟੇਟ ਤੋਂ ਜਿੱਦਾਂ ਪਰਮਿਸ਼ਨ ਲੈਣੀ ਪੈਂਦੀ ਹੈ। ਇੱਕ ਕੰਪਨੀ ਇੱਕ ਸਟੇਟ ਦੀ ਕਾਰਪੋਰੇਸ਼ਨ ਜਿਹੜੀ ਦੂਜੀ ਸਟੇਟ 'ਚ ਜਾ ਕੇ ਬਿਜ਼ਨਸ ਕਰ ਸਕਦੀ ਹੁੰਦੀ ਹੈ। ਤੇ ਜੋ ਵੀ ਤੁਹਾਡਾ ਅਕਾਊਂਟੈਂਟ ਹੈਗਾ ਨਾ, ਉਹਨਾਂ ਰਾਬਤਾ ਜੋੜ ਕੇ ਫਾਰਮੈਲਿਟੀਆਂ ਜਿਹੜੀਆਂ ਉਹ ਪੂਰੀਆਂ ਕਰੋ। ਤੇ ਟੈਕਸਸ ਦੀ ਤੁਸੀਂ ਕੰਪਨੀ ਰੱਖ ਸਕਦੇ ਆ। ਤੁਸੀਂ ਇੱਕ ਤੋਂ ਵੱਧ ਜਗ੍ਹਾ ਵੀ ਬਿਜ਼ਨਸ ਆਪਣੇ ਚਲਾ ਸਕਦੇ E2 ਤੇ, ਪਰ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਨੂੰ ਜਿਹੜਾ ਡਿਸਕਲੋਜ਼ ਕਰਨਾ ਪੈਣਾ ਕਿ ਕਿੱਥੇ ਕਿੱਥੇ ਕੀ ਹੈ। ਤੁਹਾਨੂੰ ਇਹਦੇ ਵਿੱਚ ਨਾ ਅਮੈਂਡਮੈਂਟ ਕਰਨੀ ਪੈਣੀ ਹੈ ਫਾਈਲ। ਠੀਕ ਹੈ ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਪਰਮਿੰਦਰ ਸਿੰਘ ਜੀ। ਹੈਲੋ, ਹਾਂਜੀ ਹਾਂਜੀ ਤਰਕਿਆਨੇ ਜੀ, ਸਤਿ ਸ਼੍ਰੀ ਅਕਾਲ ਜੀ। ਸਰ, ਮੇਰਾ ਨਾ ਐਫਰਮੇਟਿਵ ਅਸਾਈਲਮ ਦਾ ਕੇਸ ਹੈ ਤੇ ਮੇਰੇ ਫਿੰਗਰਪ੍ਰਿੰਟਸ ਹੋ ਗਏ ਨੇ ਭਾਜੀ ਜੀ। ਤੇ ਉਸ ਤੋਂ ਬਾਅਦ ਜਿਹੜੇ ਸਪੋਰਟਿੰਗ ਡਾਕੂਮੈਂਟਸ ਨੇ ਉਹ ਸਾਨੂੰ ਜਦੋਂ ਇੰਟਰਵਿਊ ਦੀ ਕਾਲ ਆ ਜਾਏਗੀ ਉਦੋਂ ਭੇਜਣੇ ਨੇ ਕਿ ਅਸੀਂ ਪਹਿਲੇ ਵੀ ਭੇਜ ਸਕਦੇ ਹਾਂ ਭਾਜੀ? ਜਦੋਂ ਭਾਜੀ ਤੁਸੀਂ ਨਾ, ਇਹ ਤਾਂ ਹੁਣ ਟ੍ਰਿਕੀ ਕੁਐਸਚਨ ਆ। ਹੁਣ ਕੀ ਹੈ ਕਿ ਜਦੋਂ ਇੰਟਰਵਿਊ ਦੀ ਕਾਲ ਆਉਂਦੀ ਆ, ਇੰਨੇ ਜ਼ਿਆਦਾ ਟਾਈਮ ਦਿੰਦੇ ਨਹੀਂ ਆ, ਤੇ ਜ਼ਿਆਦਾਤਰ ਉਹ ਕਹਿੰਦੇ ਆ 14 ਦਿਨ ਪਹਿਲਾਂ ਤੁਸੀਂ ਜਮ੍ਹਾਂ ਕਰਾਣੇ ਆ, ਹਨਾ। ਤੇ ਪ੍ਰੋਬਲਮ ਇਹ ਪੈ ਜਾਂਦੀ ਆ ਕਿ ਬੰਦੇ ਨੂੰ ਟਾਈਮ ਨਹੀਂ ਮਿਲਦਾ ਡਾਕੂਮੈਂਟ ਬਣਾਉਣ ਦਾ। ਸੋ ਜੇ ਤੁਸੀਂ ਬਣਾ ਸਕਦੇ ਆ ਪਹਿਲਾਂ ਬਣਾ ਲਓ, ਹਨਾ। ਤੇ ਜਿਵੇਂ ਮੇਰਾ ਕੇਸ ਕੈਲੀਫੋਰਨੀਆ 'ਚ ਲੱਗਿਆ ਸੈਨ ਫਰਾਂਸਿਸਕੋ 'ਚ, ਤਾਂ ਮੈਨੂੰ USIC ਦੇ ਦਫ਼ਤਰ 'ਚ ਉਹ ਜਮ੍ਹਾਂ ਕਰਾਣੇ ਨੇ ਭਾਜੀ? ਅਸਾਲਮ ਆਫਿਸ 'ਚ। ਹਾਂਜੀ ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਅਗਲੇ ਸਾਡੇ ਕਾਲਰ ਆ ਕੁਲਦੀਪ ਸਿੰਘ ਜੀ। ਜਿਹੜਾ ਇਹ ਬਾਈ ਨੇ ਸਵਾਲ ਪੁੱਛਿਆ ਨਾ, ਇਹਦਾ ਧਿਆਨ ਨਾਲ ਸੁਣਿਓ। ਹੁਣ ਕੀ ਆ, ਕੱਲ ਨੂੰ ਫੇਰ ਤੁਹਾਡੇ ਐਫੀਡੇਵਿਟ ਅਪਡੇਟ ਹੋਣੇ, ਫੇਰ ਤਾਂ ਤੁਸੀਂ ਕਹਿਣਾ ਮੇਰੇ ਮਾਪੇ ਦਾ ਐਫੀਡੇਵਿਟ ਅਪਡੇਟ ਹੋਣਾ, ਇਹ ਹੋਣਾ ਉਹ ਹੋਣਾ। ਮੇਰੀ ਸਲਾਹ ਇਹ ਹੈ ਕਿ ਜਿਹੜਾ ਬੰਦਾ ਆਪਣੇ ਕੇਸ ਤੇ ਕੰਮ ਕਰਨਾ ਚਾਹੁੰਦਾ, ਆਪਣੇ ਤੁਸੀਂ ਬਣਾ ਕੇ ਰੱਖ ਲਓ, 80-90% ਕੰਪਲੀਟ ਕਰਕੇ ਰੱਖ ਲਓ। ਤੁਹਾਨੂੰ ਭੇਜਣ ਦੀ ਲੋੜ ਨਹੀਂ ਹੈਗੀ, ਆਪਣੇ ਕੋਲ ਰੱਖੋ ਖਾਤਾ। ਕੱਲ ਨੂੰ ਤੁਹਾਨੂੰ ਇੰਟਰਵਿਊ ਆਊਗੀ, ਇਹ ਆ ਕਿ ਤੁਹਾਡਾ ਉਹ ਬਣਿਆ ਪਿਆ ਬਾਈ ਖਾਤਾ ਨਾ, ਉਹਨੂੰ ਤੁਸੀਂ ਫਟਾਫਟ ਫਿਰ ਅਪਡੇਟ ਕਰ ਸਕਦੇ ਆ। ਉਹ 'ਚ ਜ਼ਿਆਦਾ ਸਿਆਣਪ ਆ। ਹੁਣ ਤੁਸੀਂ ਅੱਜ ਕਰ ਲਿਆ, ਫਿਰ ਕੱਲ ਨੂੰ ਫੇਰ ਅੱਜ ਤੁਸੀਂ 2023 'ਚ ਕੀਤਾ, ਫਿਰ ਤੁਹਾਡੇ 2 ਸਾਲ ਲੰਘ ਗਏ, ਫੇਰ ਸਵਾਲ ਆਇਆ ਕਿ ਹੁਣ ਭਾਈ ਪਿਛਲੇ 2 ਸਾਲਾਂ 'ਚ ਕੀ ਹੋਇਆ? 2 ਸਾਲਾਂ 'ਚ ਤੈਨੂੰ ਲੱਭਿਆ ਕਿਸੇ ਨੇ? ਨਹੀਂ ਲੱਭਿਆ। ਸਰਕਾਰ ਬਦਲ ਗਈ, ਨਹੀਂ ਬਦਲੀ, ਹਨਾ। ਸੋ ਇਹਨੂੰ ਤੁਸੀਂ ਡਾਕੂਮੈਂਟ ਨੂੰ ਤਿਆਰ ਕਰਕੇ ਰੱਖ ਲਓ, ਇਹਨੂੰ ਜਮ੍ਹਾਂ ਨਾ ਕਰਾਓ। ਮੇਰੀ ਸਲਾਹ ਇਹ ਆ। ਧੰਨਵਾਦ ਜੀ। ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਮੈਂ ਇੰਟਰਵਿਊ ਦਿੱਤੀ ਸਿਟੀਜ਼ਨਸ਼ਿਪ ਦੀ ਨਵੰਬਰ ਵਿੱਚ ਜੀ, ਤੇ ਉਦੋਂ ਮੈਨੂੰ ਉਹਨਾਂ ਪੈਂਡਿੰਗ 'ਚ ਪਾ ਦਿੱਤਾ ਸੀ। ਜਿਹੜਾ ਮੈਨੂੰ ਉਹਨਾਂ ਨੇ ਦਿੱਤਾ ਸੀ ਫਾਰਮ N652, ਉਹਦੇ ਤੇ ਮੇਰਾ A ਨੰਬਰ ਗਲਤ ਸੀ। ਪਰ ਹੁਣ ਮੈਂ ਸਿਟੀਜ਼ਨ ਹੋ ਗਿਆ 31 ਤਰੀਕ ਨੂੰ, ਤੇ ਉਹਦੇ ਤੇ ਠੀਕ ਹੈ। ਤੇ ਉਹਦੇ ਵਾਸਤੇ ਜਿਹੜਾ N652 ਹੈ, ਇਹਨੂੰ ਮੈਂ ਕੁਝ ਕੀ ਕਰਨਾ ਪੈਣਾ? ਠੀਕ ਕਰਾਉਣਾ ਪਊ? ਨਹੀਂ ਇਹ ਤੇ ਉਹੀ ਹੁੰਦੀ ਕਿ ਰਿਜ਼ਲਟ ਕੀ ਆਇਆ ਸਿਟੀਜ਼ਨਸ਼ਿਪ ਦਾ। ਇਹ ਤੇ ਉਹੀ ਫਾਰਮ ਹੁੰਦਾ। ਇਹਦਾ ਤੁਹਾਡਾ ਜਿਹੜਾ ਸਿਟੀਜ਼ਨ ਦਾ ਸਰਟੀਫਿਕੇਟ ਤੁਹਾਨੂੰ ਮਿਲਿਆ, ਜੇ ਸਰਟੀਫਿਕੇਟ ਦੇ ਉੱਤੇ ਤੁਹਾਡਾ ਨੰਬਰ ਸਹੀ ਲਿਖਿਆ ਹੈਗਾ ਤੇ ਆਲ ਗੁੱਡ। ਹਾਂਜੀ, ਉਹ ਤੇ ਠੀਕ ਹੈ ਜੀ। ਬਸ ਉਹਨੂੰ ਤੁਸੀਂ ਕਰਾਓ ਫਰੇਮ ਤੇ ਆਪਣੇ ਘਰ ਦੀ ਕੰਧ ਤੇ ਲਾਓ। ਮੈਂ ਕੁਝ ਕਰਨ ਦੀ ਲੋੜ ਨਹੀਂ ਸੀ, ਇਸ ਕਰਕੇ ਤੁਹਾਨੂੰ ਪੁੱਛਣਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਸਾਡੇ ਕਾਲਰ ਆ ਜਤਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਭਾਜੀਆਂ ਨੂੰ। ਜੀ ਜੀ ਮੇਰਾ ਕੁਐਸਚਨ ਹੈ ਜੀ, ਵੈਰੀ ਕੁਇਕ,
ਕਿ ਮੈਂ ਸਰ ਪਿਛਲੇ ਸਾਲ ਆਪਣਾ ਯੂ ਵੀਜ਼ਾ ਅਪਲਾਈ ਕੀਤਾ ਸੀ, ਜਿਹੜਾ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਐਕਸੈਪਟ ਹੋ ਗਿਆ, ਮੇਰੇ ਕੋਲ ਰਸੀਦ ਵੀ ਹੈਗੀ। ਸਰ ਮੈਂ ਇਹ ਪੁੱਛਣਾ ਚਾਹੁੰਦਾ ਸਰ, ਜਿਹੜਾ ਇੱਕ ਮੈਡੀਕਲ ਕੋਈ ਨਾਲ ਉੱਥੇ ਜਮ੍ਹਾਂ ਕਰਾਉਣਾ ਪੈਂਦਾ, ਉਹ ਸਰ ਹੁਣ ਕਰਵਾਉਣਾ ਪੈਂਦਾ ਕਿ ਜਿੱਦਾਂ ਪ੍ਰੋਸੈਸ ਚੱਲਦਾ 7-8 ਸਾਲ ਦਾ ਉਸ ਤੋਂ ਬਾਅਦ ਉਦੋਂ ਜਾ ਕੇ ਕਰਾਉਣਾ ਪੈਂਦਾ? ਤੇ ਸਰ ਇੱਕ ਮੇਰਾ ਛੋਟਾ ਕੁਐਸਚਨ ਹੋਰ ਹੈ ਜੀ, ਸਰ ਮੇਰਾ ਜਿਹੜਾ ਕੇਸ ਹੈ ਉਹ ਅਸਾਈਲਮ ਆਫਿਸ ਦੇ ਵਿੱਚ ਵੀ ਪੈਂਡਿੰਗ ਹੈ, ਅਸਾਈਲਮ ਦਾ ਪਹਿਲਾਂ ਯੂ ਵੀਜ਼ਾ ਦੇ ਵਿੱਚ ਹੁਣ ਮੈਂ ਲਗਾਇਆ ਜੀ। ਤੇ ਸਰ ਉਹ ਵਾਲਾ ਕੇਸ ਜੇ ਪਹਿਲਾਂ ਮੇਰੀ ਹਾਇਰਿੰਗ ਆ ਜਾਂਦੀ ਹੈ ਕਿ ਉਹ ਮੈਂ ਪੈਂਡਿੰਗ ਕਰਾ ਸਕਦਾ, ਕਿ ਉਹ ਮੈਂ ਨਹੀਂ ਉਹਦੇ ਵਿੱਚ ਅੱਗੇ ਪ੍ਰੋਸੈਸ ਕਰਨਾ ਚਾਹੁੰਦਾ ਉਹਨੂੰ? ਜੀ, ਸੋ ਇਹਨੇ ਬਾਈ ਨੇ ਵਧੀਆ ਸਵਾਲ ਪੁੱਛਿਆ। ਜਿਹੜਾ ਜਿੱਦਾਂ ਹੁਣ ਮੈਡੀਕਲ ਆ ਨਾ, ਮੈਡੀਕਲ ਦਾ ਮਕਸਦ ਕੀ ਹੁੰਦਾ ਯੂ ਵੀਜ਼ੇ ਦੇ ਵਿੱਚ? ਉਹਦਾ ਮਕਸਦ ਇਹ ਹੁੰਦਾ ਕਿ ਜਦੋਂ ਸਰਕਾਰ ਨੇ ਫੈਸਲਾ ਕਰਨਾ 5-7 ਸਾਲ ਬਾਅਦ ਤੁਹਾਡੇ ਕੇਸ ਦੇ ਉੱਤੇ, ਉਹਨੇ ਦੇਖਣਾ ਕਿ ਇਹਨੂੰ ਕੀ ਨੁਕਸਾਨ ਪਹੁੰਚਿਆ ਹੈਗਾ ਬੰਦੇ ਨੂੰ, ਕਿ ਇਹਨੂੰ ਵਾਕਿਆ ਨੁਕਸਾਨ ਪਹੁੰਚਿਆ ਵੀ ਸੀਗਾ ਕਿ ਉੱਦਾਂ ਹੀ ਬਸ ਬੰਦੂਕ ਦੇਖ ਕੇ ਤੇ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਆਰਾਮ ਨਾਲ। ਤੇ ਜਿਹੜਾ ਡਾਕਟਰ ਹੁੰਦਾ ਇਹ ਹੁੰਦਾ ਕਿ ਜਿਹੜੇ ਬੰਦੇ ਨੂੰ ਸਦਮਾ ਲੱਗਿਆ ਹੋਵੇ ਉਹਨੂੰ ਇੱਥੇ ਜਦੋਂ ਹੁਣ ਮੰਨ ਲਓ ਕਿ ਅਮਰੀਕਾ ਦੇ ਵਿੱਚ ਕਿਸੇ ਦੇ ਕਿਸੇ ਬੰਦੇ ਦਾ ਐਕਸੀਡੈਂਟ ਹੋ ਗਿਆ ਆਫਿਸ ਦੇ ਵਿੱਚ, ਜਾਂ ਕੁਝ ਵੀ ਡੈਥ ਹੋ ਗਈ ਜਾਂ ਕੁਝ ਵੀ ਹੋ ਗਿਆ, ਤੇ ਅਮਰੀਕਾ ਦਾ ਜਿਹੜਾ ਸਿਸਟਮ ਉਹ ਸਕੂਲ ਦੇ ਵਿੱਚ ਜਵਾਕਾਂ ਨੂੰ ਉਹਨਾਂ ਕਾਉਂਸਲਿੰਗ ਦਿੰਦੇ ਆ। ਉਹ ਕਹਿੰਦੇ ਕਾਉਂਸਲਰ ਜਿਹੜੇ ਥੈਰੇਪੀ ਜਿਹੜੇ ਹੁੰਦੇ ਆ, ਥੈਰੇਪੀ ਕਹਿੰਦੇ ਕਿ ਗੱਲਬਾਤ ਕਰੂਗਾ ਬੰਦਾ, ਦੁੱਖ ਹਲਕੇ ਕਰ ਲੂਗਾ ਆਪਣੇ। ਤੇ ਉਹ ਜਿਹੜੀ ਥੈਰੇਪੀ ਜਿਹੜੀ ਹੈਗੀ ਨਾ, ਉਹ ਤੁਸੀਂ ਸਵਾਲ ਪੁੱਛਿਆ ਕਿ ਮੈਂ ਹੁਣ ਕਰਨੀ ਆ ਕਿ ਮੈਂ 5 ਸਾਲ ਬਾਅਦ ਕਰਨੀ ਆ, ਉਹ ਤਾਂ ਹੁਣ ਜਦੋਂ ਬੰਦੇ ਨੂੰ ਟਰਾਮਾ ਉਹਨੇ ਉਦੋਂ ਹੀ ਕਰਨਾ। ਇਹ ਥੋੜਾ ਕਿ ਜਦੋਂ ਬੰਦੇ ਨੂੰ ਇੰਟਰਵਿਊ ਆਣੀ ਆ ਤੇ ਜਦੋਂ ਸਰਕਾਰ ਨੇ ਕੇਸ ਦਾ ਫੈਸਲਾ ਕਰਨਾ ਉਦੋਂ ਕਰਨਾ। ਸੋ ਉਹਨੂੰ ਤੁਸੀਂ ਜਮ੍ਹਾਂ ਕਰਾਉਣਾ ਕਰਾਓ, ਨਹੀਂ ਕਰਾਉਣਾ ਨਾ ਕਰਾਓ, ਉਹ ਤੁਹਾਡੀ ਮਰਜ਼ੀ ਆ। ਪਰ ਏਦਾਂ ਹੈ ਕਿ ਜਦੋਂ 6 ਸਾਲ ਬਾਅਦ ਉਹਨਾਂ ਨੇ ਪ੍ਰੂਫ ਮੰਗੇ, ਉਹ ਇਹ ਦੇਖਣਾ ਚਾਹੁੰਦੇ ਆ ਜਦੋਂ ਇਹਨੂੰ ਬੰਦੂਕ ਦਿਖਾਈ ਸੀਗੀ ਉਦੋਂ ਇਹਨੂੰ ਟਰਾਮਾ ਪਹੁੰਚਿਆ ਸੀਗਾ ਕਿ ਨਹੀਂ ਪਹੁੰਚਿਆ ਸੀਗਾ। ਤੇ ਉਹ ਜਿਹੜੀ ਤੁਹਾਡੇ ਜਿਹੜੇ ਡਾਕਟਰ ਨੇ ਜੇ ਨਾਲੋਂ ਨਾਲ ਕੰਟੈਂਪਰੇਰੀਅਸ ਰੈਕਡ, ਮਤਲਬ ਕਿ ਮੌਕੇ ਤੇ ਜਿਹੜੇ ਤਿਆਰ ਹੈਗੇ ਉਹਦੇ, ਇਹ ਨਹੀਂ ਕਿ ਬਾਅਦ ਚ ਜਾ ਕੇ 7 ਸਾਲ ਬਾਅਦ ਜਾ ਕੇ ਡਾਕਟਰ ਨੂੰ ਕਿਹਾ ਕਿ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ, ਉਹਦੀ ਬਜਾਏ ਕਿ ਉਦੋਂ ਦੇ ਰੈਗੂਲਰ ਔਨ ਟਾਈਮ ਉਹ ਤੁਸੀਂ ਰੈਕਡ ਬਣਾ ਕੇ ਆਪਣੀ ਸੈਸ਼ਨ ਜੋ ਵੀ, ਮੈਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਹੋਇਆ, ਜੋ ਵੀ ਤੁਹਾਡਾ ਹਿਸਾਬ ਕਿਤਾਬ ਸੀਗਾ ਉਹ ਆਪਣੇ ਡਾਕੂਮੈਂਟ ਆਪਣੇ ਬਰਕਰਾਰ ਰੱਖੋ, ਜਦੋਂ ਮੰਗੂਗੇ ਉਦੋਂ ਜਮ੍ਹਾਂ ਕਰਾ ਦਿਓ ਬਾਅਦ ਚ। ਓਕੇ ਸਰ, ਇੱਕ ਛੋਟਾ ਹੋਰ ਕੁਐਸਚਨ ਹੈ ਜੀ। ਸਰ ਮੇਰੇ ਕਜ਼ਨ ਨੇ ਸਿਟੀਜ਼ਨਸ਼ਿਪ ਅਪਲਾਈ ਕਰੀ ਹੈ ਅਸਾਈਲਮ ਤੋਂ ਬਾਅਦ, ਤੇ ਉਹਦੇ ਲਈ ਕਿੰਨਾ ਕੁ ਵੇਟਿੰਗ ਚੱਲ ਰਹੀ ਹੈ ਜੀ? ਅਸਾਈਲਮ ਤੋਂ ਬਾਅਦ ਮੇਰਾ ਵੀਰ ਗ੍ਰੀਨ ਕਾਰਡ ਹੀ ਅਪਲਾਈ ਹੁੰਦਾ, ਸਿਟੀਜ਼ਨ ਤਾਂ ਸਰ ਉਹ ਗ੍ਰੀਨ ਕਾਰਡ ਹੈਗਾ ਜੀ, ਮਤਲਬ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਹੈ ਉਹਦੇ ਭਾਜੀ ਐਨੀਵੇਅਰ ਸਾਲ ਕੁ ਦੇ ਲਾਗੇ ਛਾਗੇ ਹੁਣ ਜਿਹੜਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ। ਬਾਕੀ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ, ਆਫਿਸ ਟੂ ਆਫਿਸ ਵੇਰੀ ਕਰਦਾ। ਓਕੇ ਭਾਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਆਪਾਂ ਕਾਫੀ ਲੰਮੇ ਸਮੇਂ ਤੋਂ ਕਾਲਾਂ ਲੈ ਰਹੇ ਹਾਂ, ਕਿੰਨੇ ਸਾਲ ਹੋ ਗਏ, ਹੁਣ ਵੀ ਕਾਲਾਂ ਚੱਲ ਰਹੀਆਂ। ਤੇ ਤੁਸੀਂ ਨੋਟ ਕੀਤਾ ਹੋਊਗਾ ਵੀ ਕਿੰਨੇ ਵੀ ਕੁਐਸਚਨਾਂ ਦੇ ਜਵਾਬ ਦਿੱਤੇ ਆ ਜੇ ਤਿਰਕੀਆਣਾ ਉਹਨਾਂ ਨੇ, ਕਦੇ ਵੀ ਨਹੀਂ ਕਿਹਾ ਵੀ ਮੇਰੇ ਆਫਿਸ ਕਾਲ ਕਰ ਲਿਓ ਜਾਂ ਠੀਕ ਹੈ ਕਿ ਨਹੀਂ। ਇਹ ਵੀ ਸਾਨੂੰ ਪਤਾ ਵੀ ਮੈਜੋਰਿਟੀ ਜਿਹੜੇ ਲੋਕ ਕਾਲਾਂ ਕਰ ਰਹੇ ਉਹਨਾਂ ਦੇ ਆਲਰੇਡੀ ਅਟਾਰਨੀ ਹੈਗੇ ਆ, ਪਰ ਆਪਾਂ ਨੰਬਰ ਦੱਸਦੇ ਜਾਈਏ। ਫਿਰ ਵੀ ਜੇ ਤੁਹਾਨੂੰ ਜ਼ਰੂਰਤ ਹੈਗੀ ਆ, ਕਾਲ ਕਰਿਓ 415 909 0503 415 909 0503। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਜਿੰਨੇ ਵੀ ਸੁਣਦੇ ਭਾਈ ਐਪਰੀਸ਼ੀਏਟ ਕਰਿਆ ਕਰੋ। ਤੁਸੀਂ ਕਿਸੇ ਵੀ ਵਕੀਲ ਦੇ ਆਫਿਸ ਕਾਲ ਕਰੋਗੇ ਨਾ, ਉਹਨੇ ਕਹਿਣਾ ਪਹਿਲਾਂ ਆ ਕੇ ਅਪੁਆਇੰਟਮੈਂਟ ਬਣਾਓ, ਤਾਂ ਫਿਰ ਆ ਜਿਹੜਾ ਤੁਹਾਡਾ ਕੁਐਸਚਨ ਦਾ ਆਨਸਰ ਆ ਨਾ ਉਹ ਦੱਸਾਂਗੇ। ਸੋ ਜਿਹੜਾ ਬੰਦਾ ਫ੍ਰੀ ਦੇ ਵਿੱਚ ਇੰਨੀ ਜ਼ਿਆਦਾ ਇਨਫੋਰਮੇਸ਼ਨ ਵੈਲਿਊਏਬਲ ਟਾਈਮ ਚੋਂ ਇੰਨਾ ਕੱਢ ਕੇ ਦਿੰਦਾ ਨਾ, ਉਹਦੀ ਐਪਰੀਸ਼ੀਏਸ਼ਨ ਕਰਨੀ ਜਿਹੜੀ ਆ ਆਪਾਂ ਸਿੱਖੀਏ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ। ਤੇ ਆਪਾਂ ਅਗਲੇ ਕਾਲਰ ਲੈਣੇ ਹੈਗੇ ਆ ਹਰਵਿੰਦਰ ਸਿੰਘ ਜੀ। ਇੱਕ ਮੈਂ ਕਮੈਂਟ ਭਾਜੀ ਕਹੂੰਗਾ ਜੀ, ਜੇ ਸਾਡੇ ਗੂਗਲ ਰਿਵਿਊ ਦੇ ਭਾਜੀ ਪਲੀਜ਼ ਪੇਜ ਤੇ ਜਾ ਕੇ ਉੱਥੇ ਥੋੜੇ ਤਾਰੇ ਤੂਰੇ ਛੱਡੋ ਵਧੀਆ ਜੇ, 5 ਤਾਰੇ ਜੇ ਪਸੰਦ ਆ ਤੁਹਾਨੂੰ ਤਾਂ ਸਾਨੂੰ ਉਹਨਾਂ ਉਦਾਂ ਇਹ ਕਮੈਂਟ ਕਮੈਂਟ ਵਧੀਆ ਵੀ ਦਿੰਦੇ ਆ, ਹੈ ਨਾ, ਸੋਸ਼ਲ ਮੀਡੀਆ ਤੇ ਐਵਰੀਡੇ ਵਧੀਆ ਦਿੰਦੇ ਆ। ਹੁਣ ਵੀ ਟਿਕਟੌਕ ਚੱਲਣ ਦੇ ਨਾਲ ਵਧੀਆ ਲੋਕੀ ਕਮੈਂਟ ਦੇ ਰਹੇ ਆ। ਪਰ ਇਹ ਜਿੱਦਾਂ ਹੁਣ ਲਾਈਵ ਆਪਣੀ ਖਤਮ ਹੋਣੀ ਹੈ, ਕਮੈਂਟ ਵੀ ਨਾਲ ਹੀ ਖਤਮ ਹੋ ਜਾਂਦੇ ਵਿੱਚ ਹੀ, ਹੈ ਨਾ। ਤੇ ਫੇਸਬੁੱਕ ਦੇ ਪੇਜ ਤੇ ਤੁਸੀਂ ਦੇਖੋਗੇ 9 ਕਮੈਂਟ ਹੋਣੇ ਸਾਰੇ ਮਸਾ। ਹੁਣ ਮੈਂ ਕਿਹਾ ਭਾਵੇਂ ਸ਼ੋਅ ਆ, ਉਹਨੂੰ ਥੋੜਾ ਜਿਹਾ ਜਾ ਕੇ ਰੇਟਿੰਗ ਚੱਕੋ, ਸਾਡੀ ਵੀ ਥੋੜੀ ਵਿਜ਼ਿਬਿਲਿਟੀ ਪਵੇ। ਤੇ ਕਈ ਮਾੜੇ ਵੀ ਕਮੈਂਟ ਕਰੀ ਜਾਂਦੇ ਹੁਣੇ ਆਪਣੇ ਬ੍ਰੇਕ ਬਰੂਕ ਚ ਕੋਈ ਬੰਦਾ ਫਸਿਆ, ਕਹਿੰਦਾ ਯਾਰ ਇਹਨਾਂ ਦੇ ਆਫਿਸ ਕਹਿੰਦੇ ਕਾਲ ਕਰੀਦੇ ਆ, ਪੈਸੇ ਮੰਗ ਲੈਂਦੇ ਆ, ਹੈ ਨਾ। ਉਹਨੂੰ ਮੈਂ ਕਿਹਾ ਯਾਰ ਹੁਣ ਜਿਹੜਾ ਜਿੱਥੇ ਕਿ ਹੁਣ ਕਰ ਸਕਦੇ ਆ ਕਿ ਵੀਕਲੀ ਉਹ ਰੱਖਿਆ ਕਿ ਰੇਡੀਓ ਤੇ ਆ ਜਾਓ, ਪੁੱਛ ਲਓ, ਹੈ ਨਾ। ਤੇ 2 ਘੰਟੇ ਤੁਹਾਡੇ ਨਾਲ ਇੱਥੇ ਸਾਂਝੇ ਆ, ਇੰਨਾ ਕੁ ਆਪਾਂ ਕਰ ਸਕਦੇ ਆ। ਤੇ ਐਵਰੀ ਵੀਕ ਇਹ ਵੀ ਕਰਨਾ
3 ਸਾਲ ਹੋ ਗਏ ਹਨਾ, ਤੇ ਅੱਗੇ ਵੀ ਇਰਾਦਾ ਇਹੀ ਹੈ ਕਿ ਕੋਈ ਵੀ ਨਾਗਾ ਨਾ ਪਵੇ, ਵੀ ਕਦੀ ਨਾਗਾ ਨਹੀਂ ਪੈਣ ਦਿੱਤਾ ਇਹ ਚੱਕਰ ਦੇ ਵਿੱਚ। ਤੇ ਇਹਦੇ ਵਿੱਚ ਹੁਣ ਏਦਾਂ ਕਿ ਕੰਮ ਕੁੰਮ ਕਰਕੇ ਮਜ਼ਾ ਆਉਂਦਾ, ਪਰ ਏਦਾਂ ਗਲਤ ਬੰਦਾ ਵੀ ਕਈ ਵਾਰੀ ਸਵੇਰੇ ਟੱਕਰ ਪੈਂਦਾ ਸੋਸ਼ਲ ਮੀਡੀਆ ਤੇ ਉਹ ਫਿਰ ਕਈ ਵਾਰੀ ਆਪਸ 'ਚ ਹੀ ਲੜੀ ਫਿਰਦੇ ਆ, ਕਿ ਆਪਸ 'ਚ ਇੱਕ ਦੂਜੇ ਨੂੰ ਕਮੈਂਟਾਂ 'ਚ ਗਾਲੋ ਗਾਲੀ ਹੋਈ ਫਿਰਦੇ ਹਨਾ। ਸੋ ਏਦਾਂ ਕਿ ਯਾਰ ਇੱਕ ਤੁਹਾਨੂੰ ਪਲੇਟਫਾਰਮ ਮਿਲਿਆ ਵਾ, ਤੁਸੀਂ ਵੀ ਆ ਕੇ ਸ਼ੋਲ ਮੇਲਾ ਕਰ ਲੈਂਦੇ, ਥੋੜਾ ਆਪਸ 'ਚ ਕਮੈਂਟ ਕਮੂੰਟ ਕਰ ਲੈਂਦੇ ਆ, ਸਾਡਾ ਵੀ ਟਾਈਮ ਪਾਸ ਹੋ ਜਾਂਦਾ, ਵਧੀਆ ਤੁਹਾਡੇ ਨਾਲ ਇੰਟਰੈਕਸ਼ਨ ਹੋ ਜਾਂਦੀ ਆ। ਸੋ ਇਹਨੂੰ ਏਦਾਂ ਕਿ ਇਹਨੂੰ ਦੋਨੋਂ ਬੰਨਿਓ ਜਿਹੜਾ ਹੈਗਾ, ਦੋਨੋਂ ਬੰਨਿਓ ਜਿਹੜੀ ਰਿਸਪੈਕਟ ਜ਼ਰੂਰੀ ਆ, ਸਾਨੂੰ ਕਲਾਇੰਟਾਂ ਦੀ ਰਿਸਪੈਕਟ ਆ, ਕਲਾਇੰਟਾਂ ਨੂੰ ਸਾਡੀ ਆ। ਸੋ ਇੱਕ ਨਿਊਟਰਲ ਫੋਰਮ ਆ, ਜਿੱਦਾਂ ਹੁਣ ਬਾਈ ਪਹਿਲਾਂ ਕਹਿੰਦਾ ਹੈਗਾ ਕਿ ਲਾਇਆ ਤਾਂ ਮੈਂ ਜਗਾੜ ਹੀ ਸੀਗਾ, ਜਾਂ ਏਦਾਂ ਸੀਗਾ, ਜਾਂ ਮੇਰਾ ਕੇਸ ਨਕਲੀ ਆ। ਸੋ ਉਹ ਚੀਜ਼ਾਂ ਨੂੰ ਥੋੜਾ ਜਿਹਾ ਆਪਣਾ ਦੂਰ ਕਰਕੇ, ਕਿਉਂਕਿ ਫਿਰ ਏਦਾਂ ਕਿ ਸਾਰੀ ਫਿਰ ਕਮਿਊਨਿਟੀ ਦੀ ਗੱਲ ਆ ਜਾਂਦੀ ਹੈ ਕਿ ਯਾਰ ਇਹਨਾਂ ਦੇ ਨਕਲੀ ਕੇਸ ਆ, ਇਹ ਏਦਾਂ ਵਾ ਉੱਦਾਂ ਵਾ ਕਰਦੇ ਆ ਹਨਾ। ਸੋ ਇੱਕ ਦੂਜੇ ਨੂੰ ਉੱਪਰ ਚੱਕਿਆ ਕਰੋ, ਇੱਥੇ ਲੜ ਲੁੜ ਕੇ ਇੱਕ ਦੂਜੇ ਨਾਲ ਕਮੈਂਟਾਂ ਕਮੂੰਟਾਂ 'ਚ ਗਾਲਾਂ ਗੂਲਾਂ ਨਾ ਕੱਢਿਆ ਕਰੋ, ਕੋਈ ਫਾਇਦਾ ਨਹੀਂ ਹੋਣਾ ਹਨਾ। ਸਾਰਿਆਂ ਨੂੰ ਗਾਲਾਂ ਆਉਂਦੀਆਂ, ਇਹ ਕਿਹੜਾ ਕੋਈ ਉਹ ਆ, ਸਾਰੇ ਇੱਕੋ ਜਗ੍ਹਾ ਤੋਂ ਆਏ ਆ। ਜੀ ਬਿਲਕੁਲ। ਅਗਲੇ ਕਾਲਰ ਹੈਗੇ ਹਰਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਣੇ ਨਾ ਮੁੰਡੇ ਬਾਰੇ ਪੁੱਛਣਾ ਸੀਗਾ, ਵਾਈਫ ਤੇ ਮੁੰਡੇ ਬਾਰੇ। ਜਿੱਦਾਂ ਮੈਂ ਨਾ ਮੇਰਾ ਕੇਸ ਮੈਂ ਲਾਇਆ ਸੀਗਾ ਵਾਈਫ ਉਹਨਾਂ ਦਾ, ਤੇ ਉਹਨਾਂ ਦਾ ਟ੍ਰਾਂਸਫਰ ਉਹਨਾਂ ਦਾ ਹੋ ਗਿਆ ਸੀਗਾ ਟ੍ਰਾਂਸਫਰ, ਐਂਡ ਉੱਥੇ ਸ਼ੋਅ ਕਰਦਾ ਸੀਗਾ ਨਿਊ ਆਫਿਸ ਹੈਜ਼ ਬੀਨ ਗੋਟ ਦ ਜੂਰਿਸਡਿਕਸ਼ਨ, ਤੇ ਮੇਰੇ ਮੁੰਡੇ ਦਾ ਸਿਰਫ ਕੱਲਾ ਕੇਸ ਅਪਰੂਵਡ ਆ ਰਿਹਾ ਵਾ। ਤੇ ਇਹ ਪੁੱਛਣਾ ਸੀਗਾ ਭਾਜੀ ਕਿ ਨਾ ਕਿੰਨਾ ਉਹ ਮਤਲਬ ਮੇਰੇ ਮੁੰਡੇ ਦਾ ਤੇ ਵਾਈਫ ਦਾ ਇਕੱਠਿਆਂ ਦਾ ਬਣੂਗਾ ਜਾਂ ਕਿੱਦਾਂ? ਭਾਈ ਤੁਸੀਂ ਕਿਹੜੇ ਕੇਸ ਦੀ ਗੱਲ ਕਰਦੇ? 730 ਦੀ ਗੱਲ ਕਰਦੇ? ਹਾਂਜੀ ਭਾਜੀ। ਹਾਂਜੀ, ਵਾਈਫ ਦਾ ਭਾਜੀ ਫਿਰ ਉਹ ਅਪਰੂਵ, ਦੋਨਾਂ ਦੀ ਪਟੀਸ਼ਨ ਅਲੱਗ-ਅਲੱਗ ਅਪਰੂਵ ਹੋਣੀ ਹੈ, ਇਕੱਠੇ ਨਹੀਂ ਅਪਰੂਵ ਨਹੀਂ ਹੁੰਦੀ, ਕਈ ਵਾਰੀ ਹੋ ਜਾਂਦੀ ਆ, ਪਰ ਵਾਈਫ ਦੀ ਜਿਹੜੀ ਆਪਣੀ ਪਟੀਸ਼ਨ ਅਲੱਗ ਆ। ਅੱਛਾ ਜੀ, ਕਿਉਂਕਿ ਵਾਈਫ ਦੀ ਤਾਂ ਜਿੱਦਾਂ NVC ਦੀ ਚਿੱਠੀ ਵੀ ਆ ਗਈ ਸੀਗੀ, ਜਿੱਦਾਂ ਮਤਲਬ ਨੈਸ਼ਨਲ ਵੀਜ਼ਾ ਸੈਂਟਰ ਦੀ, ਤੇ ਪਰ ਮੁੰਡੇ ਦੀ ਸਿਰਫ ਹਲੇ ਤੱਕ ਉਹੀ ਆਈ ਹੈ ਕਿ ਕੇਸ ਵਾਸ ਅਪਰੂਵਡ, ਉਸ ਤੋਂ ਬਾਅਦ ਕੋਈ ਨਹੀਂ ਹੈ ਚਿੱਠੀ ਉਹਦੀ। ਜੇ ਤੁਹਾਡਾ ਕੇਸ ਅਪਰੂਵ ਹੋ ਗਿਆ, ਜਿਹੜੀ NVC ਵਾਲੀ ਜਿਹੜੀ ਤੁਹਾਡੀ ਈਮੇਲ ਆਈ ਹੈ ਨਾ, ਉਹਦੇ ਵਿੱਚ ਆਪਣਾ ਜਿਹੜਾ ਐਡ ਰਿਲੇਟਿਵ ਕਰਕੇ ਆਪਸ਼ਨ ਦੇਖਿਓ ਕਰਕੇ, ਤੇ ਉਹਦੇ ਵਿੱਚ ਜੇ ਜਵਾਕ ਐਡ ਹੁੰਦਾ, ਉਹਦੇ ਵਿੱਚ ਜਵਾਕ ਐਡ ਹੋ ਜਾਣਾ ਤੁਹਾਡਾ, ਜੇ ਤਾਂ ਫੀਸ ਭਰਨ ਦੀ ਉੱਥੇ ਆਪਸ਼ਨ ਦਿੰਦੇ ਆ ਤਾਂ, ਤੇ ਨਹੀਂ ਤਾਂ ਫਿਰ ਜਿਹੜਾ NVC ਵਾਲੇ ਨਾ, NVC ਵਾਲੇ ਨੂੰ ਕੰਟੈਕਟ ਕਰੋ ਤੁਸੀਂ। ਠੀਕ ਹੈ ਜੀ। ਉਹ ਵੀ ਲਾਈਕ ਮੇਰੇ ਮੁੰਡੇ ਦੀ ਨਾ ਏਜ ਦਾ 18 ਤੋਂ ਉਹ ਜਦ ਮਤਲਬ ਕੇਸ ਮੇਰਾ ਜਦ ਮੈਂ ਲਾਇਆ ਇੱਥੇ ਉਸ ਟਾਈਮ ਤਾਂ ਘੱਟ ਹੀ ਸੀਗੀ, ਤੇ ਉਹੀ ਜਿੱਦਾਂ ਮੈਨੂੰ ਏਦਾਂ ਸੀ ਕਿ ਸ਼ਾਇਦ ਕੋਈ ਚੱਕਰ ਤਾਂ ਨਹੀਂ ਭਾਜੀ ਪੈਂਦਾ ਉਹਦਾ ਏਜ ਦਾ, ਵੀ ਹੁਣ ਤਾਂ ਮੈਨੂੰ ਲੱਗਦਾ ਹੋ ਹੀ ਗਿਆ ਨਾ ਕੇਸ ਤਾਂ ਅਪਰੂਵਡ, ਇੱਥੇ ਸ਼ੋਅ ਕਰਦਾ ਜਿੱਦਾਂ ਡਾਕੂਮੈਂਟ ਸਾਰੇ ਅਪਰੂਵਡ ਸ਼ੋਅ ਕਰ ਰਿਹਾ ਵਾ। ਕੀ ਕਹਿੰਦੇ ਕਿ ਏਜ ਦਾ ਹੇਰ ਫੇਰ ਸੀਗਾ? ਨਹੀਂ, ਮੈਂ ਕਹਿੰਦਾ ਏਜ ਦੀ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਨਾ, ਜਿੱਦਾਂ ਉਹ ਜਿੱਦਾਂ ਹੁਣ ਉਹਦੀ ਏਜ 24 ਆ। ਜਦੋਂ ਤੁਸੀਂ ਜੇ ਕੇਸ ਲਾਇਆ ਸੀਗਾ ਜਦੋਂ ਸੈਲਮ ਦਾ, ਉਦੋਂ 21 ਸਾਲ ਤੋਂ ਥੱਲੇ ਸੀਗਾ, ਤੇ ਕੋਈ ਪ੍ਰੋਬਲਮ ਨਹੀਂ ਫਿਰ। ਹਾਂਜੀ ਹਾਂਜੀ, ਉਹ ਤਾਂ ਥੱਲੇ ਸੀਗੇ, ਕੋਈ ਪ੍ਰੋਬਲਮ ਨਹੀਂ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਹੈਗੇ ਮਨੀਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀਗਾ, ਸਪਾਊਸ ਹੈਗਾ ਕੈਨੇਡਾ ਦੇ ਵਿੱਚ, ਤੇ NVC ਦਾ ਕੇਸ ਅਪਰੂਵਡ ਹੋ ਗਿਆ ਫਰਵਰੀ 3 ਦਾ ਜੀ। ਸੋ ਜਦੋਂ ਅਸੀਂ ਆਨਲਾਈਨ ਚੈੱਕ ਕਰਦੇ ਹਾਂ, ਉਹ ਕਹਿੰਦੇ ਵੀ ਮਾਰਚ ਦਾ ਪ੍ਰੋਸੈਸਿੰਗ ਚੱਲਦੀ ਪਈ ਹੈ 2023 ਦੀ, ਇਸ ਮਹੀਨੇ ਦੀ 5 ਤਰੀਕ ਦੀ ਅਪਡੇਟ ਆਈ ਆ। ਕੇਸ ਤੁਸੀਂ 130 ਦੀ ਗੱਲ ਕਰਦੇ, ਕਿਹੜੇ ਕੇਸ ਦੀ ਗੱਲ ਕਰਦੇ? ਸਪਾਊਸ ਦੀ ਲਾਈ ਸੀ ਭਾਜੀ, 130 ਵੀ ਅਪਰੂਵਡ ਹੋ ਗਿਆ, ਬਾਅਦ ਚ NVC ਨੂੰ ਡਾਕੂਮੈਂਟ ਵੀ ਕੰਪਲੀਟ ਹੋ ਗਏ। ਠੀਕ ਹੈ। ਤੇ ਜਿਹੜੇ ਕੇਸ ਪ੍ਰੋਸੈਸਿੰਗ ਤੁਸੀਂ ਚੈੱਕ ਕਰਦੇ ਆ, ਤੁਸੀਂ ਇਹ ਕਿਹਦੀ ਕੇਸ ਪ੍ਰੋਸੈਸਿੰਗ ਚੈੱਕ ਕਰਦੇ ਪਏ? ਜਿਹੜੀ ਉਹਨਾਂ ਨੇ ਮਤਲਬ ਕਿ ਈਮੇਲ ਕੀਤੀ ਸੀ 2 ਮੰਥ ਬਾਅਦ, ਜਦੋਂ ਭੇਜਦੇ ਆ 2 ਮੰਥ ਬਾਅਦ, ਉਹ ਵੀ ਤੁਹਾਡਾ ਕੇਸ ਇੰਨੀ ਜ਼ੀਰੋ ਅਪਰੂਵਡ ਹੋ ਗਿਆ, ਪਰ ਸਾਡੇ ਤੋਂ ਅਪਾਇੰਟਮੈਂਟ ਹੈ ਨਹੀਂ ਹਜੇ। ਠੀਕ ਹੈ। ਤੇ ਤੁਸੀਂ ਐਮਬੈਸੀ ਭਰੀ ਆ ਕੈਨੇਡਾ ਵਾਲੀ, ਹੈ ਨਾ? ਹਾਂਜੀ, ਮੌਂਟਰੀਅਲ ਵਾਲੀ। ਮੌਂਟਰੀਅਲ ਦੇ ਭਾਜੀ ਐਮਬੈਸੀ ਬਹੁਤ ਜ਼ਿਆਦਾ ਸਲੋ ਹੈਗੀ ਆ, ਫੋਲੋ ਅਪ ਹੀ ਕਰ ਸਕਦੇ ਭਾਜੀ, ਇਹਦੇ ਵਿੱਚ ਹੋਰ ਕੁਝ ਨਹੀਂ ਹੋਣਾ। ਕਿਉਂਕਿ ਉਹਨਾਂ ਨੇ ਜਿਹੜਾ ਆਨਲਾਈਨ ਸ਼ੋਅ ਕਰਦੇ ਪਏ, ਜਿੱਥੇ ਉਹਨਾਂ ਨੇ ਕਿਹਾ ਵੀ ਆਪਣਾ ਕੇਸ ਪ੍ਰੋਸੈਸ ਚੈੱਕ ਕਰ ਸਕਦੇ ਤੁਸੀਂ ਕਿਹੜਾ ਮੰਥ ਚੱਲਦਾ ਆ, ਉੱਥੇ ਇਸੇ ਮੰਥ ਆਉਣ ਲੱਗ ਪਿਆ ਮਾਰਚ ਜੀ। ਪਰ ਜਿਹੜਾ ਮੇਰਾ ਕੇਸ ਹੈ ਉਹ ਫਰਵਰੀ ਦਾ ਅਪਰੂਵਡ ਹੋਇਆ ਭਾਜੀ। ਤੁਹਾਡੀ ਗੱਲ, ਜਿਹੜਾ ਟਾਈਮ ਹੁੰਦਾ ਨਾ, ਉਹ ਐਵਰੇਜ ਟਾਈਮ ਹੁੰਦਾ ਪ੍ਰੋਸੈਸਿੰਗ ਟਾਈਮ, ਮਤਲਬ ਕਿ 80% ਲੋਕਾਂ ਦੇ ਕੇਸ ਉਹਦੇ ਵਿੱਚ ਡਿਸਾਈਡ ਹੋ ਜਾਂਦੇ ਆ, 20% ਨਹੀਂ ਡਿਸਾਈਡ ਹੁੰਦੇ, ਤੇ ਕੋਈ ਗਰੰਟੀ ਨਹੀਂ ਹੈਗੀ ਜੇ ਪ੍ਰੋਸੈਸਿੰਗ ਟਾਈਮ ਚੱਲਦਾ ਉਹਦੇ ਨਾਲ ਹੀ ਤੁਹਾਡੀ ਸਪੀਡ ਹੋਣੀ ਆ। ਉਹਦਾ ਮਤਲਬ ਬਸ ਇਹੀ ਹੈ ਕਿ ਤੁਸੀਂ ਇਨਕੁਆਇਰੀ ਕਰ ਸਕਦੇ ਆ, ਤੇ ਉਹ ਤੁਹਾਨੂੰ ਜਵਾਬ ਦੇ ਦੋਗੇ, ਤੁਸੀਂ ਉਹਨੂੰ ਇਨਕੁਆਇਰੀ ਫੋਲੋ ਅਪ ਕਰ ਲਓ, ਤੇ ਹੋ ਸਕਦਾ ਐਕਸਪੀਡਾਈਟ ਕਰ ਦੇਣ, ਹੋ ਸਕਦਾ ਕਿ ਉਹ ਹੌਲੀ ਹੌਲੀ ਤੁਰਨ। ਠੀਕ ਹੈ ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਪਰਮਜੀਤ ਜੀ।
ਹੈਲੋ ਜੀ, ਮੇਰਾ ਨਾਮ ਪਰਮਜੀਤ ਹੈ। ਮੇਰਾ ਕੁਐਸਚਨ ਹੈਗਾ ਸੀ ਕਿ ਅਸੀਂ 2020 ਦੇ ਵਿੱਚ ਅਡਾਪਸ਼ਨ ਦੀ ਫਾਈਲ ਲਾਈ ਸੀ ਮੇਰੀ ਭਤੀਜੀ ਵਾਸਤੇ ਜੀ, ਤੇ 2020 ਵਿੱਚ ਲਾਈ ਸੀਗੀ ਤੇ ਉਹ ਇਮੀਗ੍ਰੇਸ਼ਨ ਨੇ ਅਪਰੂਵ ਕਰਤੀ ਸੀਗੀ, ਪਰ ਨੈਸ਼ਨਲ ਵੀਜ਼ਾ ਸੈਂਟਰ ਕੋਲ ਜਿਹੜਾ ਸੀ ਆਰਟੀਕਲ 5 ਹੁੰਦਾ ਹੈ, ਉਹਦੇ ਵਾਸਤੇ ਅਪਲਾਈ ਕੀਤਾ ਸੀਗਾ ਤੇ ਉਹਨਾਂ ਨੇ ਵੈਸੇ ਤਾਂ 5 ਦਿਨ ਦਾ ਪ੍ਰੋਸੈਸ ਹੈ, ਪਰ ਉਹਨਾਂ ਨੇ 1.5-2 ਮਹੀਨਾ ਲਾ ਕੇ ਉਹ ਕੈਂਸਲ ਕਰਤਾ, ਡਿਨਾਈ ਕਰਤਾ। ਤੇ ਉਹਨਾਂ ਨੇ ਐਕਚੁਅਲੀ ਇੱਕ ਪਹਿਲਾਂ ਤੁਸੀਂ ਮੈਨੂੰ ਦੱਸੋ, ਤੁਸੀਂ ਹੇਗ ਕਨਵੈਨਸ਼ਨ ਦੇ ਥੱਲੇ ਗਏ ਸੀਗੇ ਪ੍ਰੋਸੈਸ ਤੇ? ਹੇਗ ਕਨਵੈਨਸ਼ਨ ਜਿਹੜੀ ਆਪਣੀ ਅਡਾਪਸ਼ਨ, ਮੇਰਾ ਬ੍ਰਦਰ ਜਿਹੜਾ ਉਹ ਡਿਸੇਬਲ ਨੇ ਤੇ ਮੈਂ ਇਸ ਲਈ ਕਿਹਾ ਸੀ ਕਿ ਉਹਨਾਂ ਦੇ ਬੇਟੇ ਨੂੰ ਅਡਾਪਟ ਕਰਨਾ ਚਾਹੁੰਦਾ। ਮਤਲਬ ਤੁਸੀਂ ਐਜ਼ ਅ ਯੂਐਸ ਸਿਟੀਜ਼ਨ ਹੇਗ ਪ੍ਰੋਸੈਸ ਦੇ ਥੱਲੇ ਗਏ ਸੀਗੇ? ਹਾਂਜੀ। ਤੇ ਤੁਹਾਡਾ I-800A ਵਗੈਰਾ ਸਾਰਾ ਉਹ ਚੀਜ਼ਾਂ ਅਪਰੂਵ ਸੀਗੀਆਂ? ਅਪਰੂਵ ਹੋ ਗਿਆ ਸੀਗਾ। ਤੇ ਤੁਸੀਂ ਇਹਦੇ ਵਿੱਚ ਅਡਾਪਸ਼ਨ ਸਰਵਿਸ ਪ੍ਰੋਵਾਈਡਰ ਨੂੰ ਪਵਾਇਆ ਸੀਗਾ ਕਿਸੇ ਨੂੰ? ਹਾਂਜੀ, ਆਪਣੀ ਹੈਗੀ ਇੱਥੇ ਦੀ ਏਜੰਸੀ। ਕਿਹੜੀ ਏਜੰਸੀ ਸੀਗੀ ਤੁਹਾਡੀ? IAN ਇੰਟਰਨੈਸ਼ਨਲ ਅਡਾਪਸ਼ਨ ਨੈਟ ਹੈਗੀ ਹੈ ਕੋਲੋਰਾਡੋ ਦੀ। ਹਾਂਜੀ, ਕੋਲੋਰਾਡੋ ਦੀ। ਤੇ ਜਿਹੜਾ ਆਰਟੀਕਲ 5 ਜਿਹੜਾ ਹਾਂਜੀ ਜਿਹੜਾ ਡਿਨਾਈ ਕੀਤਾ, ਉਹਦੇ ਵਿੱਚ ਉਹਨਾਂ ਨੇ ਰੀਜ਼ਨ ਕੀ ਦਿੱਤਾ ਹੈਗਾ? ਰੀਜ਼ਨ ਇਹ ਹੋ ਗਿਆ ਕਿ ਉਹਨਾਂ ਨੇ ਇੱਕ ਮਿਸਟੇਕ ਪਕੜ ਲਈ। ਕਾਰਾ ਦੇ ਰਿਪੋਰਟ ਜਿਹੜੀ ਬਣਾਈ ਸੀਗੀ, ਉਹਨਾਂ ਨੇ ਕਾਰਾ ਨੇ ਰਿਪੋਰਟ ਜਿਹੜੀ ਬਣਾਈ ਸੀ ਮੇਰੇ ਬ੍ਰਦਰ ਦੀ ਇਨਕਮ ਦੀ, ਉਹ ਸਾਲਾਨਾ ਇਨਕਮ 3 ਲੱਖ ਹੈ, ਲੇਕਿਨ ਉਹਨਾਂ ਨੇ ਉਹ ਮੰਥਲੀ ਇਨਕਮ 'ਚ ਲਿਖਤੀ ਤੇ ਉਹ 30 ਲੱਖ ਹੋ ਗਈ ਸਾਲ ਦੀ, 36 ਲੱਖ। ਤੇ ਉਹ ਕਹਿੰਦੇ ਤੇ ਹੈ ਹੀ ਨਹੀਂ ਹੈਗੇ, ਕੁਆਲੀਫਾਈ ਨਹੀਂ ਕਰਦੇ, ਇਸ ਕਰਕੇ। ਤੇ ਫਿਰ ਉਹਦੇ ਬਾਅਦ ਅਸੀਂ ਫਿਰ ਆਪਣੀ ਦੁਬਾਰਾ ਫਿਗਰ ਆਊਟ ਕਰਕੇ ਇੰਡੀਆ ਜਾ ਕੇ ਕਾਰਾ ਨਾਲ ਲੜ ਕੇ ਰਿਪੋਰਟ ਦੁਬਾਰਾ ਬਣਵਾ ਕੇ ਫਿਰ ਭੇਜ ਕੇ ਹੁਣ RFC ਪਾਈ ਹੈ ਇਮੀਗ੍ਰੇਸ਼ਨ ਨੂੰ, ਲੇਕਿਨ ਉਹ RFC ਪਾਈ ਵੀ ਸਾਨੂੰ ਹੁਣ 6 ਮਹੀਨੇ ਹੋ ਚੁੱਕੇ ਨੇ। ਨਵੰਬਰ 'ਚ ਪਾਈ ਸੀਗੀ, ਹੁਣ 6 ਮਹੀਨੇ ਇਮੀਗ੍ਰੇਸ਼ਨ ਬਸ ਸਾਨੂੰ ਇਹੀ ਕਹੀ ਜਾਂਦੇ ਕਿ ਰਿਵਿਊ ਕਰ ਰਹੇ ਹਾਂ। ਹੁਣ ਸਾਨੂੰ ਪ੍ਰੋਬਲਮ ਕੋਈ ਨਹੀਂ ਹੈ, ਰਿਵਿਊ ਜੋ ਮਰਜ਼ੀ ਕਰਨ, ਪਰ ਪ੍ਰੋਬਲਮ ਹੈ ਕਿ ਹੁਣ ਬੇਟੀ ਜਿਹੜੀ ਸਾਡੀ ਇੰਡੀਆ 'ਚ ਬੈਠੀ ਹੈ ਉਹ 18 ਸਾਲ ਦੀ ਹੋ ਜਾਏਗੀ ਅਗਲੇ ਜੁਲਾਈ 'ਚ, ਤੇ ਹੁਣ 18 ਦੀ ਹੋ ਗਈ ਤੇ ਫਿਰ ਇੰਡੀਅਨ ਕੋਰਟ ਤਾਂ ਸੁਣੇਗਾ ਹੀ ਨਹੀਂ ਕੁਝ, ਤੇ ਉਹ ਸਾਰੀ ਸਾਡੀ 3 ਸਾਲ ਦੀ ਮਿਹਨਤ ਤੇ $30-35,000 ਸਭ ਮਿੱਟੀ ਹੋ ਜਾਣਾ, ਤੇ ਬੱਚੇ ਦਾ ਫਿਊਚਰ ਹੀ ਮਿੱਟੀ ਹੋ ਜਾਣਾ। ਕੋਈ ਆਪਸ਼ਨ ਅਗਰ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਇਮੀਗ੍ਰੇਸ਼ਨ ਨੂੰ ਅਸੀਂ ਕਹੀਏ ਕਿ ਪਲੀਜ਼ ਸਾਨੂੰ ਰਿਵਿਊ ਦਾ ਕੋਈ ਰੀਜ਼ਨ ਦੱਸ ਦਿਓ ਕਿ ਅਸੀਂ ਤੁਹਾਨੂੰ ਪੇਪਰ ਦੇ ਦਈਏ ਜਾਂ ਕੁਝ ਕਰ ਦਈਏ, ਕੁਝ ਹੈਗਾ ਆਪਸ਼ਨ? ਸੋ ਭਾਜੀ ਇਹਦੇ ਵਿੱਚ ਇਹ ਸੀਗਾ ਕਿ ਅਡਾਪਸ਼ਨ ਅਪਰੂਵ ਹੋਣੀ ਚਾਹੀਦੀ ਸੀਗੀ 800A ਵਗੈਰਾ। ਤੁਹਾਡੇ ਪੇਪਰ ਦੀ ਤੁਹਾਡੀ ਖਾਨਾ ਪੂਰਤੀ ਹੁਣ ਪੂਰੀ ਆ। ਤੁਸੀਂ ਇਹਦੇ ਵਿੱਚ ਜਿਹੜੀ ਹੁਣ ਚੀਜ਼ ਕਰ ਸਕਦੇ ਆ, ਮੇਰੇ ਖਿਆਲ IAN ਦੀ ਜੂਲੀ ਆ, ਮੇਰੇ ਖਿਆਲ ਹੈ ਨਾ ਹੈਡ ਉੱਥੇ ਦੀ? ਹਾਂ, ਜੂਲੀ ਨੇ ਹੁਣੇ ਟ੍ਰਾਂਸਫਰ ਕੀਤਾ ਹਾਨਨ ਨੂੰ, ਜੂਲੀ ਰਿਟਾਇਰ ਹੋ ਗਈ ਹੈ। ਅੱਛਾ, ਤੁਸੀਂ ਭਾਜੀ ਇਹਦੇ ਵਿੱਚ ਨਾ ਫਿਰ ਇਦਾਂ ਕਿ ਹੋਰ ਤਾਂ ਮੈਨੂੰ ਕੋਈ ਜਾਣਦਾ ਨਹੀਂ ਉੱਥੇ ਸੰਸਥਾ, ਤੁਸੀਂ ਨਾ ਇਹਦੇ ਵਿੱਚ ਕਾਂਗਰਸਮੈਨ ਨੂੰ ਪਵਾ ਕੇ ਦੇਖ ਲਓ। ਕਾਂਗਰਸਮੈਨ ਨੂੰ ਐਜ਼ ਅ US ਸਿਟੀਜ਼ਨ ਤੁਸੀਂ ਕਹਿ ਦਿਓ ਕਿ ਮੇਰਾ ਜਵਾਕ ਆ ਨਾ, ਉੱਥੇ ਸਿੱਧੇ ਆਪਣਾ ਕੇਸ ਪ੍ਰੈਜ਼ੈਂਟ ਕਰੋ ਕਿ ਇਮੀਗ੍ਰੇਸ਼ਨ ਵਾਲੀ ਦੇਰ ਬਹੁਤ ਲਾ ਰਹੇ ਆ, ਤੇ ਜਵਾਕ ਦੇ ਜੋ ਵੀ ਪ੍ਰੋਬਲਮ ਆ ਸਕੂਲ ਸਕਾਲ ਦੀ, ਉਹ ਹਾਈਲਾਈਟ ਕਰੋ ਕਿ ਕੀ ਚੱਕਰ ਚੱਲ ਰਿਹਾ। ਬੜਾ ਕੁਝ ਕੀਤਾ, ਬਹੁਤ ਕਰ ਲਿਆ ਜੀ ਭਾਜੀ, ਤੁਸੀਂ ਮੰਨੋਗੇ ਨਹੀਂ 3 ਸਾਲਾਂ 'ਚ। ਪਰ ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਇੱਕ ਵਾਰੀ ਇਮੀਗ੍ਰੇਸ਼ਨ ਨੂੰ ਆਇਆ ਤਾਂ ਕਿ ਰਿਵਿਊ ਦਾ ਕੋਈ ਰੀਜ਼ਨ ਹੀ ਦੱਸ ਦਿਓ ਕਿ ਕੋਈ ਡਾਕੂਮੈਂਟ ਚਾਹੀਦਾ। ਤੇ ਉਹ ਰਿਵਿਊ ਦਾ ਰੀਜ਼ਨ ਜਿਹੜਾ ਕਾਂਗਰਸਮੈਨ ਕਢਾ ਸਕਦਾ ਵਾ, ਜਾਂ ਫਿਰ ਤੁਹਾਨੂੰ ਉਹਨਾਂ ਦੇ ਉੱਤੇ ਲਾਸੂਟ ਕਰਨਾ ਪੈਣਾ, ਦੋ ਹੀ ਚੀਜ਼ਾਂ ਹੋਣੀਆਂ। ਪਰ ਭਾਜੀ ਲਾਸਆਊਟ ਕਰ ਵੀ ਦਾਂਗੇ ਤੇ ਟਾਈਮ ਹੀ 2 ਮਹੀਨੇ ਬਾਅਦ ਖਤਮ ਹੋ ਜਾਣਾ, ਫਿਰ ਕੁਝ ਫਾਇਦਾ ਹੀ ਨਹੀਂ। ਮੈਂ ਉਹੀ ਦੱਸਿਆ, ਹੁਣ ਬਾਂਹ ਮਰੋੜਨ ਦੇ ਭਾਜੀ 2 ਹੀ ਤਰੀਕੇ ਆ, ਕਾਂਗਰਸਮੈਨ ਜਾਂ ਲਾਸੂਟ। ਹੋਰ ਮੈਂ ਕਿਹਾ ਹੁਣ ਤੁਹਾਨੂੰ ਮੈਂ ਕਹਾਂ ਕਸਟਮਰ ਕੇਅਰ ਕਾਲ ਕਰ ਲਓ, ਜਾਂ ਮੈਂ ਤੁਹਾਨੂੰ ਐਵੇਂ ਕੋਈ ਫਾਇਦਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਓਕੇ, ਆਨਲਾਈਨ ਕੁਝ ਕੁਐਸਚਨ ਲੈਣੇ ਆ। ਆਪਣੇ ਵਿਸ਼ਨੂੰ ਜੀ ਹੈਗੇ ਆ, ਉਹ ਕਹਿੰਦੇ ਭਾਜੀ ਮੈਂ ਕਰੰਟ ਸਟੂਡੈਂਟ ਆ F1 ਵੀਜ਼ੇ ਤੇ, ਮੇਰਾ ਸਪਾਊਸ ਗ੍ਰੀਨ ਕਾਰਡ ਨੇ ਤੇ ਮੇਰਾ I-130 ਅਪਲਾਈ ਕੀਤਾ ਤੇ ਮੇਰਾ ਵਰਕ ਪਰਮਿਟ ਆਇਆ ਉਹਦੇ ਥਰੂ। ਜੇ ਮੈਂ ਉਸ ਵਰਕ ਪਰਮਿਟ ਤੇ ਵਰਕ ਕਰਦਾ ਤਾਂ ਮੇਰਾ F1 ਵਾਇਲੇਟ ਤਾਂ ਨਹੀਂ ਹੁੰਦਾ? ਜੇ ਤੁਸੀਂ ਮੇਰਾ ਵੀਰ ਵਰਕ ਪਰਮਿਟ ਯੂਜ਼ ਕਰਨਾ ਸ਼ੁਰੂ ਕਰਤਾ ਤੇ ਫਿਰ ਤੁਸੀਂ F1 ਤੋਂ ਛੱਡ ਕੇ ਐਡਜਸਟਮੈਂਟ ਪੈਂਡਿੰਗ ਤੇ ਆ ਜਾਂਦੇ ਆ। ਮਤਲਬ ਕਿ ਜਾਂ ਤੇ ਤੁਸੀਂ F1 ਮੇਨਟੇਨ ਕਰ ਸਕਦੇ ਆ, ਜਾਂ ਫਿਰ ਤੁਸੀਂ ਗ੍ਰੀਨ ਕਾਰਡ ਪੈਂਡੈਂਸੀ ਤੇ ਚੱਲ ਜਾਂਦੇ ਆ ਵਰਕ ਪਰਮਿਟ ਯੂਜ਼ ਕਰਨ ਨਾਲ। ਜੇ ਤੇ ਤੁਹਾਡਾ ਮੈਰਿਜ ਸਹੀ ਚੱਲਦੀ ਪਈ, ਮੈਰਿਜ ਲਾਈਫ ਸਹੀ ਚੱਲਦੀ ਪਈ ਆ, ਤੇ ਕੋਈ ਪ੍ਰੋਬਲਮ ਨਹੀਂ ਹੈਗੀ ਉਧਰਲੇ ਪਾਸੋਂ ਦੀ, ਤੇ ਫਿਰ ਵਰਕ ਪਰਮਿਟ ਜਿਹੜਾ ਯੂਜ਼ ਕਰਕੇ ਗ੍ਰੀਨ ਕਾਰਡ ਵਾਲੇ ਰਾਹ ਤੇ ਪਾਓ। ਜੇ ਤੁਹਾਨੂੰ ਥੋੜਾ ਜਿਹਾ ਸ਼ੱਕ ਆ ਕਿ ਵਿਆਹ ਅੱਗੇ ਪਿੱਛੇ ਹੋ ਸਕਦਾ, ਕੋਈ ਮੈਰਿਟਲ ਪ੍ਰੋਬਲਮ ਹੈਗੀਆਂ, ਤੇ ਫਿਰ ਤੁਸੀਂ F1 ਆਪਣਾ ਮੇਨਟੇਨ ਰੱਖੋ। ਧੰਨਵਾਦ ਜੀ। ਅਗਲਾ ਸਾਡਾ ਕੁਐਸਚਨ ਹੈਗਾ, ਕਹਿੰਦੇ ਬਾਈ ਜੀ I-730 USCIS ਤੋਂ ਅਪਰੂਵ ਹੋ ਕੇ NVC ਇੰਡੀਆ ਵਿੱਚ ਕਦੇ ਐਮਬੈਸੀ ਵਿੱਚ ਜਾਂਦਾ? ਹਾਂਜੀ 730 ਜਦੋਂ ਅਪਰੂਵ ਹੁੰਦਾ, ਤੁਸੀਂ ਦੱਸਦੇ ਆ ਕਿ ਕਿਹੜੀ ਐਮਬੈਸੀ 'ਚ ਮੇਰਾ ਸਪਾਊਸ ਹੈਗਾ ਵਾ ਜਾਂ ਬੱਚੇ ਹੈਗੇ ਆ, ਤੇ ਫਿਰ NVC ਦੇ ਰਾਹੀਂ ਹੋ ਕੇ ਐਮਬੈਸੀ 'ਚ ਜਾਂਦਾ ਜੀ। ਹੁਣ ਜੇ ਪੁੱਛਦੇ ਕਿੰਨੀ ਦੇਰ 'ਚ ਜਾਂਦਾ, ਉਹ ਹੈਗਾ 3-4 ਸਾਲ ਦਾ ਪ੍ਰੋਸੈਸ।
ਧੰਨਵਾਦ ਜੀ। ਮਨਜੋਤ ਸਿੰਘ ਜੀ 3-4 ਸਾਲ ਲੱਗਣੇ ਆ। ਮਿਸ ਕੌਰ ਗਿੱਲ ਕਹਿੰਦੇ ਪਲੀਜ਼ ਮਾਈ ਕੁਐਸਚਨ, ਆਈ ਪਾਸ ਮਾਈ ਸਿਟੀਜ਼ਨਸ਼ਿਪ ਇੰਟਰਵਿਊ ਇਨ December 12 ਬਟ ਆਈ ਐਮ ਸਟਿਲ ਵੇਟਿੰਗ ਫॉर ਮਾਈ oath, what I can do now? ਫੋਲੋ ਅਪ ਕਰੋ ਉਹਨਾਂ ਨੂੰ, 120 ਦਿਨ ਬਾਅਦ ਫੋਲੋ ਅਪ ਕਰ ਸਕਦੇ ਆ। ਤੁਹਾਡਾ ਟਾਈਮ ਹੋ ਗਿਆ, ਕਰੋ ਉਹਨਾਂ ਨੂੰ ਕਾਲ ਕਰੋ। ਭੁੱਲ ਗਏ ਹੋਣੇ, ਕਈ ਵਾਰੀ ਭੁੱਲ ਵੀ ਜਾਂਦੇ ਆ। ਹਾਂਜੀ, ਨਾਲੇ ਸਿਟੀਜ਼ਨ ਅੱਜ ਕੱਲ੍ਹ ਬਣ ਵੀ ਬਹੁਤ ਰਹੇ ਆ, ਮੈਨੂੰ ਪਤਾ ਹੈ। ਹਾਂ, ਅਗਲੇ ਆਪਾਂ ਕਾਲਰ ਲੈਂਦੇ ਆ, ਸੋਨੂ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਅਸਾਈਲਮ ਕੇਸ ਸੀਗਾ, ਅਸਾਈਲਮ ਮੇਰਾ ਗਰੰਟਡ ਹੋਇਆ ਦਸੰਬਰ ਦੇ ਲਾਸਟ ਤੇ ਮੇਰਾ ਜਿਵੇਂ I-130 ਮੇਰਾ ਅਪਰੂਵਲ ਆ, ਮੇਰੀ ਮੈਰਿਜ ਹੋਈ ਆ ਸਿਟੀਜ਼ਨ, ਤੇ ਮੈਂ ਟਰੈਵਲ ਡਾਕੂਮੈਂਟ, ਕਿ ਮੇਰਾ ਕੁਐਸਚਨ ਹੈ ਟਰੈਵਲ ਡਾਕੂਮੈਂਟ ਮੈਂ ਜਨਵਰੀ 'ਚ ਅਪਲਾਈ ਕੀਤਾ ਸੀ, ਉਹਨੂੰ ਕਿੰਨਾ ਟਾਈਮ ਲੱਗਦਾ? ਕੀ ਮੈਨੂੰ ਹੁਣ ਗ੍ਰੀਨ ਕਾਰਡ ਕਰ ਦੇਣਾ ਚਾਹੀਦਾ, ਜਾਂ ਮਤਲਬ ਕਿ ਮੈਂ ਮੈਰਿਜ ਦੇ ਥਰੂ ਕਰਾਂ? ਜਿਵੇਂ I-130 ਮੇਰਾ ਅਪਰੂਵਲ ਹੋਇਆ ਤੇ ਮੈਂ ਗ੍ਰੀਨ ਕਾਰਡ ਮੈਰਿਜ ਦੇ ਥਰੂ ਲੈਣਾ ਚਾਹੁੰਦਾ, ਕਿ ਉਹ ਅਪਲਾਈ ਕਰ ਸਕਦਾ? ਤੇ ਟਰੈਵਲ ਡਾਕੂਮੈਂਟ ਕਰਕੇ ਜਿਵੇਂ ਕੰਟਰੀ ਆਊਟ ਕਰਕੇ ਤੇ ਵਾਪਸ ਆ ਕੇ, ਤੇ ਕੀ ਮੈਨੂੰ ਮੈਰਿਜ ਥਰੂ ਕਰਨਾ ਚਾਹੀਦਾ, ਜਾਂ ਉਹਨੂੰ ਕਿੰਨਾ ਟਾਈਮ ਲੱਗੂਗਾ? ਭਾਜੀ ਤੁਸੀਂ ਦੋਨੋਂ ਦੇ ਥਰੂ ਵੀ ਅਪਲਾਈ ਕਰ ਸਕਦੇ ਆ। ਹੁਣ ਵਿਆਹ ਸਿੰਪਲ ਗੱਲ ਆ, ਜੇ ਵਿਆਹ ਚੱਲਣਾ, ਵਿਆਹ ਤੁਹਾਡਾ ਗ੍ਰੀਨ ਕਾਰਡ ਹੋਲਡਰ ਨਾ ਵਾ ਇਸ ਵੇਲੇ? ਨਹੀਂ, ਸਿਟੀਜ਼ਨ ਆ, ਮੇਰੇ ਬੱਚੇ ਆ 2 ਹੀ। ਹਾਂਜੀ, ਤੁਸੀਂ ਦੋਨੋਂ ਤਰੀਕੇ ਦਾ ਜਾ ਸਕਦੇ ਆ। ਇਹ ਹੁਣ ਪਤਾ ਨਹੀਂ ਲੋਕਾਂ ਨੂੰ ਹੈਗਾ ਕਿ ਕਿਤੇ ਵਿਆਹ ਵਾਲਾ ਕਰਾਇਆ ਤਾਂ ਬੰਦਾ ਆਪਣੇ ਦੇਸ਼ ਘੁੰਮਣ ਫਿਰਨ ਜਾ ਸਕਦਾ, ਉਸ ਤੋਂ ਇਲਾਵਾ ਤਾਂ ਗ੍ਰੀਨ ਕਾਰਡ ਹੀ ਆ, ਕੋਈ ਫਰਕ ਨਹੀਂ ਹੈ ਨਾ। ਵਿਆਹ ਦਾ ਵੀ ਇੰਟਰਵਿਊ ਪ੍ਰੋਸੈਸ ਆ, ਅਸਾਲਮ ਦਾ ਤੁਹਾਡਾ ਆਲਰੇਡੀ ਪਾਸ ਹੋ ਗਿਆ, ਤੁਹਾਨੂੰ ਉਹਦੇ ਬੇਸ ਤੇ ਜਿਹੜੇ ਮਰਜ਼ੀ ਕਰ ਲਓ। ਇਹ ਤਾਂ ਦੋਨੋਂ ਪਾਸੇ ਫਲ ਹੀ ਫਲ ਆ, ਇਧਰੋਂ ਵੀ ਗ੍ਰੀਨ ਕਾਰਡ, ਉਧਰੋਂ ਵੀ ਗ੍ਰੀਨ ਕਾਰਡ। ਨਹੀਂ, ਕੀ ਸਟੇਟਸ ਜੇ ਮੈਰਿਜ ਦੇ ਥਰੂ ਲੈਣਾ ਮੈਂ I-130 ਅਪਰੂਵਲ ਕਰਕੇ, ਤੇ ਕੀ ਮੇਰਾ ਸਟੇਟਸ ਗ੍ਰੀਨ ਕਾਰਡ ਤੇ ਸਟੇਟਸ ਚੇਂਜ ਹੁੰਦਾ ਅਸਾਈਲਮ ਤੇ ਜਾਂ ਮੈਰਿਜ ਦਾ, ਤੇ ਜਿਹੜਾ ਆਪਣਾ ਸਟੇਟਸ? ਹਾਂਜੀ, ਅਸਾਈਲਮ ਤੇ ਚੇਂਜ ਹੋ ਜਾਂਦਾ ਵਾ ਬੰਦੇ ਦਾ, ਪਰ ਜਿਹੜੇ ਉਹਦੇ ਲਾਅ ਲਿਖੇ ਆ ਨਾ, ਉਹ ਲਿਖੇ ਇਸ ਹਿਸਾਬ ਨਾਲ ਕਿ ਰეკਮੈਂਡੇਸ਼ਨ ਹੈਗੀ ਆ ਕਿ ਬਾਹਰ ਕੰਟਰੀ ਆਊਟ ਕਰਕੇ ਇੱਕ ਵਾਰੀ ਮੈਕਸੀਕੋ ਗੇੜਾ ਲਾ ਕੇ ਆ ਕੇ ਫਿਰ ਗ੍ਰੀਨ ਕਾਰਡ ਵਾਲਾ ਕਰ ਲਓ। ਉਹ ਹੁਣ ਬਹੁਤ ਲੰਬੀ ਡਿਸਕਸ਼ਨ ਹੈਗਾ, ਇਦਾਂ ਕਿਉਂ ਤੁਸੀਂ ਕਹਿੰਦੇ ਆ, ਪਰ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਕਿ ਤੁਸੀਂ ਦੋਨਾਂ ਦੇ ਥਰੂ ਲੈ ਸਕਦੇ ਆ। ਤੇ ਜੇ ਇਹਨੂੰ ਥੋੜਾ ਜਿਹਾ ਹੋਰ ਤੁਸੀਂ ਸੋਲਿਡ ਰੱਖਣਾ ਤੇ ਕੰਟਰੀ ਇੱਕ ਵਾਰੀ ਆਊਟ ਕਰਕੇ ਇੰਸਪੈਕਟਡ ਹੋ ਕੇ ਫੇਰ ਫਾਈਲ ਕਰੋ, ਉਹ ਜ਼ਿਆਦਾ ਵਧੀਆ ਰਹੂਗਾ ਕਿ ਕੱਲ ਨੂੰ ਕੋਈ ਲਾਅ ਲੂ ਚੇਂਜ ਹੁੰਦਾ, ਹੇਰ ਫੇਰ ਹੁੰਦਾ, ਤੁਹਾਨੂੰ ਨੁਕਸਾਨ ਨਹੀਂ ਕੋਈ ਹੋਣੀ। ਤੇ ਕਿੰਨਾ ਟਾਈਮ ਲੱਗਦਾ ਜੇ ਮੈਂ I-130 ਮੈਰਿਜ ਦੇ ਥਰੂ ਮੈਂ ਕਰਦਾ ਤਾਂ, ਕੰਟਰੀ ਆਊਟ ਕਰਕੇ ਵਾਪਸ ਆ ਕੇ ਤੇ ਮੈਂ ਮੈਰਿਜ ਦੇ ਥਰੂ ਕਰਦਾ ਤਾਂ? 1.5-2 ਸਾਲ ਲੱਗ ਜਾਣੇ। 1.5-2 ਸਾਲ ਲੱਗ ਜਾਣੇ। ਤੇ ਮਤਲਬ ਕਿ ਮੈਂ ਹੁਣ ਨਹੀਂ ਗ੍ਰੀਨ ਕਾਰਡ ਨਹੀਂ ਕਰ ਸਕਦਾ ਅਪਲਾਈ? ਜੇ ਕਰਾਂ ਤਾਂ ਮੈਨੂੰ ਟਾਈਮ ਉਨਾ ਹੀ ਲੱਗੇਗਾ, ਜ਼ਿਆਦਾ ਲੱਗੇਗਾ? ਨਹੀਂ ਕਰ ਸਕਦੇ ਆ ਤੁਸੀਂ ਗ੍ਰੀਨ ਕਾਰਡ ਅਪਲਾਈ, ਅਸਾਈਲਮ ਵਾਲੇ ਬੇਸ ਤੇ ਕਰ ਸਕਦੇ। ਓਕੇ, ਧੰਨਵਾਦ ਜੀ। ਠੀਕ ਹੈ, ਥੈਂਕ ਯੂ। ਇੱਕ ਹੋਰ ਸਾਡਾ ਕੁਐਸਚਨ ਆ ਜੀ ਆਨਲਾਈਨ, ਉਹ ਕਹਿੰਦੇ ਵੀ ਮੈਂ ਜੇ ਕੋਈ ਕੈਨੇਡਾ ਤੋਂ USA ਆਉਂਦਾ ਆ ਤੇ ਉਹਨੇ ਉੱਥੇ ਅਸਾਈਲਮ ਨਹੀਂ ਅਪਲਾਈ ਕੀਤਾ ਤੇ USA 'ਚ ਉਹ ਅਸਾਈਲਮ ਕਰ ਸਕਦਾ? ਜੇ ਉੱਥੇ ਕੈਨੇਡਾ 'ਚ ਅਸਾਈਲਮ ਡਿਨਾਈ ਹੋਇਆ ਤਾਂ ਕਰ ਸਕਦਾ। ਇਹਦੇ ਬਾਰੇ ਵੀ ਆਪਾਂ ਸ਼ੋਅ ਕੀਤਾ ਹੈਗਾ ਕਿ ਕੈਨੇਡਾ ਨੇ ਹੁਣ ਜਿਹੜਾ ਅਮਰੀਕਾ ਨਾਲ ਐਗਰੀਮੈਂਟ ਹੋਣਾ ਤਾਂ ਉਹਨੂੰ ਇਨਫੋਰਸ ਕਰਨ ਜਾ ਰਹੇ ਆ ਕਿ ਕੈਨੇਡਾ 'ਚ ਅਸਾਈਲਮ ਡਿਨਾਈ ਹੋਣਾ ਚਾਹੀਦਾ ਅਮਰੀਕਾ ਜਾਣ ਤੋਂ ਪਹਿਲਾਂ। ਸੋ ਇਹ ਕਲੀਅਰ ਆ ਵੀ ਜੇ ਕੋਈ ਵੀ ਕੈਨੇਡਾ ਆਉਂਦਾ, ਕੈਨੇਡਾ ਤੋਂ USA ਆਉਂਦਾ, ਉਹਨਾਂ ਨੂੰ ਉੱਥੇ ਪਹਿਲਾਂ ਅਸਾਈਲਮ ਅਪਲਾਈ ਕਰਨਾ ਪੈਣਾ, ਫੇਰ ਹੀ ਹੁਣ ਇਹ ਮੈਕਸੀਕੋ ਵਾਲੇ ਰੂਲ ਨਾਲ ਅਲੱਗ ਆ। ਇਹ ਜਿਹੜਾ ਕੈਨੇਡਾ ਤੇ ਅਮਰੀਕਾ ਦੀ ਪਹਿਲਾਂ ਹੀ ਐਗਰੀਮੈਂਟ ਸੀਗੀ, ਇਨਫੋਰਸ ਨਹੀਂ ਕੀਤੀ ਜਾਂਦੀ ਸੀ। ਉਹ ਪਹਿਲਾਂ ਇਨਫੋਰਸ ਕਰਦੇ ਸੀਗੇ ਕਿ ਸਿਰਫ ਜਿਹੜਾ ਬਾਰਡਰ ਰਾਹੀਂ ਚੈੱਕ ਪੋਸਟ ਰਾਹੀਂ ਆਇਆ ਉਹਨਾਂ ਤੇ ਹੁਣ ਉਹਨਾਂ ਨੇ ਜਿਹੜੇ ਕੈਨੇਡਾ ਵਾਲਿਆਂ ਤੇ ਉਹਨਾਂ ਦਾ ਸਮਝੌਤਾ ਹੋਇਆ ਮਾਰਚ ਦੇ ਵਿੱਚ ਕਿ ਭਾਵੇਂ ਕੱਚਾ ਵੀ ਬੰਦਾ ਜਿਹੜਾ ਆਇਆ ਨਾ, ਉਹਦਾ ਵੀ ਜਿਹੜਾ ਹੈਗਾ ਉਹਨੂੰ ਅਸਾਈਲਮ ਅਪਲਾਈ ਕਰਨਾ ਜ਼ਰੂਰੀ ਹੈ ਜੀ। ਧੰਨਵਾਦ। ਤੇ ਸਾਡੇ ਅਗਲੇ ਕਾਲਰ ਆ ਪ੍ਰਭਜੋਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਐਕਚੁਅਲੀ ਉਰੇ 15-16 ਸਾਲ ਤੋਂ ਰਹਿ ਰਿਹਾ, ਅਸਾਈਲਮ ਲੱਗੀ ਹੋਈ ਹੈ ਮੇਰੀ, ਤੇ ਕਪਲ ਈਅਰ ਅਗੋ ਮੇਰੀ ਮੈਰਿਜ ਹੋਈ ਸੀ ਕੈਨੇਡਾ ਦੇ ਵਿੱਚ, ਤੇ ਹੁਣ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਮਿਲ ਗਿਆ ਮੈਨੂੰ ਐਜ਼ ਅ ਸਪਾਊਸ ਵੀਜ਼ਾ, ਤੇ ਲਾਸਟ ਵੀਕ ਮੈਨੂੰ ਕੈਨੇਡਾ ਵੀਜ਼ਾ ਮਿਲ ਗਿਆ। ਤੇ ਹੁਣ ਮੈਂ ਪਤਾ ਕਰਨਾ ਕਿ ਮੈਨੂੰ ਵਲੰਟੀਅਰ ਡਿਪਾਰਟਮੈਂਟ ਡੈਪੂਟੇਸ਼ਨ ਆਈ ਥਿੰਕ ਹੁੰਦੀ ਆ, ਉਹ ਲੈਣੀ ਪੈਣੀ ਕਿ ਜਾਂ ਐਜ਼ ਏ ਮੈਂ ਜਾ ਸਕਦਾ ਉੱਧਰ ਕਿ ਕੇਸ ਕੋਈ ਹੋਰ ਆ ਵੀ ਬੰਦ ਕਰਨਾ, ਕਿਉਂਕਿ ਵਲੰਟੀਅਰ ਡੈਪੂਟੇਸ਼ਨ ਟਾਈਮ ਬਹੁਤ ਲੱਗ ਰਿਹਾ। ਕਿੱਥੇ ਆ ਤੁਹਾਡਾ ਕੇਸ ਇਸ ਵੇਲੇ ਚੱਲਦਾ? ਆਪਾਂ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ 'ਚ? ਹਾਂਜੀ, ਇਮੀਗ੍ਰੇਸ਼ਨ ਕੋਰਟ ਵਿੱਚ। ਭਾਜੀ ਆਪਣੇ ਵਕੀਲ ਨੂੰ ਕਹੇ ਨਾ ਜੁਆਇੰਟ ਮੋਸ਼ਨ ਪਾਓ, ਆਪਣੇ ਜਿਹੜੇ ਸਰਕਾਰੀ ਵਕੀਲ ਆ ਨਾ PD ਦੀ, ਜਾਂ ਜੁਆਇੰਟ ਮੋਸ਼ਨ ਪਾਓ ਤੇ ਕੇਸ ਉਹ ਰਫਾ ਦਫਾ ਕਰ ਦੋਗੇ। ਤੁਹਾਡਾ ਵਲੰਟਰੀ ਡਿਪਾਰਚਰ ਦਾ ਕੇਸ ਡਿਸਮਿਸ ਕਰਾ ਲਾ, ਮੈਂ ਛੱਡ ਕੇ ਜਾਣਾ, ਆਪਣਾ ਰੀਜ਼ਨ ਦੱਸ ਦੋ ਉਹਨੂੰ ਕਿ ਮੇਰੀ ਆਹ ਚੀਜ਼ ਆ ਗਈ ਆ ਤੇ ਮੇਰੀ ਹੋਰ ਕਿਤੇ ਫਰਮ ਦੀ ਸੈਟਲਮੈਂਟ ਹੋ ਗਈ ਆ ਤੇ ਮੈਂ ਆਪਣਾ ਜਿਹੜਾ ਛੱਡ ਕੇ ਜਾਣਾ ਚਾਹੁੰਦਾ। ਜੁਆਇੰਟ ਮੋਸ਼ਨ ਪਾ ਦਿਓ, ਜੱਜ ਨੇ ਠੱਪਾ ਲਾ ਦੇਣਾ। ਵਲੰਟੀਅਰ ਡਿਪਾਰਟਮੈਂਟ ਇਹਦੇ ਨਾਲ ਮੈਨੂੰ ਉਹ ਬੌਂਡ ਮਿਲ ਜੂ ਜੀ ਵਾਪਸ ਜਦੋਂ ਛੱਡ ਕੇ ਜਾਓਗੇ? ਹਾਂਜੀ
ਠੀਕ ਹੈ ਜੀ। ਤੇ ਵਲੰਟੀਅਰ ਡੈਪੂਟੇਸ਼ਨ ਦੀ ਕੋਈ ਲੋੜ ਨਹੀਂ ਹੁੰਦੀ, ਯਾਨੀ ਕਿ ਉਹ ਟਾਈਮ ਬਹੁਤ ਲੱਗ ਹੁਣ। ਵਲੰਟੀਅਰ ਡਿਪਾਰਚਰ, ਹਾਂਜੀ ਡੈਪੂਟੇਸ਼ਨ ਨਹੀਂ, ਵਲੰਟੀਅਰ ਡਿਪਾਰਚਰ ਕਹਿੰਦੇ ਆ। ਵਲੰਟੀਅਰ ਡਿਪਾਰਚਰ ਉਹ ਹੋਰ ਚੀਜ਼ ਹੈ। ਓਕੇ ਠੀਕ ਹੈ। ਮੋਸ਼ਨ ਕੀ ਕਹਿੰਦੇ, ਉਹਦਾ ਨਾਮ ਕੀ ਸੀ ਆਪਣੇ ਵਕੀਲ ਨੂੰ ਕਿਹਾ ਵਲੰਟੀਅਰ ਡਿਪਾਰਚਰ ਜਾਂ ਜੁਆਇੰਟ ਮੋਸ਼ਨ ਕਿਹਾ ਪਾ ਉਹਨੂੰ ਕੇਸ ਟਰਮੀਨੇਟ ਕਰਨ ਦੀ, ਕਿ ਮੈਂ ਛੱਡ ਕੇ ਜਾਣਾ ਵਾ। ਤੇ ਜੇ ਸਰਕਾਰੀ ਵਕੀਲ ਅਗਰੀ ਹੋ ਗਿਆ ਤੇ ਉਹ ਵੀ ਕਰ ਜਾਣਾ ਉਹਨਾਂ ਨੇ ਅਗਰੀ। ਉਹਨਾਂ ਨੂੰ ਕੀ ਹੈ, ਜੇ ਬੰਦਾ ਛੱਡ ਕੇ ਜਾਂਦਾ ਉਹਨਾਂ ਨੂੰ ਕੀ ਪ੍ਰੋਬਲਮ ਆ? ਉਹਨਾਂ ਨੂੰ ਇਸ ਬਸ ਕੇਸ ਵਿੱਚ ਜੇ ਬੰਦਾ ਛੱਡ ਕੇ ਜਾਂਦਾ ਕੈਨੇਡਾ ਨੂੰ, ਹੁਣ ਮੰਨ ਲਓ ਵੀ ਕੈਨੇਡਾ ਚਲੋ ਗ੍ਰੀਨ ਕਾਰਡ ਹੋ ਗਿਆ ਇਹਨਾਂ ਦਾ ਭਾਈ ਸਾਹਿਬ ਦਾ, ਉੱਥੇ ਸਿਟੀਜ਼ਨ ਬਣਦੇ ਆ, ਫਿਰ ਮੁੜ ਕੇ ਉਹ ਅਮਰੀਕਾ ਆਣੇ ਆ, ਉਹ 'ਚ ਤਾਂ ਨਹੀਂ ਕੋਈ ਪ੍ਰੋਬਲਮ? ਮਤਲਬ ਫਿਰ ਡੀਪੋਰਟੇਸ਼ਨ ਨਹੀਂ ਰਹਿੰਦੀ। ਬਾਕੀ ਦੇ ਚੈਲੰਜ ਤਾਂ ਹੈਗੇ ਹੀ ਹੈ ਨਾ। ਪਰ ਉਹਨਾਂ ਨੂੰ ਹੁਣ ਸਰਕਾਰੀ ਵਕੀਲ ਨੂੰ ਏਦਾਂ ਹੁੰਦਾ ਕਿ ਅਗਲੇ ਲੋਕ ਹੁਣ ਸਾਰੇ ਜਣੇ ਕਹਿ ਦੇਣ ਕਿ ਮੈਂ ਛੱਡ ਕੇ ਚੱਲ ਜਾਣਾ, ਮੇਰਾ ਕੇਸ ਰਫਾ ਦਫਾ ਕਰ ਦਿਓ। ਅਗਲੇ ਰਫਾ ਦਫਾ ਕਰ ਦੇਣਾ, ਬੰਦਾ ਕਵੇ ਮੇਰਾ ਮੂਡ ਬਦਲ ਗਿਆ ਅਗਲੇ ਦਿਨ, ਹਨਾ। ਠੀਕ ਹੈ, ਯਾਨੀ ਕਿ ਕੱਲ ਨੂੰ ਵਾਪਸ ਆ ਸਕਦਾ ਜੇ ਮੈਂ ਆਉਣਾ ਹੋਵੇ ਵਾਪਸ ਅਮਰੀਕਾ ਐਜ਼ ਏ ਟੂਰਿਸਟ, ਐਜ਼ ਏ ਕਿਸੇ ਵੀ ਤਰੀਕੇ ਨਾਲ? ਕੱਲ ਨੂੰ ਤਾਂ ਨਹੀਂ, ਜਿੱਦਾਂ ਥੋੜੇ ਕੱਲ ਨੂੰ ਇਨ ਫਿਊਚਰ। ਹਾਂਜੀ ਇਨ ਫਿਊਚਰ, ਹਾਂ। ਜਿਵੇਂ ਆਪਾਂ ਜਿਵੇਂ ਕੱਲ ਨੂੰ ਤਾਂ ਟਰੱਕ ਵੀ ਚਲਾਉਣਾ, ਇੱਧਰੋਂ ਚਲਾ ਸਕਦੇ ਇੱਧਰ। ਹਾਂਜੀ, ਮਤਲਬ ਉਹਨਾਂ ਦਾ ਏਦਾਂ ਆ ਕਿ ਸਾਲਮ ਤੁਸੀਂ ਫਾਈਲ ਕੀਤਾ ਹੈਗਾ, ਤੁਹਾਨੂੰ ਆਰਗਿਊ ਕਰਨਾ ਪੈਣਾ, ਕਿਉਂਕਿ ਤੁਸੀਂ ਓਵਰ ਆਪਣੇ ਕੱਚੇ ਆਏ ਸੀਗੇ, ਇਲੀਗਲ ਰਹੇ ਸੀਗੇ, ਸਾਰਾ ਤੁਹਾਨੂੰ ਦੱਸਣਾ ਪੈਣਾ। ਜਾਨ ਦਾ ਖਤਰਾ ਹੈਗਾ, ਮੈਂ ਟਾਈਮ ਸਿਰ ਸਾਲਮ ਫਾਈਲ ਕੀਤਾ ਹੈਗਾ, ਟਾਈਮ ਸਿਰ ਵਿਡਰਾਅ ਕੀਤਾ, ਹਨਾ। ਤੇ ਮੇਰੇ ਤੇ ਬਾਰ-ਬੂਰ ਕੋਈ ਨਹੀਂ ਲੱਗਦਾ, ਤੁਸੀਂ ਕਰ ਸਕਦੇ। ਤੇ ਅਗਲੇ ਤੁਹਾਨੂੰ ਇਹ ਕਹਿ ਕੇ ਰੋਕ ਸਕਦੇ ਆ ਕਿ ਭਾਈ ਅਗਲੇ ਤੁਹਾਨੂੰ ਇਹ ਕਹਿ ਕੇ ਰੋਕ ਸਕਦੇ ਆ ਕਿ ਤੂੰ ਪਿਛਲੀ ਵਾਰੀ ਵੀ ਟਿਕ ਗਿਆ ਉੱਥੇ ਤੇ ਹੁਣ ਵੀ ਤੂੰ ਵਾਪਸ ਨਹੀਂ ਜਾਣਾ, ਹਨਾ। ਤੇ ਤੁਹਾਨੂੰ ਆਪਣੀ ਅੱਗੇ ਦਲੀਲ ਦੇਣੀ ਪੈਣੀ ਕਿ ਮੈਂ ਹੁਣ ਕੈਨੇਡਾ ਪੱਕਾ, ਮੈਨੂੰ ਲੋੜ ਨਹੀਂ ਅਮਰੀਕਾ 'ਚ ਰਹਿਣ ਦੀ। ਓਕੇ ਠੀਕ ਹੈ ਜੀ, ਧੰਨਵਾਦ ਜੀ। ਅਗਲੇ ਸਾਡੇ ਕਾਲਰ ਹਰਜੀਤ ਜੀ। ਹਰਜੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ ਕਿ ਮੈਂ 2016 'ਚ ਆਪਣਾ ਅਸਾਈਲਮ ਅਪਲਾਈ ਕੀਤਾ ਸੀਗਾ, ਤੇ ਮੈਂ ਆਪਣੇ 2020 'ਚ ਮੈਂ ਆਪਣੇ US ਸਿਟੀਜ਼ਨ ਨਾਲ ਮੈਂ ਵਿਆਹ ਕਰਾ ਲਿਆ ਸੀਗਾ। ਤੇ ਮੈਂ ਪਿਛਲੇ ਸਾਲ 2022 'ਚ ਨਾ ਮੈਂ ਦਸੰਬਰ ਮਹੀਨੇ I-130 ਅਪਲਾਈ ਕੀਤਾ ਸੀਗਾ, ਤੇ ਜੱਜ ਨੇ ਕਿਹਾ ਸੀਗਾ ਵੀ ਆਪਣੇ ਨਾ ਦੋਵਾਂ 'ਚੋਂ ਇੱਕ ਕੇਸ ਰੱਖ ਸਕਦੇ, ਜਾਂ ਅਸਾਈਲਮ ਦਾ ਰੱਖ ਸਕਦੇ ਜਾਂ I-130 ਰੱਖ ਸਕਦੇ। ਤੇ ਆਪਣੇ ਮੇਰੀ ਲਾਇਰ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਵਿਆਹ ਦੇ ਕੇਸ ਨਾਲ ਜਾਓ, ਹਨਾ, ਕਿ ਉਹ ਸੇਫ ਆ। ਤੇ ਭਾਜੀ ਮੇਰਾ ਕੁਐਸਚਨ ਸੀਗਾ ਕਿ ਮੇਰਾ ਨਾ ਅਗਲੇ ਸਾਲ ਗ੍ਰੀਨ ਕਾਰਡ ਖਤਮ ਹੋ ਜਾਣਾ, ਵਰਕ ਪਰਮਿਟ ਖਤਮ ਹੋ ਜਾਣਾ। ਤੇ ਭਾਜੀ ਮੈਂ ਵਰਕ ਪਰਮਿਟ ਕਿੱਦਾਂ ਅਪਲਾਈ ਕਰ ਸਕਦਾ? ਕੋਈ ਹੈਗਾ ਆਪਸ਼ਨ? ਤੁਹਾਨੂੰ ਕੀ ਹੁਣ ਐਡਮਿਨਿਸਟ੍ਰੇਟਿਵ ਕਲੋਜ਼ਰ ਦਿੱਤਾ, ਕੀ ਦਿੱਤਾ ਉਹਨਾਂ ਨੇ? ਨਹੀਂ ਭਾਜੀ, ਡਿਸਮਿਸ ਕਰ ਦਿੱਤਾ ਜੀ ਕੇਸ। ਉਹਦੇ ਬੇਸ ਤੇ ਅੱਜ ਦੀ ਡੇਟ 'ਚ ਤੇ ਐਕਸਟੈਂਡ ਕਰ ਦਿੰਦੇ ਆ ਡਿਸਮਿਸਲ, ਜੇ ਪ੍ਰੋਸੀਕਿਊਟਰ ਡਿਸਕ੍ਰੈਸ਼ਨ ਦਿੱਤੀ ਆ ਉਹਦੇ ਬੇਸ ਤੇ ਵਰਕ ਪਰਮਿਟ ਤੁਸੀਂ ਕਰ ਸਕਦੇ ਹੋ ਐਕਸਟੈਂਡ ਕਰ ਸਕਦੇ ਭਾਜੀ? ਹਾਂਜੀ। ਓਕੇ ਵੀਰ ਜੀ, ਕਿਉਂਕਿ ਮੈਂ ਆਪਣੀ ਵਕੀਲ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਸੀ ਵੀ ਜਿੱਦਾਂ ਤੁਸੀਂ ਵਰਕ ਪਰਮਿਟ ਅਪਲਾਈ ਕਰਨ ਲਈ ਦੁਬਾਰਾ ਫੇਰ ਤੁਹਾਨੂੰ ਅਸਾਈਲਮ ਦਾ ਕੇਸ ਜਿੱਦਾਂ ਰੀਅਪਲਾਈ ਕਰਨਾ ਪੈਣਾ। ਪੀਡੀ ਦੇ ਬੇਸ ਤੇ ਉਹਨਾਂ ਇਹੀ ਸੀਗਾ ਕਿ ਰਹਿਣ ਦੇ ਕੰਮ ਕਰਨ ਦੀ ਪਰਮਿਸ਼ਨ ਤੁਸੀਂ ਦੇਖਿਆ ਹੋਣਾ, ਇਹਦੀ ਹੁਣ ਗਰੰਟੀ ਨਹੀਂ ਕਿ ਅਗਲੇ ਸਾਲ ਰਹੂਗਾ। ਨਵੀਂ ਸਰਕਾਰ ਆਉਂਦੀ ਹੈ, ਕੀ ਕਰਦੀ ਹੈ, ਜਦੋਂ ਨਵਾਂ ਅਸਾਈਲਮ ਦਾ ਕੇਸ ਲਾਉਂਦੇ ਆ ਅਸਾਈਲਮ ਆਫਿਸ ਦੇ ਵਿੱਚ, ਤੇ ਉਹਦੇ ਵਿੱਚ ਤੁਹਾਨੂੰ 5 ਮਹੀਨੇ ਬਾਅਦ ਫਿਰ ਦੁਬਾਰਾ ਵਰਕ ਪਰਮਿਟ ਦੀ ਐਲੀਜੀਬਿਲਿਟੀ ਜਿਹੜੀ ਤੁਹਾਡੀ ਬਣ ਜਾਂਦੀ ਹੈ। ਤੁਹਾਡੀ ਵਕੀਲ ਇਹ ਕਹਿ ਰਹੀ ਹੈ ਕਿ ਅਸਾਈਲਮ ਦਾ ਕਰ ਲਾ, ਉਹਦੇ ਬੇਸ ਤੇ ਹੋ ਜਾਣਾ। ਤੇ ਪੀਡੀ ਦੇ ਬੇਸ ਤੇ ਵੀ ਜਿਹੜੀ ਸਰਕਾਰ ਆ ਉਹ ਇਹ ਕਹਿ ਰਹੀ ਹੈ। ਹੁਣ ਇਹਨੂੰ ਅਗਲੇ ਸਾਲ ਉਹ ਦਊਗੇ ਨਹੀਂ ਦਊਗੇ, ਇਹਦਾ ਮੈਂ ਕੁਛ ਤੁਹਾਨੂੰ ਕਹਿ ਨਹੀਂ ਸਕਦਾ, ਪਰ ਅੰਡਰ ਦਾ ਫਰੇਮਵਰਕ ਤੁਸੀਂ ਅਪਲਾਈ ਕਰ ਸਕਦੇ ਆ। ਤੇ ਭਾਜੀ ਤੁਹਾਨੂੰ ਕੀ ਲੱਗਦਾ ਵੀ ਅਸਾਈਲਮ ਦਾ ਕੇਸ ਦੁਬਾਰਾ ਅਪਲਾਈ ਕਰਨਾ ਠੀਕ ਹੋਊਗਾ ਕਿ ਜਾਂ ਕਿੱਦਾਂ? ਕਰ ਦੋ ਭਾਜੀ, ਤੁਹਾਡਾ ਹੁਣ ਬਾਕੀ ਸਾਰਾ ਕੁਝ ਤਾਂ ਰੈਡੀ ਹੈ, ਹਨਾ। ਮਟੀਰੀਅਲ ਨੂੰ ਫਾਈਲ ਕਰ ਦੋ, ਉਹ 'ਚ ਕਿਹੜਾ ਐਡੀ ਸੋਚਣ ਦੀ ਲੋੜ। ਠੀਕ ਹੈ ਭਾਜੀ। ਤੇ ਭਾਜੀ ਜਿੱਦਾਂ ਪਹਿਲਾਂ ਮੇਰਾ ਅਸਾਈਲਮ ਕੇਸ ਸੀਗਾ ਉਸੇ ਬੇਸ ਤੇ ਚੱਲੂਗਾ ਸਾਰਾ ਅਸਾਈਲਮ ਦਾ ਕੇਸ, ਜਾਂ ਨਵੇਂ ਬੇਸ ਤੋਂ ਸਟਾਰਟ ਹੋਊਗਾ? ਨਹੀਂ ਉੱਤੇ ਚੱਲਣਾ ਭਾਜੀ। ਹੁਣ ਜੋ ਤੁਹਾਡੀ ਹੱਡ ਬੀਤੀ ਆ ਉਹੀ ਰਹਿਣੀ, ਉਹ ਤੁਹਾਨੂੰ ਹੁਣ ਚੇਂਜ ਹੋ ਸਕਦੀ ਹੈ, ਉਹਦੇ ਤੇ ਹੀ ਚੱਲਣਾ। ਓਕੇ ਭਾਜੀ, ਓਕੇ, ਥੈਂਕ ਯੂ ਸੋ ਮਚ। ਸਾਡੇ ਅਗਲੇ ਕਾਲਰ ਆ ਮਨਦੀਪ ਸਿੰਘ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ 2016 ਦੇ ਵਿੱਚ ਵਿਜ਼ਟਰ ਵੀਜ਼ੇ ਤੇ ਆਇਆ ਸੀਗਾ, ਤੇ ਭਾਜੀ ਮੇਰਾ ਨਾ ਕੋਈ ਵੀ ਮੇਰੀ ਤਰੀਕ ਨਹੀਂ ਆਈ ਹੈ। ਮੇਰਾ ਕੇਸ ਅਸਾਈਲਮ ਆਫਿਸ ਦੇ ਵਿੱਚ ਹੀ ਆ, ਕੋਈ ਵੀ ਮਤਲਬ ਹੀਅਰਿੰਗ ਨਹੀਂ ਆਈ। ਹਾਂਜੀ, ਉਹਨਾਂ ਨੂੰ ਕੰਟੈਕਟ ਕਰੋ ਅਸਾਈਲਮ ਆਫਿਸ ਵਾਲਿਆਂ ਨੂੰ, ਤੇ ਜੇ ਉਹ ਸ਼ਾਰਟ ਲਿਸਟ ਤੇ ਪਾਉਂਦੇ ਆ ਕਿ ਨਹੀਂ ਪਾਉਂਦੇ ਆ। ਕਹਿੰਦੇ ਆ ਕਿ ਸ਼ਾਰਟ ਲਿਸਟ ਤੇ ਫਿਰ ਦੁਬਾਰਾ ਉਹਨਾਂ ਨੇ ਮੁਹਿੰਮ ਛੇੜੀ ਆ ਪਾਉਣ ਦੀ, ਤੇ ਉਹਨਾਂ ਨੂੰ ਕੰਟੈਕਟ ਕਰਕੇ ਦੇਖ ਲਓ। ਨੁਕਸਾਨ ਕੋਈ ਨਹੀਂ, ਪਰ ਗਰੰਟੀ ਕੋਈ ਨਹੀਂ ਕਿ ਉਹਨਾਂ ਨੇ ਤੇਜ਼ ਕਰਨਾ ਕੇਸ ਕਿ ਨਹੀਂ ਕਰਨਾ। ਤੇ ਭਾਜੀ ਮੇਰਾ ਕੁਐਸਚਨ ਇਹ ਵੀ ਸੀ ਕਿ ਜਦੋਂ ਮੈਂ 2016 ਤੇ ਆਇਆ ਸੀ, ਵੀਜ਼ੇ ਤੇ ਆਇਆ ਸੀ, ਤੇ ਜਿੱਦਾਂ ਮੈਂ ਮਤਲਬ ਕੁਛ ਏਦਾਂ ਦਾ ਵੀ ਰੈਗੂਲੇਸ਼ਨ ਹੈਗਾ ਕਿ ਮੈਂ 10 ਸਾਲ ਬਾਅਦ ਕਿਸੇ ਚੀਜ਼ ਲਈ ਐਲੀਜੀਬਲ ਹਾਂ, ਕਿ ਮੈਂ ਵਿਦਆਊਟ ਕੋਡ, ਜਦੋਂ ਮੈਨੂੰ ਕੁਛ ਕੋਡ ਨੇ ਮੈਨੂੰ ਪਾਈ ਨਹੀਂ, ਤੇ ਮੈਂ ਕੁਛ ਅਪਲਾਈ ਕਰ ਸਕਦਾ ਸਿੱਧਾ ਗ੍ਰੀਨ ਕਾਰਡ?
ਨਹੀਂ ਇਦਾਂ ਦਾ ਕੋਈ ਨਹੀਂ ਹੈਗਾ ਸਿੱਧੇ ਅਪਲਾਈ ਕਰਨ ਦਾ। ਜੇ ਤੁਹਾਡਾ ਜਵਾਕ ਜਵੂਕ ਹੈਗਾ, ਉਹਨੂੰ ਕੋਈ ਸੀਰੀਅਸ ਮੈਡੀਕਲ ਕੰਡੀਸ਼ਨ, ਉਹਦੇ ਬੇਸ ਤੇ ਬੰਦਾ ਕੈਂਸਲੇਸ਼ਨ ਕਰ ਸਕਦਾ। ਇਦਾਂ ਦਾ ਕੋਈ ਰੂਲ ਨਹੀਂ ਕਿ ਸਿੱਧਾ ਹੀ ਬੰਦਾ ਕਵੇ ਮੈਂ ਗ੍ਰੀਨ ਕਾਰਡ ਅਪਲਾਈ ਕਰ ਦੇਣਾ। ਠੀਕ ਹੈ, ਥੈਂਕ ਯੂ ਭਾਜੀ। ਅਗਲੇ ਸਾਡੇ ਕਾਲਰ ਆ ਸਿਮਰ ਜੀ। ਹੈਲੋ ਜੀ। ਹਾਂਜੀ, ਮੈਂ ਪੁੱਛਣਾ ਸੀ ਜਿਵੇਂ ਮੈਂ ਪੇਰੈਂਟਸ ਲਈ ਆਪਣਾ ਉਹ ਟੂਰਿਸਟ ਵੀਜ਼ੇ ਤੇ ਆਏ ਹੋਏ ਨੇ, 3 ਮੰਥਸ ਹੋ ਗਏ, 3 ਮੰਥਸ ਉੱਤੇ। ਉਹਨਾਂ ਦਾ ਜਿਵੇਂ I-130, 485, 765 ਤੇ ਮੈਡੀਕਲ ਸਾਰਾ ਇਕੱਠਾ ਕਰਨਾ ਹੈ, ਮਮ ਪਾਸਪੋਰਟ। ਸੋ ਉਹ ਕਿਹੜੇ ਆਫਿਸ 'ਚ ਉਹਨਾਂ ਦਾ ਕਰਨਾ ਪੈਣਾ? ਉਹ ਭਾਜੀ ਉੱਥੇ ਨਾ ਜਿਹੜਾ ਤੁਹਾਡਾ ਫਾਈਲਿੰਗ ਐਡਰੈਸ ਦੇਖੋ ਕਿ 485 ਜਦੋਂ 130 ਦੇ ਨਾਲ ਕੰਕਰੈਂਟਲੀ ਫਾਈਲ ਹੁੰਦਾ, ਤੇ ਉਹਨਾਂ ਤੁਹਾਨੂੰ ਸਟੇਟ ਦੇ ਹਿਸਾਬ ਨਾਲ ਉੱਥੇ ਤੁਹਾਨੂੰ ਦੱਸੂਗੇ ਕਿ ਕਿਹੜੇ ਆਫਿਸ ਕਰਨਾ। ਉਹ ਡੱਬਾ ਉੱਥੇ ਜਾ ਕੇ ਜਿਹੜਾ ਫਾਈਲ ਵੇਅਰ ਟੂ ਫਾਈਲ ਵਾਲਾ ਫੋਲੋ ਕਰੋ। ਇਹ ਮੈਂ ਨਹੀਂ ਤੁਹਾਨੂੰ ਕੈਲੀਫੋਰਨੀਆ ਦਾ, ਜਿਵੇਂ ਕੈਲੀਫੋਰਨੀਆ ਜਿਵੇਂ ਏਰੀਆ ਦੇ ਹਿਸਾਬ ਨਾਲ ਉਹ ਫਾਈਂਡ ਕਰਨਾ। ਜੇ ਭਾਜੀ ਫਾਰਮ ਆਪ ਭਰਨੇ ਆ ਨਾ, ਉਹ ਤੁਹਾਨੂੰ ਇੰਨੀ ਜ਼ਿੰਮੇਵਾਰੀ ਤੁਹਾਨੂੰ ਆਪ ਚੱਕਣੀ ਪੈਣੀ ਕਿ ਉਹ ਵੇਅਰ ਟੂ ਫਾਈਲ ਕੀ ਕਹਿੰਦਾ ਹੈ ਡੱਬਾ, ਉਹ ਮੇਰੇ ਤੇ ਨਹੀਂ। ਇੱਕ ਹੋਰ ਹਾਂਜੀ, ਥੈਂਕ ਯੂ। ਤੇ ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਮੇਰਾ ਇੱਕ ਕਜ਼ਨ ਆਇਆ ਕੱਲ ਪਰਸੋਂ ਬਾਰਡਰ ਟੱਪ ਕੇ, ਮਤਲਬ ਫੈਮਿਲੀ ਨਾਲ, ਤੇ ਉਹਨਾਂ ਸੀਐਟਲ ਦਾ ਐਡਰੈਸ ਦਿੱਤਾ ਹੈ। ਸੋ ਪੁੱਛਦਾ ਸੀ ਕਿਹੜੀ ਥਾਂ ਫਾਸਟ ਲੱਗ ਕੇਸਿਸ ਅੱਜ ਕੱਲ੍ਹ ਸੁਣਦੇ ਪਏ ਨੇ, ਸੈਨ ਫਰਾਂਸਿਸਕੋ ਜਾਂ ਸੀਐਟਲ? ਨਹੀਂ ਤਾਂ ਕਹਿੰਦਾ ਮੈਂ ਐਡਰੈਸ ਚੇਂਜ ਕਰਾ ਲਾਂਗਾ ਸੈਨ ਫਰਾਂਸਿਸਕੋ ਦਾ। ਜਿੱਥੇ ਰਹਿੰਦਾ ਭਾਜੀ ਉੱਥੇ ਕੇਸ ਕਰਨਾ ਪੈਣਾ। ਇਹਦੇ 'ਚ ਹੋਲਡ ਕਰਿਓ ਆਪਣੇ ਜੀ। ਇੱਕ ਹੋਰ ਸਾਡੇ ਜਿਹੜੇ ਕਾਲਰ ਆ ਨਾ, ਉਹ ਫੇਸਬੁੱਕ ਤੇ ਵੀ ਬਹੁਤ ਪਾਉਂਦੇ ਵੀ ਚੀਟਿੰਗ ਹੁੰਦੀ ਆ, ਜੇ ਆ ਉਹ ਆ, ਸੁਪਰ ਕੰਟਰੀ ਆ। ਦੇਖੋ ਸਾਡਾ 2.5 ਲੱਖ ਮੁੰਡਾ ਸ਼ਹੀਦ ਕਰਤਾ ਉੱਥੇ ਦੀ ਸਰਕਾਰ ਨੇ, ਹਨਾ। ਅਮਰਤਪਾਲ ਸਿੰਘ ਉਹਨਾਂ ਦੇ ਮਾਮਲੇ 'ਚ ਪਤਾ ਕਿਸੇ ਨੇ ਇੱਕ ਗੋਲੀ ਦੀ ਚਲਾਈ ਹੈ ਨਾ, ਧੱਕੇ ਦੇ ਨਾਲ ਉਹਨਾਂ ਤੇ NSA। ਹਾਂਜੀ। ਹੁਣ ਜਿਹੜੀਆਂ ਭਲਵਾਨ ਕੁੜੀਆਂ ਆ, ਹਨਾ, ਉਹਨਾਂ ਦੇ ਉੱਤੇ ਦੇਖੋ ਵੀ ਉਹ ਤਾਂ ਇੱਕ ਤਾਂ ਇੰਡੀਆ ਦਾ ਨਾਂ ਉੱਚਾ ਕੀਤਾ ਤੇ ਉਹਨਾਂ ਦਾ ਖਟਾਪਾ ਕਿੰਨਾ ਕੀਤਾ। ਸੋ ਨਾ ਤਾਂ ਪੰਜਾਬੀ ਰੇਡੀਓ USA ਤੇ ਨਾ ਹੀ ਅਟਾਰਨੀ ਜੇ ਤਿਰਕਿਆਣਾ ਉਹਨਾਂ ਦਾ ਆਫਿਸ ਕਹਿੰਦਾ ਵੀ ਕੋਈ ਝੂਠੇ ਪੋਲੀਟੀਕਲ ਅਸਾਈਲਮ ਕੇਸ ਕਰੋ। ਤੇ ਜਿਹੜਾ ਤੁਹਾਡਾ ਕੁਐਸਚਨ ਆ ਨਾ, ਉਹ ਵੀ ਬਿਲਕੁਲ ਗਲਤ ਆ। ਜਿੱਥੇ ਉਹਨਾਂ ਨੇ ਰਹਿਣਾ ਆ, ਜਿੱਥੇ ਆ ਕੇ ਉੱਥੇ ਹੀ ਕੇਸ ਅਪਲਾਈ ਕਰਨਾ। ਤੁਸੀਂ ਇੱਦਾਂ ਨਾ ਪੁੱਛੋ ਵੀ ਇੱਥੇ ਆ ਕੇ ਕਰੀਏ, ਇੱਥੇ ਆ ਕੇ ਕਰੀਏ। ਨਹੀਂ, ਉਦਾਂ ਮਤਲਬ ਪੁੱਛ ਰਹੇ ਸੀ ਕਿ ਵੀ ਜਿਵੇਂ ਕਿੱਥੇ ਅੱਜਕੱਲ ਬੈਕਲੌਗ ਆ, ਜਿਵੇਂ ਮੈਂ ਸੁਣਦਾ ਤੁਹਾਡੇ ਉੱਥੇ ਬੋਲਦੇ ਬਹੁਤ ਜ਼ਿਆਦਾ ਬੈਕਲੌਗ ਆ, ਮਤਲਬ ਅਜੇ ਡਿਪੈਂਡ ਕਰਦਾ ਕਿ ਨਾ ਜੱਜ ਹੁਣ ਸੈਨ ਫ੍ਰਾਂਸਿਸਕੋ 'ਚ ਕਈਆਂ ਦਾ ਸ਼ਾਰਟ ਡਾਕਟ ਵੀ ਹੈ, ਕਈਆਂ ਦਾ ਲੰਬਾ ਡਾਕਟ ਵੀ ਹੈ, ਤੇ ਕਈ ਵਧੀਆ ਜੱਜ ਵੀ ਆ, ਮਾੜੇ ਜੱਜ ਵੀ ਆ, ਤੇ ਹੈਗਾ ਹਰੇਕ। ਪਰ ਓਵਰਆਲ ਇਦਾਂ ਕਿ ਇਹ ਜਿਹੜਾ ਜਲਦੀ ਵਾਲਾ ਤਾਂ ਭਾਜੀ ਤੁਹਾਡਾ ਬੰਦਾ ਤੇ ਅਜੇ ਤੁਸੀਂ ਕਹਿੰਦੇ ਇਸ ਹਫਤੇ ਬਾਰਡਰ ਟੱਪਿਆ ਵਾ, ਇੱਥੇ ਜਿਹੜੇ ਸਭ ਬਣਨ ਵਾਲੇ ਆ ਉਹ 10-10 ਸਾਲ ਦੇ ਵੇਟ ਕਰਦੇ ਆ। ਕੋਈ ਮੈਂ ਕਿਹਾ ਹੁਣ ਇਹਨੇ ਕੋਈ ਏਦਾਂ ਦੀ ਜਾਦੂ ਦੀ ਛੜੀ ਲੈ ਕੇ ਤਾਂ ਨਹੀਂ ਆਣੀ ਕਿ ਜਿਹੜੀ ਬਾਕੀ ਪਤਾ ਕਿ ਇਹਨੇ ਕਹਿਣਾ ਸਹੀ ਗੱਲ ਹੈ, ਕਿਸਮਤ ਦੀ ਗੱਲ ਹੈ। ਉੱਥੇ ਤੁਹਾਡੀ ਗੱਲ ਠੀਕ ਹੈ, ਕੋਈ ਨਹੀਂ। ਬਸ ਮੈਂ ਉੱਥੇ ਹੀ ਪੁੱਛਣਾ। ਥੈਂਕ ਯੂ। ਨਹੀਂ ਤੁਹਾਡੇ ਪੇਜ ਤੇ 5 ਤਾਰੇ ਵੀ ਛੱਡਾਂਗੇ, ਕੋਈ ਨਹੀਂ, ਤੁਹਾਡਾ ਸੁਣਦੇ ਹੀ ਹਰ ਹਫਤੇ, ਕੋਈ ਚੱਕਰ ਨਹੀਂ। ਥੈਂਕ ਯੂ ਭਾਈ। ਦਾ ਕੋਡ ਭਾਜੀ ਸਟੇਬਲ ਆ, ਤੇ ਇਹ ਜਿਹੜੇ ਕਾਲੀ ਵਾਲੇ ਬੰਦੇ ਨੇ, ਨਵਾਂ ਬੰਦਾ ਇੰਡੀਆ 'ਚੋਂ ਆਇਆ ਹੁੰਦਾ ਕਿ ਉਹ ਸਾਰਾ ਕੁਝ ਹੀ ਮਿਲ ਜਾਵੇ, ਵੀ BMW ਵੀ ਆ ਜਾਵੇ ਫਟਾਫਟ, ਗ੍ਰੀਨ ਕਾਰਡ ਵੀ ਨਾਲ ਹੀ ਆ ਜਾਵੇ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ, ਕਿਉਂਕਿ ਆਪਾਂ ਤੇ ਲਾਈਕ ਰੈਗੂਲਰ ਸਿਟੀਜ਼ਨ ਹੋਇਆ, ਤੇ ਮੈਂ ਕਿਹਾ ਚਲ ਮੈਂ ਇੱਥੇ ਪੁੱਛਦਾ। ਤੇ ਮੈਂ ਕਿਹਾ ਟਰਕਿਆਨਾ ਜੀ ਹੈਗੇ ਨੇ, ਉਹਨਾਂ ਦਾ ਉਹਨਾਂ ਤੋਂ ਪੁੱਛਦੇ ਆ। ਉਹੀ ਉਹਨੂੰ ਭਾਜੀ ਕਹੋ ਥੋੜੇ ਜਿਹੇ ਧੱਕੇ ਧੁੱਕੇ ਖਾਣ ਲਈ ਤਿਆਰ ਹੋ ਜਾ, 5-7 ਸਾਲ ਦੇ। ਧੰਨਵਾਦ। ਇੱਕ ਦੋ ਵਕੀਲ ਹੋ ਸਕਦਾ ਤੈਨੂੰ ਲੁੱਟ ਵੀ ਸਕਦੇ ਆ, ਅੱਜ ਜੁਜ ਵੀ ਤੇਰਾ ਕੇਸ ਡਿਸਮਿਸ ਕਰ ਸਕਦੇ ਆ, ਫਿਰ ਬਾਕੀ ਬਾਅਦ 'ਚ ਗੱਲ ਕਰਾਂਗੇ। ਠੀਕ ਹੈ। ਥੈਂਕ ਯੂ ਭਾਜੀ। ਥੈਂਕ ਯੂ ਰਾਜਕਰਨਵੀਰ ਤੇ ਹਰਜੋਤ ਸਿੰਘ ਜੀ। ਥੈਂਕ ਯੂ। ਓਕੇ ਜੀ। ਸੋ ਹੁਣ ਤੁਸੀਂ ਦੇਖੋ ਵੀ ਜੀ ਮੇਰੇ ਖਿਆਲ ਨਾਲ ਪਿਛਲੇ 2 ਸਾਲਾਂ 'ਚ 2 ਮਿਲੀਅਨ ਤੋਂ ਵੱਧ ਬੰਦਾ ਕ੍ਰਾਸ ਹੋ ਕੇ ਆਇਆ, ਰਾਈਟ, USA 'ਚ ਜੀ। ਬੜੇ ਭਾਜੀ ਹੈਗੇ ਕਈ, ਤਾਂ ਮੈਂ ਸਕਰੀਨਸ਼ਾਟ ਰੱਖੇ। ਮੈਂ ਕਿਸੇ ਦਿਨ ਵਿਹਲੇ ਟਾਈਮ ਇਹਨਾਂ ਦੀ ਪੋਸਟ ਕਰੂੰਗਾ। ਤੇ ਪਤੰਦਰ ਦੇ ਇੱਕ ਕੋਈ ਫੋਲੋਅਰ ਨਹੀਂ, ID ਬਣਾ ਕੇ ਕੱਲਾ ਮੈਨੂੰ ਹੀ ਫੋਲੋ ਕਰਕੇ, ਤੇ ਵਿੱਚ ਜੀ ਆਹ ਨਕਲੀ ਅਸਾਈਲਮ ਵਾਲੇ ਕੇਸ ਆ, ਹਨਾ। ਤੇ ਮੈਂ ਕਿਹਾ ਤੂੰ ਭਰਾਵਾ ਆਪਣੀ PhD ਦਿਖਾ ਦੇ, ਕਿਹੜੀ ਰਿਸ਼ਤੇਦਾਰਾਂ ਨੇ ਲਈ ਸੀਗੀ ਜਿਹੜਾ ਤੈਨੂੰ ਨੈਸ਼ਨਲ ਇੰਟਰਸਟ ਵੇਵਰ ਵਾਲਾ ਵੀਜ਼ਾ ਦਿੱਤਾ, ਹਨਾ। ਤੇ ਕਿ ਇੱਕ ਨੇ ਲਿਖਿਆ ਕਿ ਭਾਈ ਇਹਨਾਂ ਦੇ ਪੱਲੇ ਹੋਰ ਕੱਖ ਨਹੀਂ, ਇਹਨਾਂ ਨੇ ਅਸਾਈਲਮ ਲਾ ਕੇ ਪੱਕੇ ਹੋਣਾ ਵਾ, ਹਨਾ। ਤੇ ਮੈਂ ਕਿਹਾ ਯਾਰ ਤੂੰ ਲੈ ਲਾ ਜਿਹੜਾ 올림픽 'ਚ 골ਡ ਮੈਡਲ ਲੈ ਕੇ ਪੱਕਾ ਹੋਣਾ ਵਾ, ਤੈਨੂੰ ਉਹਦੇ ਬੇਸ ਉਹਦੇ ਵੀ ਆਪਾਂ ਭਰਾਵਾ ਕੇਸ ਲੜਦੇ ਆ, ਤੇ ਤੁਹਾਡੀ ਸਾਡੇ ਨਾਲ ਦੁਸ਼ਮਣੀ ਕੋਈ ਨਹੀਂ। ਜੇ ਤੁਸੀਂ ਭਰਾਵੋ ਪੜ੍ਹਨ ਲਿਖਣ ਵਾਲੇ ਡਾਕਟਰ ਹੈਗੇ ਆ, ਉਹਦਾ ਵੀ ਹੱਲ ਹੈਗਾ ਵਾ। ਜੇ ਤੁਸੀਂ ਬਿਜ਼ਨਸ, ਜੇ ਤੁਸੀਂ ਬਾਹਲੇ ਅਮੀਰ ਆ, ਤੁਸੀਂ ਕਹਿੰਦੇ ਇਹਨਾਂ ਦੇ ਪੱਲੇ ਕੱਖ ਨਹੀਂ, ਤੁਹਾਡੇ ਪੱਲੇ ਜ਼ਿਆਦਾ ਵਾ, ਤੁਸੀਂ ਇਨਵੈਸਟਮੈਂਟ ਵਾਲਾ ਵੀਜ਼ਾ ਕਰ ਲਓ। ਤੁਸੀਂ ਜਾ ਕੇ ਗੂਗਲ ਫੇਸਬੁੱਕ 'ਚ ਨੌਕਰੀ ਲੈ ਲਓ, ਹਰੇਕ ਟੂਲ ਇੱਥੇ ਹੈਗਾ, ਤੁਹਾਨੂੰ ਰੋਕਿਆ ਕਿਸੇ ਨੇ। ਤੁਹਾਨੂੰ ਜੇ ਇੰਡੀਆ ਜ਼ਿਆਦਾ ਪਸੰਦ ਆ, ਇੱਥੇ ਮੈਂ ਕਿਹਾ ਫਿਰ ਕੀ ਕਰਨ ਆ ਜਾਂਦੇ ਆ, ਕਮੈਂਟ ਕਰਨਗੇ ਏਦਾਂ ਉੱਦਾਂ, ਹੈ ਨਾ। ਨਾਲੇ ਇਹ ਵੀ ਦੱਸਦੇ ਜਾਈਏ ਜੀ ਸਰੋਤਿਆਂ ਨੂੰ ਵੀ ਪੰਜਾਬੀ ਰੇਡੀਓ USA ਤੇ ਆਉਣ ਤੋਂ ਪਹਿਲਾਂ
ਜੇ ਤੁਰਕੀ ਆਉਣਾ ਉਹਨਾਂ ਦੀ ਜਿਹੜੀ ਸਪੈਸ਼ਲਿਟੀ ਆ ਉਹ H1 ਵੀਜ਼ੇ ਦੀ ਆ, ਵੱਡੀਆਂ ਕੰਪਨੀਆਂ ਲਈ ਜਿਹੜੇ H1 ਵੀਜ਼ੇ ਤੇ ਆਉਂਦੇ ਹੈਗੇ ਆ। ਠੀਕ ਹੈ ਕਿ ਨਹੀਂ? ਤੇ ਹੁਣ ਮੈਂ ਆਪਣਾ ਜਿਹੜਾ ਲਾਇਸੈਂਸ ਆ ਮੇਰਾ ਉਹ ਹੈਗਾ 2010 ਦਾ, 8 ਦਾ ਕੰਮ ਸ਼ੁਰੂ ਕੀਤਾ। ਜਿਹੜੇ H1 ਉਚਨ ਵਾਲੇ ਤੁਸੀਂ ਜਾ ਕੇ ਕਦੀ ਗੂਗਲ ਤੇ ਬੜੇ, ਤੁਹਾਨੂੰ ਸਾਇਲਮ ਨਾਲੋਂ ਜ਼ਿਆਦਾ ਤੁਹਾਨੂੰ ਦੂਜੇ ਜਿਹੜੇ ਹੈਗੇ ਰਿਵਿਊ ਉਹ ਕਿ ਕਿਹੜੇ ਸਾਲ ਜਿਹੜੇ ਸਾਇਲਮ ਦੀ ਪ੍ਰੈਕਟਿਸ ਉਹ ਸਾਰਾ। ਤੇ ਸਾਨੂੰ ਥੋੜਾ ਕੋਈ, ਹੁਣ ਤੁਸੀਂ ਕਸਟਮਰ ਤੁਸੀਂ ਕਹਿਣਾ ਸਾਡਾ ਵਿਆਹ ਵਾਲਾ ਕੇਸ, ਆਪਾਂ ਕਹਿਣਾ ਚੱਲ ਬਈ ਤੇਰਾ ਵਿਆਹ ਵਾਲਾ ਕਰ ਦਿੰਨੇ ਆ। ਤੁਸੀਂ ਕਹਿਣਾ ਸਾਲਮ ਵਾਲਾ, ਆਪਾਂ ਕਹਿਣਾ ਸਾਲਮ ਵਾਲਾ ਕਰ ਦਿੰਨੇ ਆ। ਤੁਸੀਂ ਕਹਿਣਾ ਮੈਂ ਐਥਲੀਟ ਆ, ਤੁਹਾਡਾ ਐਥਲੀਟ ਵਾਲਾ ਕਰ ਦਿੰਨੇ ਆ। ਹੁਣ ਭਰਾਵੋ ਮੈਨੂੰ ਕਾਹਦੀਆਂ ਗਾਲਾਂ ਕੱਢੀ ਜਾਂਦੇ ਵਿੱਚ ਕਿ ਏਦਾਂ ਵਾ ਓਦਾਂ ਵਾ। ਤੁਹਾਨੂੰ ਮੋਦੀ ਜ਼ਿਆਦਾ ਪਸੰਦ ਆ, ਜਾ ਕੇ ਝੰਡੇ ਝੁੰਡੇ ਲਾਓ, ਫੋਟੋਆਂ ਲੋਕੇਟ ਪਾਓ ਗਲ 'ਚ, ਮੈਂ ਕਿਹੜਾ ਤੁਹਾਨੂੰ ਰੋਕਣਾ, ਫ੍ਰੀ ਕੰਟਰੀ ਆ, ਫਸਟ ਅਮੈਂਡਮੈਂਟ ਰਾਈਟ ਆ ਤੁਹਾਡੇ, ਹਨਾ। ਸੋ ਬਿਲਕੁਲ ਇੱਕ ਮੈਂ ਹੋਰ ਤੁਹਾਨੂੰ ਪੁੱਛਣਾ ਸੀ ਕੁਐਸਚਨ ਵੀ ਆਪਣੇ ਪੰਜਾਬ ਵਾਲੇ ਤਾਂ ਪਤਾ ਹੀ ਆ ਵੀ ਸਾਡੇ ਨਾਲ ਕਿੱਥੇ ਧੱਕਾ ਹੋਇਆ, ਚਾਹੇ ਸਿੱਖਾਂ ਦੇ ਮਾਮਲੇ 'ਚ, ਚਾਹੇ ਕਿਸਾਨੀ ਦੇ ਮਾਮਲੇ 'ਚ। ਹਰਿਆਣੇ ਤੋਂ ਵੀ ਬਹੁਤ ਸਾਰੇ ਲੋਕ ਆਉਂਦੇ, ਹਰਿਆਣੇ ਵਾਲੇ ਜਿਹੜੇ ਆ ਉਹਨਾਂ ਦੇ ਕੀ ਰੀਜ਼ਨ ਹੁੰਦੇ ਹੈਗੇ ਆ ਪੋਲੀਟੀਕਲ ਅਸਾਈਲਮ? ਜ਼ਿਆਦਾਤਰ ਭਾਜੀ ਨੈਲੋ ਦੀ ਪਾਰਟੀ, ਇੰਡੀਅਨ ਨੈਸ਼ਨਲ ਲੋਕ ਦਲ, ਜਿਹੜਾ ਕਿ ਉਹਨਾਂ ਦੀ ਸਪੋਰਟ ਤੇ ਉਹਨਾਂ ਦੇ ਕਾਂਗਰਸ ਨਾਲ, ਬੀਜੇਪੀ ਨਾਲ ਆਪਣੇ ਵਿਵਾਦ ਆ। ਇਹ ਕੋਈ ਏਦਾਂ ਨਹੀਂ ਕਿ ਹਰੇਕ ਖਾਲਿਸਤਾਨ ਵਾਲੇ ਮੁੱਦੇ ਤੇ ਕੇਸ ਪਾਸ ਹੋਣੇ ਆ। ਬਥੇਰੇ ਕੇਸ ਹੈਗੇ ਆ, ਦਲਿਤ ਦੇ ਕੇਸ ਆ, ਵਿਆਹ ਸ਼ਾਦੀ ਦੇ ਕੇਸ ਆ, ਜਾਤ ਪਾਤ ਦੇ ਕੇਸ ਹੈਗੇ ਆ, ਸੇਮ ਸਿੱਖ ਰਿਲੀਜਨ ਦੇ, ਡੋਮੈਸਟਿਕ ਵਾਇਲੈਂਸ ਦੇ ਕੇਸ ਆ, LGBTQ ਜਿਹੜੇ ਹੈਗੇ ਉਹ ਕਮਿਊਨਿਟੀ ਦੇ ਕੇਸ ਆ। ਜਿਹੜਾ ਮੈਂ ਕਿਹਾ ਹੁਣ ਜਿਹੜੇ ਕੇਸ ਆ ਉਹ ਜਿਹੜਾ ਵੀ ਬੰਦਾ, ਹਰੇਕ ਬੰਦਾ ਜਿਹੜਾ ਅਸਾਈਲਮ, ਜਿਹਨੂੰ ਕੋਈ ਕਿਸੇ ਵੀ ਗਰਾਊਂਡ ਤੇ ਜਿਹੜੇ ਜੇ ਉਹ ਪਰਟੀਕੂਲਰ ਸੋਸ਼ਲ ਗਰੁੱਪ ਆ ਜਾਂ ਨੈਸ਼ਨੈਲਿਟੀ ਆ, ਪੋਲੀਟੀਕਲ ਓਪੀਨੀਅਨ ਨਾਲ ਸੰਬੰਧ ਰੱਖਦੀ ਆ। ਤੇ ਕੱਲ ਨੂੰ ਏਦਾਂ ਕਿ ਜੇ ਅੱਜ ਬੰਦਾ ਬੀਜੇਪੀ ਦਾ, ਕੱਲ ਨੂੰ ਬੀਜੇਪੀ ਦੇ ਨਾਲ ਜੇ ਧੱਕਾ ਕਰਦੇ ਆ, ਬੀਜੇਪੀ ਵਾਲਾ ਬੰਦਾ ਵੀ ਆ ਕੇ ਅਸਾਈਲਮ ਫਾਈਲ ਕਰ ਸਕਦਾ। ਕੋਈ ਏਦਾਂ ਨਹੀਂ ਲਿਖਿਆ ਹੈਗਾ ਕਿ ਕਿਹੜੀ ਪਾਰਟੀ ਵਾਲਾ। ਤੇ ਹੁਣ ਜਿਹੜਾ ਬੰਦਾ ਆ ਕੇ ਇੱਕ, ਹੁਣ ਇਹਦੇ ਵਿੱਚ ਏਦਾਂ ਕਿ ਜਿਹੜਾ ਆਪਾਂ ਨੂੰ ਕੋਈ ਲੈਣਾ ਦੇਣਾ, ਜਿਹੜਾ ਹੁਣ ਅਮਰੀਕਾ ਆ ਸਾਰੇ ਕੰਮ ਕੁਮ ਕਰਦੇ ਬਿਜ਼ੀ ਹੈ, ਹਨਾ। ਜਿਹੜਾ ਬੰਦਾ ਕਮੈਂਟ ਕਰ ਰਿਹਾ ਉਹ ਏਦਾਂ ਕਿ ਉਹ ਬੰਦਾ ਅਮਰੀਕਾ ਤੋਂ ਬਾਹਰ ਬੈਠਾ, ਉਹ ਕਹਿੰਦਾ ਇਹ ਪਤਾ ਨਹੀਂ ਬਾਕੀ ਕਿੱਦਾਂ ਦੇ ਚੱਲ ਗਏ ਆ, ਇਹ ਪੱਕੇ ਹੋ ਰਹੇ ਆ ਉੱਥੇ, ਜਾਂ ਇਹ ਅਸਾਈਲਮ ਫਾਈਲ ਕਰ ਰਹੇ ਆ। ਉਹਨੂੰ ਆਪਣਾ ਦੇਸ਼ ਭਾਈ ਨੂੰ ਜ਼ਿਆਦਾ ਯਾਦ ਆਉਂਦਾ ਵਾ। ਜੇ ਇਹ ਏਦਾਂ ਕਿ ਇਹਨੂੰ ਮੈਂ ਜੈਲਸੀ ਤੋਂ ਇਲਾਵਾ ਕੋਈ ਹੋਰ ਟਾਈਟਲ ਨਹੀਂ ਦੇ ਸਕਦਾ ਕਿ ਹੋਰ ਇਹਨੂੰ ਕੀ ਕਹਿਣਾ ਵਾ ਕਿ ਯਾਰ ਤੁਹਾਡੇ ਨਾ ਤਾਂ ਸੱਦੀ ਨਾ ਬੁਲਾਈ, ਮੈਂ ਲੜ ਦੀ ਤਾਈ, ਹੈ ਨਾ। ਉਹ ਜੱਜ ਦੇ ਵਿੱਚ ਤੇ ਉਹਦੇ ਵਿੱਚ ਵਕੀਲ ਦੇ ਵਿੱਚ ਮਸਲਾ ਵਾ। ਤੇਰੇ ਕਿਹੜਾ ਟੈਕਸ ਪੇਅਰ ਡਾਲਰ ਦੇ ਨਾਲ ਕੋਈ ਸ਼ੈਲਟਰ ਮਿਲਣ ਦਿਆ ਵਾ, ਰਾਈਟ? ਤੂੰ ਕੌਣ, ਮੈਂ ਖਾਮ ਖਾ। ਸੋ ਬਿਲਕੁਲ ਆਪਾਂ ਬਾਕੀ ਸਰੋਤਿਆਂ ਤੋਂ ਮਾਫੀ ਮੰਗਦੇ ਜਿਨ੍ਹਾਂ ਤੋਂ ਕਾਲਸ ਨਹੀਂ ਲੈ ਸਕੇ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਮਸਲਾ ਹੈਗਾ ਤੇ ਤੁਸੀਂ ਅਟਾਰਨੀ ਜੇ ਤਿਰਕਿਆਣਾ ਉਹਨਾਂ ਦੇ ਆਫਿਸ 415 909 0503 415 909 0503 ਤੇ ਮੰਡੇ ਟੂ ਫਰਾਈਡੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਉਹਨਾਂ ਦੇ ਤੁਸੀਂ ਈਮੇਲ ਲੈ ਲਿਓ। ਈਮੇਲ ਦੇ ਉੱਤੇ ਤੁਹਾਨੂੰ ਜਿਹੜਾ ਵਾਪਸ ਤੁਹਾਨੂੰ ਈਮੇਲ ਕੀਤੀ ਜਾਊਗੀ। ਬਹੁਤ ਵਾਰ ਆਫਿਸ 'ਚ ਜੇ ਜੀ ਕਾਲ ਆਉਂਦੀ ਰਹਿੰਦੀ, ਕਈ ਵਾਰ ਜਿਹੜੇ ਇੰਟਰਨੈਸ਼ਨਲ ਕਾਲਰ ਆ ਜਾਂ WhatsApp ਤੇ ਕਾਲ ਕਰਨੇ ਚਾਹੁੰਦੇ ਆ, ਉਹਨਾਂ ਦਾ ਕੀ? WhatsApp ਵਾਲਿਆਂ ਦਾ ਕੋਈ ਤਰੀਕਾ ਨਹੀਂ ਹੈਗਾ ਭਾਜੀ ਇਸ ਵੇਲੇ, ਕਿਉਂਕਿ ਨਾ ਸਾਨੂੰ ਜਿਹੜਾ ਤਾਂ ਸੀਰੀਅਸ, ਪਹਿਲੀ ਗੱਲ ਤਾਂ ਏਦਾਂ ਕਿ ਜਿਹੜਾ ਇੰਟਰਨੈਸ਼ਨਲ ਕਾਲਰ ਉਹ ਇਨਵੈਸਟਮੈਂਟ ਰਾਹੀਂ ਆ ਸਕਦਾ। ਹੁਣ ਇੰਟਰਨੈਸ਼ਨਲ ਬੰਦੇ ਨੂੰ ਕਿੱਥੇ ਮੈਂ ਸਾਲਮ ਸੁਲਮ ਦਾ ਕਾਨੂੰਨ ਪੜ੍ਹਾਉਣ ਲੱਗਿਆ, ਰਾਈਟ? ਤੇ ਜਿਹੜਾ ਇੰਟਰਨੈਸ਼ਨਲ ਕਾਲਰ ਆ ਏਦਾਂ ਆ ਕਿ ਭਾਈ ਕਾਲਿੰਗ ਕਾਰਡ ਲਓ ਤੇ ਆਫਿਸ ਦੇ ਨੰਬਰ ਕਾਲ ਕਰੋ ਜੇ ਤੁਸੀਂ ਸੀਰੀਅਸ ਹੈ। ਮੋਸਟਲੀ ਉਹ ਇੰਟਰਨੈਸ਼ਨਲ, ਮੇਰਾ ਕਹਿਣ ਦਾ ਮਤਲਬ ਇਹ ਯੂਰਪ ਤੋਂ ਹੀ ਹੁੰਦੇ ਕਈ ਬਿਜ਼ਨਸ ਵੀਜ਼ੇ ਵਾਲੇ, ਉਹ ਕਰ ਲੈਂਦੇ ਭਾਜੀ। ਜਿਹਨੂੰ ਹੁਣ ਵਾਕਈ ਬਿਜ਼ਨਸ ਵਾਲਾ ਕਰਨਾ, ਉਹਨੇ ਉਹਦੀ ਇੰਨੀ ਕੁ ਸੋਫਿਸਟੀਕੇਸ਼ਨ ਹੈਗੀ ਆ, ਕਾਲ ਕਰਕੇ ਹੀ ਆ। WhatsApp ਦਾ ਏਦਾਂ ਕਿ ਜਿਹੜਾ ਕਾਲ ਨੰਬਰ ਨਾ ਇਹ ਹੈਗਾ ਰਿੰਗ ਸੈਂਟਰਲ ਏਜੰਸੀ ਹੁੰਦੀ ਆ, ਵੌਇਸ ਓਵਰ IP। ਤੇ ਇਹ ਜਿਹੜੇ ਵੌਇਸ ਓਵਰ IP ਨਾ, WhatsApp ਦੀ ਪਾਲਿਸੀ ਹੈਗੀ ਕਿ ਉਹ ਵੌਇਸ ਓਵਰ IP ਦੇ ਨੰਬਰਾਂ ਨਾਲ WhatsApp ਚੱਲਦਾ ਨਹੀਂ। ਕੋਸ਼ਿਸ਼ ਆਪਾਂ ਬੜੀ ਕੀਤੀ ਪਰ WhatsApp ਚੱਲਦਾ ਨਹੀਂ। ਸੋ ਪਹਿਲਾ ਜਿਹੜਾ ਸੰਪਰਕ ਆ ਉਹ ਇਹੀ 4159090503 ਇੱਥੇ ਹੀ ਹੋਣਾ। ਸੋ ਬਿਲਕੁਲ ਸਰੋਤਿਓ, ਤੁਸੀਂ ਇਹ ਸਾਡਾ ਸਾਰਾ ਪ੍ਰੋਗਰਾਮ ਸਾਡੇ 14 ਦੇ 14 AM ਤੇ FM ਸਟੇਸ਼ਨਸ ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤਾਈਂ ਸਾਰਾ ਬੇ ਏਰੀਆ ਉੱਥੇ ਤੁਸੀਂ ਲਾਈਵ ਸੁਣ ਰਹੇ ਸੀ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਸੀ, ਸੁਣ ਰਹੇ ਸੀ। ਇੱਕ ਸਰੋਤਿਆਂ ਨੂੰ ਜ਼ਰੂਰ ਅਨਾਉਂਸਮੈਂਟ ਕਰਨੀ ਆ, ਮਿੰਟੀਕਾ, ਲੈਥਰੋਪ, ਰਿਪਨ ਤੇ ਸਲਾਈਡਾ ਏਰੀਆ 'ਚ ਲੋਕਾਂ ਦੀ ਡਿਮਾਂਡ ਬਹੁਤ ਸੀ। ਆਪਣੇ ਸਰੋਤਿਆਂ ਦੀ ਸਾਨੂੰ ਰੇਡੀਓ ਸੈਟਸ ਚਾਹੀਦੇ ਹੈਗੇ ਆ। ਉਹ ਇਸ ਐਤਵਾਰ ਨੂੰ, ਜਾਣੀ ਕਿ ਕੱਲ੍ਹ ਨੂੰ, ਤੁਸੀਂ ਮੰਟੀਕਾ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹ ਰੇਡੀਓ ਸੈਟਸ ਲੈ ਸਕਦੇ ਆ। 24 ਆਵਰ ਰੇਡੀਓ ਸਟੇਸ਼ਨ ਆ ਪੰਜਾਬੀ ਰੇਡੀਓ USA, 14 AM ਤੇ FM ਸਟੇਸ਼ਨਸ ਤੇ ਚੱਲਦਾ। ਸੋ ਮੰਟੀਕਾ ਲੈਥਰੋਪ ਵਾਲੇ ਏਰੀਏ ਦੇ ਲੋਕ ਜੋ ਆ, ਉਹ ਮੰਟੀਕਾ ਗੁਰੂ ਘਰ ਕੱਲ੍ਹ ਨੂੰ ਤੁਸੀਂ ਸਾਡੇ ਉੱਥੇ
ਟੀਮ ਰੇਡੀਓ ਦੀ ਪਹੁੰਚੀ ਹੋਊਗੀ, ਉਹਨਾਂ ਤੋਂ ਤੁਸੀਂ ਰੇਡੀਓ ਸੈਟਸ ਲੈ ਸਕਦੇ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਜੀ ਬਹੁਤ ਬਹੁਤ ਧੰਨਵਾਦ। ਮੁਬਾਰਕਾਂ ਭਾਜੀ, ਪਹਿਲਾਂ ਤਾਂ ਜਿਹੜਾ ਤੁਹਾਡਾ ਚੈਨਲ ਵੀ ਰੇਡੀਓ ਸ਼ੋ ਜਿਹੜਾ ਵੱਧ ਰਿਹਾ ਵਾ, ਤੇ ਨਾਲ ਸਟੇਸ਼ਨ ਵੀ ਨਵੇਂ ਜਿਹੜੇ ਆ ਰਹੇ, ਵਧਾਈਆਂ ਤੁਹਾਨੂੰ ਬਹੁਤ ਬਹੁਤ। ਧੰਨਵਾਦ। ਬਿਲਕੁਲ। ਸੋ ਮੋਡੈਸਟੋ, ਸਟਾਕਟਨ, ਮੰਟੀਕਾ, ਇਹ ਸਾਰੇ ਏਰੀਏ ਦੇ ਵਿੱਚ ਨਵਾਂ ਸਟੇਸ਼ਨ ਚੱਲਿਆ 920 AM, ਨਾਲ ਦੀ ਨਾਲ 107.1 FM ਤੇ 92.3 FM। ਸੋ ਬਹੁਤ ਸਾਰੇ ਲੋਕ ਘਰਾਂ 'ਚ 24 ਆਵਰ ਸੁਣਦੇ, ਉਹਨਾਂ ਦੀ ਰੇਡੀਓ ਸੈਟਸ ਦੀ ਡਿਮਾਂਡ ਸੀ, ਤੇ ਉਹ ਪੂਰੇ ਸਾਡੇ ਕੋਲ ਪਹੁੰਚ ਚੁੱਕੇ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ, ਹਰਜੋਤ ਸਿੰਘ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।